ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 18 ਤਰੀਕ ਆ, ਦਿਨ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਅੱਜ ਦੇ ਸਾਡੇ ਸਪੈਸ਼ਲ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ, ਉਹਦੇ ਵਿੱਚ ਇਮੀਗ੍ਰੇਸ਼ਨ ਅਟਾਰਨੀ ਜੇ ਟਰਕੀਆਣਾ ਹੁਣੀ ਜੁੜਦੇ ਆ। ਸੋ ਜੇ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਸੋ ਸਭ ਤੋਂ ਪਹਿਲਾਂ ਜਿਹੜੇ ਅੱਜ ਦੇ ਸਾਡੇ ਸਪਾਂਸਰ ਹੈਗੇ ਆ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਮਨਜੀਤ ਸਿੰਘ, ਨਰਿੰਦਰ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ ਤੇ ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ ਤੇ ਇਸੇ ਤਰ੍ਹਾਂ ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ, ਗੁਰਦੀਪ ਸਿੰਘ ਨਾਹਲ ਤੇ ਸਾਡੇ ਨਵੇਂ ਸਪਾਂਸਰ ਹੈਗੇ ਆ ਹੋਠੀ ਫਰੇਟ ਲਾਈਨ ਵਾਲੇ, ਜਿਹੜੇ ਕਿ ਸਿੱਧੇ ਕੈਲੀਫੋਰਨੀਆ ਤੋਂ ਇਲੀਨੋਇਸ, ਕੈਲੀਫੋਰਨੀਆ ਤੋਂ ਡੈਟਰੋਇਟ ਮਿਸ਼ੀਗਨ ਤੇ ਕੈਲੀਫੋਰਨੀਆ ਤੋਂ ਸੈਨ ਐਂਟੋਨੀਓ ਟੈਕਸਸ ਦੇ ਲਈ ਜਿਨ੍ਹਾਂ ਦੇ ਕੋਲ ਲੋਡਸ ਹੈਗੇ ਆ, ਨਵੇਂ ਟਰੱਕ, ਨਵੇਂ ਟ੍ਰੇਲਰਸ ਆ, ਉਹਨਾਂ ਨੂੰ ਤੁਸੀਂ ਜੇ ਕੋਈ ਵੀ ਟਰੱਕਿੰਗ ਦੇ ਵਿੱਚ ਜੌਬ ਲੱਭ ਰਿਹਾ, ਕਾਲ ਕਰੋ। ਬਹੁਤ ਹੀ ਵਧੀਆ ਰੇਟਸ ਦੇ ਰਹੇ ਆ। 408 332 9355 ਜਾਂ 408 719 86 26। ਸੋ ਆਪਾਂ ਜੁੜਦੇ ਹਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਆ, ਉਹਨਾਂ ਨੂੰ ਬੇਨਤੀ ਆ ਵੀ ਪਹਿਲਾਂ ਆਪਾਂ ਕੁਝ ਕੁ ਮਿੰਟ ਸਪੈਸ਼ਲ ਕੇਸ ਡਿਸਕਸ ਕਰਾਂਗੇ ਵਕੀਲ ਸਾਹਿਬ ਨਾਲ। ਉਸ ਤੋਂ ਬਾਅਦ ਬ੍ਰੇਕ ਹੋਊਗੀ ਤੇ ਬ੍ਰੇਕ ਤੋਂ ਬਾਅਦ ਬ੍ਰੇਕ ਦੇ ਦੌਰਾਨ ਤੁਸੀਂ ਕਾਲਸ ਕਰ ਸਕਦੇ ਹੋ 408 272 5200 ਤੇ ਫਿਰ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਸੋ ਸਭ ਤੋਂ ਪਹਿਲਾਂ ਅੱਜ ਜਿਹੜਾ ਟੌਪਿਕ ਕਿਹੜਾ ਆ ਮੇਨ ਜੀ? ਅੱਜ ਦੀ ਆਪਾਂ ਕਾਫੀ ਲੋਕੀ ਕਾਲ ਕਰਦੇ ਆ, ਕੇਸ ਕਾਫੀ ਡਿਨਾਈ ਕਹਿੰਦੇ ਹੋ ਗਏ ਨਿਊਯਾਰਕ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ, ਮੁੱਦੇ ਨੂੰ ਲੈ ਕੇ ਕਿ ਥੱਲੇ ਰੀਲੋਕੇਟ ਕਰ ਸਕਦੇ ਆ ਇੰਡੀਆ ਦੇ ਵਿੱਚ ਕਿ ਨਹੀਂ ਕਰ ਸਕਦੇ। ਤੇ ਉੱਤੇ ਮੈਂ ਸੋਚਦਾ ਸੀ, ਮੈਂ ਕਿਹਾ ਇੱਕ ਕੇਸ ਹੈਗਾ ਸਿੰਘ ਵਰਸਸ ਵਿਟੇਕਰ, 9th ਸਰਕਿਟ ਦਾ ਕੇਸ ਹੈਗਾ। ਕਹਿ ਲਓ ਪੰਜਾਬੀਆਂ ਲਈ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਕੇਸ ਆ, ਪਰ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਹੈ। ਮੈਨੂੰ ਮਤਲਬ ਜਿਹੜਾ ਹੁਣ ਜਿੱਦਾਂ ਸੁਣੀਦਾ ਲੋਕਾਂ ਦੇ ਕੇਸ ਕੂਸ ਬਾਅਦ 'ਚ ਪੜ੍ਹੀ ਤੇ ਜਿਹੜੇ ਖਰਾਬ ਹੋਏ ਆ, ਉਤੋਂ ਇਹ ਪਤਾ ਲੱਗਦਾ ਕਿ ਹੁਣ ਜਿੱਦਾਂ ਲੋਕਾਂ ਨੂੰ ਐਗਜ਼ੈਕਟਲੀ ਨੌਲੇਜ ਨਹੀਂ ਕਿ ਰੀਲੋਕੇਸ਼ਨ ਦਾ ਮੁੱਦਾ ਹੈ ਕੀ ਆ। ਸੋ ਸਿੰਘ ਵਰਸਸ ਵਿਟੇਕਰ ਜਿਹੜਾ ਐਕਚੁਅਲ ਜਿਹੜਾ ਕੇਸ ਹੈਗਾ, ਉਹ ਨਰਿੰਦਰ ਪਾਲ ਸਿੰਘ ਕਰਕੇ ਬੰਦਾ ਉਹਦਾ ਕੇਸ ਸੀਗਾ। 2019 ਦੇ ਵਿੱਚ 9th ਸਰਕਿਟ ਨੇ ਡਿਸਾਈਡ ਕੀਤਾ ਜਿਹੜਾ ਸਾਰਾ ਕੇਸ ਸੀਗਾ। ਕਾਫੀ ਇੰਪੋਰਟੈਂਟ ਕੇਸ ਜਿਹੜਾ ਹੈਗਾ ਉਹ ਮੁੱਦੇ ਦੇ ਉੱਤੇ ਕਿ ਮਾਨ ਪਾਰਟੀ ਵਾਲਾ ਪੰਜਾਬੀ ਸਿੱਖ ਜਿਹੜਾ ਖਾਲਿਸਤਾਨ ਦੀ ਸਪੋਰਟ ਕਰਦਾ, ਕਿ ਉਹ ਥੱਲੇ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ। ਕੋਰਟ ਨੇ ਕਿਹੜੇ ਫੈਕਟਰ ਦੇਖਣੇ ਆ, ਕਿਹੜੀਆਂ ਚੀਜ਼ਾਂ ਉਹਨਾਂ ਨੇ ਕੰਸੀਡਰ ਕਰਨੀਆਂ ਜਿਹਦੇ ਬੇਸ ਤੇ ਉਹ ਇਹ ਕਨਕਲੂਡ ਕਰੂਗੇ ਕਿ ਇਹ ਜਾ ਸਕਦਾ ਸੀਗਾ ਕਿ ਨਹੀਂ ਜਾ ਸਕਦਾ ਸੀਗਾ। ਸੋ ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਸਾਰੇ ਪੋਲੀਟੀਕਲ ਅਸਾਈਲਮ ਕਈਆਂ ਨੇ ਅਪਲਾਈ ਕੀਤਾ ਆ, ਕਈ ਕਰਨਗੇ ਜਾਂ ਕਈਆਂ ਦਾ ਅਪਰੂਵ ਹੋ ਚੁੱਕਾ ਆ। ਇਹ ਬਹੁਤ ਹੀ ਇੰਪੋਰਟੈਂਟ ਕੇਸ ਆ, ਨਰਿੰਦਰਪਾਲ ਸਿੰਘ ਵਰਸਸ ਮੈਟ ਜੀ ਵਿਟਕਰ, ਜਿਹੜੇ ਐਕਟਿੰਗ ਅਟਾਰਨੀ ਜਨਰਲ ਹੈਗੇ ਆਪਣੇ, ਤੇ ਉਸ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਵੀ ਇਹ ਕੇਸ ਕੀ ਸੀ, ਕਿਹੜੇ ਇਸ਼ੂ ਇਨਵੋਲਵ ਸੀ ਇਹਦੇ ਵਿੱਚ। ਜੀ, ਸੋ ਨਰਿੰਦਰਪਾਲ ਸਿੰਘ ਇੱਕ ਇੰਡੀਆ ਦਾ ਸਿਟੀਜ਼ਨ ਸੀਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਜਿਹਨੂੰ ਕਹਿੰਦੇ ਆ, ਉਹਦਾ ਮੈਂਬਰ ਸੀਗਾ। ਸੋ ਪਹਿਲਾਂ ਇਹ ਦੱਸ ਦਵਾਂ, ਇਹ ਮੇਰਾ ਕੇਸ ਨਹੀਂ ਹੈਗਾ, ਇਹ ਆਲਰੇਡੀ ਡਿਸਾਈਡ ਹੋ ਚੁੱਕਾ। ਸੋ ਜੀ, ਕਾਫੀ ਕਹਿੰਦੇ ਕਿ ਏਦਾਂ ਤੂੰ ਪਰਸਨਲ ਇਨਫੋਰਮੇਸ਼ਨ ਦੇ ਦਿੱਤੀ, ਇਹ ਕਰਤਾ ਉਹ ਕਰਤਾ। ਸੋ ਇਹ ਜਿਹੜੀ ਜਦੋਂ ਸਰਕਿਟ ਕੋਰਟ ਦੇ ਵਿੱਚ ਜਾਂਦਾ, ਉਹ ਇਨਫੋਰਮੇਸ਼ਨ ਸਾਰਿਆਂ ਲਈ ਅਵੇਲੇਬਲ ਹੁੰਦੀ ਹੈ ਇੰਟਰਨੈਟ ਤੇ, ਤੁਸੀਂ ਪੜ੍ਹ ਸਕਦੇ ਆ, ਹੈ ਨਾ। ਹੁਣ ਤੁਸੀਂ ਜੇ ਕੇਸ ਲਾਣਾ ਤਾਂ ਆਫਕੋਰਸ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਪਬਲਿਕ ਇਨਫੋਰਮੇਸ਼ਨ ਹੋਊਗੀ। ਪਬਲਿਕ ਇਨਫੋਰਮੇਸ਼ਨ ਦਾ ਮਤਲਬ ਹੈ ਕਿ ਉਹ ਕੇਸ ਨੂੰ ਕੋਈ ਵੀ ਡਾਊਨਲੋਡ ਕਰ ਸਕਦਾ, ਪੜ੍ਹ ਸਕਦਾ, ਉਹਦੇ ਵਿੱਚ ਕੀ ਲਿਖਿਆ, ਕਿੱਥੇ ਲਿਖਿਆ। ਜਿਹੜੀ ਸਾਡੀ ਜੌਬ ਆ ਉਹ ਸਿਰਫ ਇਹ ਹੈ ਕਿ ਕੀ ਗਲਤੀਆਂ ਹੋਈਆਂ, ਕੀ ਸਹੀ ਕਰਨਾ ਚਾਹੀਦਾ ਸੀਗਾ, ਤਾਂ ਕਿ ਜਿਹੜੇ ਆਉਣ ਵਾਲੇ ਫਿਊਚਰ ਕੇਸਿਸ ਆ ਉਹਨਾਂ ਨੂੰ ਲੋਕਾਂ ਨੂੰ ਥੋੜ੍ਹੀ ਅੰਡਰਸਟੈਂਡਿੰਗ ਮਿਲ ਜਾਵੇ ਕਿ ਲੀਗਲ ਸਿਸਟਮ ਜਿਹੜਾ ਕਿੱਦਾਂ ਚੱਲਦਾ, ਜੱਜ ਜਿਹੜੇ ਆ ਕੀ ਦੇਖਦੇ ਆ। ਸੋ ਮੂਵਿੰਗ ਔਨ, ਇਹ ਸਿਟੀਜ਼ਨ ਸੀਗਾ ਇੰਡੀਆ ਦਾ, ਮਾਨ ਪਾਰਟੀ ਦਾ ਵਰਕਰ ਸੀਗਾ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ, ਇਮੀਗ੍ਰੇਸ਼ਨ ਜੱਜ ਨੇ ਇਹਦਾ ਜਿਹੜਾ ਕੇਸ ਡਿਨਾਈ ਕਰਤਾ, ਉਹਦੀ ਇਹਨੇ ਅਪੀਲ ਕੀਤੀ ਹੈ 9th ਸਰਕਿਟ ਦੇ ਵਿੱਚ। ਤੇ ਕਾਫੀ ਜ਼ਿਆਦਾ ਇੱਥੇ ਫਿਜ਼ੀਕਲ ਅਟੈਕ ਹੋਏ ਸੀਗੇ ਪੰਜਾਬ ਪੁਲਿਸ ਵੱਲੋਂ, ਕਾਂਗਰਸ ਪਾਰਟੀ ਵੱਲੋਂ। ਤੇ ਜਨਵਰੀ 2013 ਦੇ ਵਿੱਚ ਇਹ ਅਮਰੀਕਾ ਆਇਆ ਸੀਗਾ। ਤੋ ਇਮੀਗ੍ਰੇਸ਼ਨ ਜੱਜ ਨੇ ਇਹਦੇ ਸਾਰੇ ਕਲੇਮ ਡਿਨਾਈ ਕਰਤੇ, ਬੋਰਡ ਆਫ ਇਮੀਗ੍ਰੇਸ਼ਨ ਨੇ ਵੀ ਡਿਨਾਈ ਕਰਤਾ, ਵਿਦ ਹੋਲਡਿੰਗ ਵੀ ਡਿਨਾਈ ਕਰਤੀ, ਅਸਾਈਲਮ ਵੀ ਡਿਨਾਈ ਕਰਤਾ, ਕੈਟ ਰਿਲੀਫ ਵੀ ਡਿਨਾਈ ਕਰਤਾ। ਸੋ ਆਪਾਂ ਬਾਹਲੀ ਡਿਟੇਲ ਦੇ ਵਿੱਚ ਨਹੀਂ ਜਾਣਾ ਕਿ ਇਹ ਰਿਲੀਫ ਕੀ ਆ, ਆਪਾਂ ਕਾਫੀ ਵਾਰੀ ਕਿਉਂਕਿ ਆਪਣੇ ਸ਼ੋਅ ਤੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ।
ਸੋ ਜੀ। ਹੁਣ ਇਹ ਐਕਸਪੈਕਟੇਸ਼ਨ ਹੈ ਕਿ ਆਡੀਅנס ਨੂੰ ਥੋੜ੍ਹਾ ਜਿਹਾ ਆਪਣੇ ਆਪ ਐਡਵਾਂਸ ਹੋਣਾ ਪੈਣਾ, ਕਿਉਂਕਿ ਆਪਾਂ ਬਿਲਕੁਲ ABC ਤੋਂ ਨਹੀਂ ਸਾਰਾ ਕੁਛ ਸ਼ੁਰੂ ਕਰ ਜੀ। ਸਕਦੇ। ਸੋ ਇਹਦੇ ਫੈਕਟਸ ਕੀ ਸੀ ਇਸ ਕੇਸ ਦੇ ਵਿੱਚ? ਸੋ ਪਹਿਲਾਂ ਤਾਂ ਨਾ ਇਹਦੇ ਵਿੱਚ ਮੇਨ ਸੀਗਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਿਹੜਾ ਸਰਕਿਟ ਕੋਰਟ ਆ ਉਹ ਕਹਿੰਦਾ ਕਿ ਉਹਨੇ ਇੱਕ ਰੀਜ਼ਨੇਬਲ ਐਨਾਲਿਸਿਸ ਨਹੀਂ ਕੀਤਾ। ਐਨਾਲਿਸਿਸ ਦਾ ਮਤਲਬ ਕਿ ਉਹਨਾਂ ਨੇ ਇੰਨੀ ਡੂੰਘਾਈ ਦੇ ਵਿੱਚ ਨਹੀਂ ਗਏ ਕਿ ਜਿਹੜੇ ਜਿਹੜੇ ਖਤਰੇ ਸਿੰਘ ਨੂੰ, ਨਰਿੰਦਰਪਾਲ ਨੂੰ ਜਿਹੜੇ ਪਰਸਨਲ ਉੱਤੇ ਹਮਲੇ ਹੋਏ ਸੀਗੇ, ਜਿਹੜੇ ਲੋਕਾਂ ਨੇ ਇਹਨੂੰ ਤੰਗ ਕੀਤਾ ਸੀਗਾ, ਕਿ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਕਿਤੇ ਉਹ ਇੰਡੀਆ ਦੇ ਵਿੱਚ ਇੱਕ ਜਰਨਲ ਜਗ੍ਹਾ ਤੇ ਜਾਂ ਕਿਸੇ ਸਪੈਸੀਫਿਕ ਕਹਿ ਲਓ ਕਿ ਇੱਕ ਸਟੇਟ ਦੇ ਵਿੱਚ ਜਾਂ ਇੱਕ ਸਿਟੀ ਦੇ ਵਿੱਚ ਕੀ ਉਹ ਕਿੱਥੇ ਜਾ ਸਕਦਾ ਸੀਗਾ ਕਿ ਨਹੀਂ ਜਾ ਸਕਦਾ ਸੀਗਾ। ਸੋ ਫੈਕਟ ਕੇਸ ਦੇ ਬੇਸਿਕਲੀ ਇਹ ਸੀਗੇ ਕਿ ਸਿਟੀਜ਼ਨ ਸੀਗਾ ਇੰਡੀਆ ਦਾ, ਜਨਵਰੀ 27 2013 ਨੂੰ ਨੋਗੈਲਸ ਪੋਰਟ ਆਫ ਐਂਟਰੀ ਤੋਂ ਇਹਨੇ ਬਿਨਾਂ ਪੇਪਰਾਂ ਦੇ ਐਂਟਰੀ ਮਾਰੀ, ਕੋਈ ਡਾਕੂਮੈਂਟ ਨਹੀਂ ਸੀਗਾ। ਜਦੋਂ ਇਦਾਂ ਹੁੰਦਾ ਤਾਂ ਫਿਰ ਤੁਹਾਨੂੰ ਅਸਾਈਲਮ ਆਫਿਸ ਫੜ ਕੇ ਡਿਟੈਂਸ਼ਨ 'ਚ ਪਾ ਦਿੰਦਾ, ਉੱਥੇ ਤੁਹਾਡੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ, ਬਿਆਨ ਕਿਹਾ ਜਾਂਦਾ ਉਹਨੂੰ। ਸੋ ਇਹਨੇ ਆਪਣੇ ਬਿਆਨ ਪਾਸ ਕਰ ਲਏ। ਇਸ ਤੋਂ ਬਾਅਦ ਬਾਹਰ ਆ ਕੇ ਇਹਨੇ ਅਸਾਈਲਮ ਦੀ, ਵਿਦਹੋਲਡਿੰਗ ਦੀ ਤੇ ਕੈਟ ਰਿਲੀਫ ਦੀ ਅਰਜੀ ਪਾਈ। ਫਿਰ ਇਹਦੀ ਇਮੀਗ੍ਰੇਸ਼ਨ ਜੱਜ ਮੋਰੇ ਹੀਅਰਿੰਗ ਹੋਈ। ਇਮੀਗ੍ਰੇਸ਼ਨ ਜੱਜ ਮੋਰੇ ਇਹਨੇ ਇਹ ਕਿਹਾ ਕਿ ਇਹ ਇੱਕ ਸਿੱਖ ਆ, ਆਮ ਪਾਰਟੀ ਦਾ ਮੈਂਬਰ ਆ, ਸਿੱਖਾਂ ਦੇ ਹੱਕਾਂ ਲਈ ਲੜਦਾ ਤੇ ਜਿਹੜੇ ਪ੍ਰੋ ਖਾਲਿਸਤਾਨੀ ਇਹਦਾ ਜਿਹੜੇ ਵਿਚਾਰ ਆ, ਇੰਡੀਪੈਂਡੈਂਟ ਖਾਲਿਸਤਾਨ ਸਟੇਟ ਦੀ ਇਹ ਸ਼ਾਂਤਮਈ ਤਰੀਕੇ ਨਾਲ ਮੰਗ ਕਰਦਾ। ਜੀ। ਸੋ ਇਹਦੇ ਵਿੱਚ ਅੱਗੇ ਫਿਰ ਇਹਨੇ ਇਹ ਕਿਹਾ ਕਿ ਜਦੋਂ ਉਹਨੂੰ ਜੱਜ ਨੇ ਪੁੱਛਿਆ ਕਿ ਤੇਰੀ ਕੀ ਗਤੀਵਿਧੀਆਂ ਸੀਗੀਆਂ, ਇਹ ਕਹਿੰਦਾ ਕਿ ਮੈਂ ਮਾਨ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਸੀਗੀਆਂ ਉਹ ਅਟੈਂਡ ਕੀਤੀਆਂ, ਜਿਹੜੇ ਪੈਨਫਲੇਟ ਵਗੈਰਾ, ਬਰੋਸ਼ਰ ਵਗੈਰਾ ਜਿਹੜੇ ਉਹਨਾਂ ਦੇ ਹੁੰਦੇ ਆ ਉਹ ਡਿਸਟ੍ਰੀਬਿਊਟ ਕੀਤੇ, ਕੰਧਾਂ ਵਗੈਰਾ ਤੇ ਪੋਸਟਰ ਲਾਏ, ਜਿਹਦੇ ਕਰਕੇ ਕਿ ਮੈਨੂੰ ਕਾਫੀ ਧਮਕੀਆਂ ਆਈਆਂ ਤੇ ਫਿਜ਼ੀਕਲੀ ਨੁਕਸਾਨ ਪਹੁੰਚਿਆ। ਸੋ ਇਹਨੇ ਦੱਸਿਆ ਕਿ ਹੁਣ ਇਹ ਜਿਹੜੇ ਕੇਸ ਜਿਹਨਾਂ ਦੇ ਚੱਲਦੇ ਆ, ਜਿਹੜੇ ਆਉਣ ਵਾਲੇ ਆ, ਇਹਨੂੰ ਧਿਆਨ ਨਾਲ ਸੁਣਿਓ। ਸੋ ਇਹਨੇ ਪਹਿਲਾਂ ਆਪਣੀ ਮੈਂਬਰਸ਼ਿਪ ਦੱਸੀ, ਫਿਰ ਇਹਨੇ ਆਪਣਾ ਲੈਵਲ ਦੱਸਿਆ ਕੀ ਕੰਮ ਕਰਦਾ, ਫਿਰ ਇਹਨੇ ਇਹਦੇ ਕਰਕੇ ਦੱਸਿਆ ਕਿ ਮੈਨੂੰ ਨੁਕਸਾਨ ਕੀ ਪਹੁੰਚਿਆ। ਇਹ ਕਹਿੰਦਾ ਕਿ ਮੈਨੂੰ ਮਈ ਜੂਨ 2008 ਦੇ ਵਿੱਚ ਪਹਿਲਾਂ ਫੋਨ ਤੇ ਧਮਕੀਆਂ ਆਈਆਂ ਤੇ ਫਿਰ ਉਸ ਤੋਂ ਬਾਅਦ ਅਕਤੂਬਰ 2012 ਚ ਵੀ ਮੈਨੂੰ ਧਮਕੀ ਆਈ। ਜੂਨ 2008 ਦੇ ਵਿੱਚ ਪੁਲਿਸ ਨੇ ਇਹਨੂੰ ਅਰੈਸਟ ਕਰ ਲਿਆ ਕਿਉਂਕਿ ਇਹ ਲਿਟਰੇਚਰ ਬਣ ਰਿਹਾ ਸੀਗਾ ਮਾਨ ਪਾਰਟੀ ਦਾ, ਤੇ ਇਹਨੂੰ 6 ਦਿਨ ਜੇਲ੍ਹ ਦੇ ਵਿੱਚ ਰੱਖਿਆ ਤੇ ਲੈਦਰ ਸਟ੍ਰੈਪ ਨਾਲ, ਪਟੇ ਦੇ ਨਾਲ ਇਹਨੂੰ ਕੁੱਟਿਆ। ਜੀ। ਉਸ ਤੋਂ ਬਾਅਦ ਅਗਸਤ 2010 ਦੇ ਵਿੱਚ ਇਹਨੂੰ ਪੁਲਿਸ ਨੇ ਅਰੈਸਟ ਕਰਕੇ ਫਿਰ ਡਿਟੇਨ ਕਰ ਲਿਆ 10 ਦਿਨਾਂ ਦੇ ਲਈ, ਕਿਉਂਕਿ ਇਹ ਜਿਹੜਾ ਇੰਡੀਅਨ ਇੰਡੀਪੈਂਡੈਂਸ ਡੇ ਤੇ ਆਜ਼ਾਦੀ ਦੇ ਦਿਨ ਪ੍ਰੋਟੈਸਟ ਕਰ ਰਿਹਾ ਸੀਗਾ, ਜੀ। ਖਿਲਾਫ ਬੋਲ ਰਿਹਾ ਸੀਗਾ ਇੰਡੀਆ ਦੇ। ਤੇ ਇਹਨੂੰ ਫਿਰ ਉਦੋਂ ਉਹਨਾਂ ਨੇ ਮੁੱਕਿਆਂ ਨਾਲ, ਲੱਕੜ ਦੀਆਂ ਡੰਡੀਆਂ ਨਾਲ ਕੁੱਟਿਆ ਤੇ ਇਹਨੂੰ ਡਿਮਾਂਡ ਕੀਤੀ ਕਿ ਇਹ ਆਪਣੀ ਜਿਹੜੀ ਮੰਗ ਹੈਗੀ ਆ ਸੈਪਰੇਟ ਸਿੱਖ ਸਟੇਟ ਦੀ ਉਹ ਛੱਡ ਦੇਵੇ ਤੇ ਮਾਨ ਪਾਰਟੀ ਦੀ ਮੈਂਬਰਸ਼ਿਪ ਛੱਡ ਦੇਵੇ। ਅਗੇਨ ਮੈਂ ਦੱਸ ਦਵਾਂ, ਇਹ ਮੇਰੇ ਫੈਕਟ ਨਹੀਂ ਹੈ, ਇਹ ਕਿਸੇ ਦੇ ਕੇਸ ਦੇ ਵਿੱਚ ਕਿਸੇ ਨੇ ਆਲਰੇਡੀ ਕਿਹਾ ਹੋਇਆ ਵਾ। ਸੋ ਇਹ ਜਿਹੜਾ ਕੇਸ ਆ ਆਲਰੇਡੀ ਡਿਸਾਈਡ ਹੋਇਆ ਹੈ, ਉਹਦੇ ਤੇ ਆਪਾਂ ਡਿਸਕਸ ਕਰ ਰਹੇ ਹਾਂ ਤੇ ਤੇ ਆਲਰੇਡੀ ਇਹ ਪਬਲਿਸ਼ ਹੋ ਗਿਆ ਹੈ ਜੀ। ਹਾਂ, ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਕੀ ਹੋਇਆ ਸੀਗਾ, ਹਨਾ। ਸੋ ਜਨਵਰੀ 2012 ਦੇ ਵਿੱਚ ਇਹਨੂੰ ਫਿਰ ਦੁਬਾਰਾ ਪੁਲਿਸ ਨੇ ਅਰੈਸਟ ਕਰ ਲਿਆ ਤੇ ਇਸ ਵਾਰੀ ਪੁਲਿਸ ਸਟੇਸ਼ਨ ਲੈ ਗਈ, ਉੱਥੇ ਜਾ ਕੇ ਇਹਨੂੰ ਕੁੱਟਿਆ। ਇਸ ਤੋਂ ਬਾਅਦ ਇਹਨੇ ਦੱਸਿਆ ਜਦੋਂ ਇਹ ਬਾਹਰ ਆਇਆ, ਕਾਂਗਰਸ ਪਾਰਟੀ ਦੇ ਮੈਂਬਰ ਨੇ ਫਿਰ ਇਹਨੂੰ ਅਪ੍ਰੈਲ 2012 ਦੇ ਵਿੱਚ ਕੁੱਟਿਆ, ਜਦੋਂ ਇਹ ਇੱਕ ਮਾਨ ਪਾਰਟੀ ਦੀ ਬਲੱਡ ਡੋਨੇਸ਼ਨ, ਜਿਹੜੀ ਬਲੱਡ ਕੈਂਪ ਹੁੰਦਾ, ਉੱਥੋਂ ਜਦੋਂ ਇਹ ਵਾਪਸ ਆ ਰਿਹਾ ਸੀਗਾ। ਉਸ ਤੋਂ ਬਾਅਦ ਫਿਰ ਇਹਨੂੰ ਸਪਟੰਬਰ 2012 ਦੇ ਵਿੱਚ ਮਾਨ ਪਾਰਟੀ ਦਾ ਇਵੈਂਟ ਜਦੋਂ ਅਟੈਂਡ ਕਰਕੇ ਆ ਰਿਹਾ ਸੀ, ਫਿਰ ਦੁਬਾਰਾ ਇਹਨੂੰ ਕਾਂਗਰਸ ਨੇ ਕੁੱਟਿਆ। ਸੋ ਇਹਦਾ ਜਿਹੜਾ ਰੈਕੋਰਡ ਸੀਗਾ, ਥੱਲੇ ਦੇ ਵਕੀਲ ਨੇ ਸਬਮਿਟ ਕੀਤਾ ਕਿ ਹਸਪਤਾਲ ਦੀ ਇਹਦੀ ਕੀ ਟ੍ਰੀਟਮੈਂਟ ਹੋਈ, ਕਿੱਥੇ ਹੋਈ, ਡਾਕਟਰ ਵਗੈਰਾ ਦੀਆਂ ਪਰਚੀਆਂ, ਕਿ ਮਲਟੀਪਲ ਦਿਨ ਇਹਨੂੰ ਹਸਪਤਾਲ 'ਚ ਰਹਿਣਾ ਪਿਆ। ਇਹ ਸਾਰਾ ਜਿਹੜਾ ਨੁਕਸਾਨ ਤੋਂ ਬਾਅਦ ਇਹਨੂੰ ਇੰਡੀਆ ਛੱਡਣਾ ਪਿਆ ਤੇ ਭੱਜ ਕੇ ਅਮਰੀਕਾ ਆ ਗਿਆ ਨਵੰਬਰ 2012 ਦੇ ਵਿੱਚ ਇਹਨੇ ਇੰਡੀਆ ਛੱਡਤਾ। ਜੀ। ਫਿਰ ਸਿੰਘ ਨੇ ਦੱਸਿਆ ਕਿ ਜਦੋਂ ਇਹਨੇ ਇੰਡੀਆ ਛੱਡਤਾ, ਪੁਲਿਸ ਇਸ ਤੋਂ ਬਾਅਦ ਵੀ ਇਹਨੂੰ ਲੱਭਦੀ ਰਹੀ, ਇਹਦੇ ਘਰੇ ਗਈ, ਕਈ ਵਾਰੀ ਪੁੱਛਿਆ ਕਿ ਕੌਣ ਆ। ਫਰਵਰੀ 2014 ਦੇ ਵਿੱਚ ਪੁਲਿਸ ਤੇ ਕਾਂਗਰਸ ਪਾਰਟੀ ਇਹਦੇ ਘਰੇ ਗਈ, ਇਹਦੇ ਪਿਤਾ ਜੀ ਦੇ ਉੱਤੇ ਹਮਲਾ ਕੀਤਾ ਤੇ ਜਿਹਦੇ ਕਰਕੇ ਕਿ ਧੱਕਾ ਮੁੱਕੀ ਕਰਕੇ ਉਹਦੇ ਬਾਪੂ ਦੀ ਬਾਂਹ ਟੁੱਟ ਗਈ। ਜੀ। ਫਿਰ ਇਹਨੇ ਸਿੰਘ ਨੇ ਜੱਜ ਮੋਰੇ ਕਿਹਾ ਕਿ ਕਿਸੇ ਵੀ ਹੋਰ ਜਗ੍ਹਾ ਪੰਜਾਬ ਦੇ ਵਿੱਚ, ਪੰਜਾਬ ਜਾਂ ਪੰਜਾਬ ਤੋਂ ਬਾਹਰ ਜਾ ਕੇ ਇਹਦੇ ਲਈ ਰਹਿਣਾ ਸੌਖਾ ਨਹੀਂ ਹੈਗਾ, ਕਿਉਂਕਿ ਇਹ ਮਾਨ ਪਾਰਟੀ ਦਾ ਵਰਕਰ ਆ ਤੇ ਪੁਲਿਸ ਇਹਨੂੰ ਲੱਭੂਗੀ ਤੇ ਇਹਨੂੰ ਮਾਰ ਸਕਦੀ ਆ। ਹੁਣ ਆਹ ਚੀਜ਼ ਇਹਨੇ ਕਹੀ, ਠੀਕ ਆ। ਹੁਣ ਇਸ ਚੀਜ਼ ਦੇ ਉੱਤੇ ਜਦੋਂ ਇਹਨੂੰ ਰੀਲੋਕੇਸ਼ਨ ਦੇ ਮੁੱਦੇ ਤੇ ਇਹਦੀ ਗੱਲ ਹੋਈ, ਇਹਨੇ ਇਹ ਕਿਹਾ ਕਿ ਮੈਨੂੰ, ਕਿਉਂਕਿ ਮੈਂ ਮਾਨ ਪਾਰਟੀ ਦਾ ਮੈਂਬਰ ਹੈਗਾ, ਮੈਨੂੰ ਥੱਲੇ ਜਾ ਕੇ ਲੱਭ ਕੇ ਮਾਰ ਸਕਦੀ ਹੈ। ਸੋ ਇਹਨੇ ਇੰਨਾ ਕਿਹਾ ਸੀਗਾ। ਇਹਦੇ ਕਰਕੇ ਹੁਣ ਇਹਦਾ ਜਿਹੜਾ ਕੇਸ ਆ, ਦੇਖਦੇ ਆ ਕਿ ਜੱਜ ਨੇ ਕੀ ਫਿਰ ਕਹਿਣਾ ਇਹਦੇ ਉੱਤੇ। ਸੋ ਕੀ ਜੱਜ ਨੇ ਜਿਹੜਾ ਡਿਸਾਈਡ ਕੀਤਾ ਇਹਦਾ ਫਿਰ ਬਾਅਦ ਦੇ ਵਿੱਚ? ਜੀ, ਜੱਜ ਨੇ ਇਹਦੇ ਜੀ ਸਾਰੇ ਜਿਹੜੇ ਰਿਲੀਫ ਸੀਗੇ ਤਿੰਨੋਂ ਹੀ, ਵਿਦਹੋਲਡਿੰਗ ਆਫ ਰਿਮੂਵਲ, ਅਸਾਈਲਮ ਦਾ ਕੇਸ ਤੇ ਕੈਟ ਰਿਲੀਫ ਜਿਹੜਾ ਉਹ ਹੈਗਾ, ਉਹ ਡਿਨਾਈ ਕਰਤਾ। ਜੱਜ ਨੇ ਇਹ ਕਿਹਾ ਕਿ ਹੁਣ ਕੀ ਹੁੰਦਾ ਕਿ ਜਦੋਂ ਕੋਈ ਵੀ ਬੰਦਾ ਇੱਕ ਵਾਰੀ ਦਿਖਾ ਦਿੰਦਾ, ਕਿ ਲਾਅ ਇਹ ਕਹਿੰਦਾ ਕਿ ਜਦੋਂ ਇੱਕ ਵਾਰੀ ਕਿਸੇ ਬੰਦੇ ਨੇ ਇਹ ਦੱਸਦਾ ਕਿ ਉਹਨੂੰ
ਪਾਸਟ ਪਰਸੀਕਿਊਸ਼ਨ ਹੋਈ ਹੈ, ਮਤਲਬ ਕਿ ਉਹਨੂੰ ਪਹਿਲਾਂ ਹਮਲਾ ਆਲਰੇਡੀ ਹੋਇਆ, ਉੱਤੇ ਕੁੱਟਮਾਰ ਹੋਈ, ਨੁਕਸਾਨ ਪਹੁੰਚਿਆ, ਉਹਨੂੰ ਕਹਿੰਦੇ ਪਾਸਟ ਪਰਸੀਕਿਊਸ਼ਨ। ਜੀ, ਜਦੋਂ ਇੱਕ ਵਾਰੀ ਤੁਸੀਂ ਪਾਸਟ ਪਰਸੀਕਿਊਸ਼ਨ ਡੈਮੋਨਸਟ੍ਰੇਟ ਕਰ ਦਿਓ, ਕੋਰਟ ਕਚਹਿਰੀਆਂ ਦੇ ਵਿੱਚ ਕੀ ਹੁੰਦਾ ਕਿ ਇੱਕ ਚੀਜ਼ ਹੁੰਦੀ ਹੈ ਬਰਡਨ ਆਫ ਪ੍ਰੂਫ। ਬਰਡਨ ਆਫ ਪ੍ਰੂਫ ਦਾ ਮਤਲਬ ਹੁੰਦਾ ਕਿ ਕਿਹਦੀ ਜ਼ਿੰਮੇਵਾਰੀ ਆ ਐਵੀਡੈਂਸ ਪ੍ਰੈਜ਼ੈਂਟ ਕਰਨਾ, ਹੈ ਨਾ। ਹੁਣ ਇਹਨੇ ਇੱਕ ਵਾਰੀ ਜੇ ਪਾਸਟ ਪਰਸੀਕਿਊਸ਼ਨ ਦਿਖਾਤੀ ਕਿ ਮੇਰੇ ਨਾਲ ਇਦਾਂ ਹੋਇਆ, ਜਿਹੜਾ ਬਰਡਨ ਆਫ ਪ੍ਰੂਫ ਆ ਉਹ ਗਵਰਨਮੈਂਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲ ਸ਼ਿਫਟ ਹੋ ਜਾਂਦਾ। ਮਤਲਬ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਸ਼ੋਅ ਕਰਨਾ ਕਿ ਇਹ ਕਿਸੇ ਹੋਰ ਕੰਟਰੀ ਦੇ ਵਿੱਚ ਥੱਲੇ ਜਾ ਕੇ ਰੀਲੋਕੇਟ ਹੋ ਸਕਦਾ ਕਿ ਨਹੀਂ ਹੋ ਸਕਦਾ। ਜੀ, ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਇਹ ਕਨਕਲੂਡ ਕੀਤਾ ਕਿ ਜਿਹੜੀ ਉਹ ਪ੍ਰਿਜ਼ੰਪਸ਼ਨ ਸੀਗੀ ਕਿ ਇਹਨੂੰ ਫਿਊਚਰ 'ਚ ਹਮਲਾ ਹੋਊਗਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹ ਵਾਲਾ ਆਪਣਾ ਜਿਹੜਾ ਬਰਡਨ ਆ ਉਹ ਮੀਟ ਕਰ ਲਿਆ। ਸੋ ਜਿਹੜਾ ਜੱਜ ਸੀਗਾ, ਉਹਨੇ ਸਾਰੇ ਜਿਹੜੇ ਵੀ ਇਹਦੇ ਵਕੀਲ ਨੇ, ਕੰਟਰੀ ਕੰਡੀਸ਼ਨ ਦਾ ਐਵੀਡੈਂਸ ਸੀਗਾ, ਜਿਹੜੀ ਇਹਦੇ ਬਿਆਨ ਸੀਗੇ, ਐਫੀਡੇਵਿਟ ਸੀਗੇ, ਡਾਕਟਰ ਵਗੈਰਾ ਦਾ, ਹਰੇਕ ਚੀਜ਼ ਉਹਨੇ ਕੰਸੀਡਰ ਕੀਤੀ ਤੇ ਉਹਨੇ ਇਹ ਕਿਹਾ ਕਿ ਮੇਰਾ ਇਹ ਮੰਨਣਾ ਹੈਗਾ ਕਿ ਸਿੰਘ ਥੱਲੇ ਸੇਫਲੀ ਤੇ ਰੀਜ਼ਨੇਬਲੀ, ਸੋ ਦੋ ਚੀਜ਼ਾਂ, ਇੱਕ ਹੋ ਗਿਆ ਸੇਫਲੀ, ਇੱਕ ਹੈਗਾ ਰੀਜ਼ਨੇਬਲੀ, ਕਿ ਇਹ ਪੰਜਾਬ ਤੋਂ ਬਾਹਰ ਰੀਲੋਕੇਟ ਕਰ ਸਕਦਾ। ਇਮੀਗ੍ਰੇਸ਼ਨ ਜੱਜ ਜਿਹੜਾ, ਉਹਨੇ ਕਿਹਾ ਕਿ ਜਿਹੜਾ ਲੋ ਲੈਵਲ ਮਾਨ ਪਾਰਟੀ ਦਾ ਮੈਂਬਰ ਹੈਗਾ, ਉਹਨੂੰ ਇੰਡੀਅਨ ਦੀ ਸੈਂਟਰਲ ਗਵਰਨਮੈਂਟ ਲੱਭਦੀ ਨਹੀਂ ਪਈ, ਨਾ ਹੀ ਉਹਨੂੰ ਕੋਈ ਇਦਾਂ ਦਾ ਸਾਡੇ ਕੋਲ ਸਬੂਤ ਹੈਗਾ ਕਿ ਉਹਨੂੰ ਪੰਜਾਬ ਤੋਂ ਬਾਹਰ ਜਾ ਕੇ ਪੁਲਿਸ ਟਾਰਗੇਟ ਕਰੂਗੀ ਜਾਂ ਗਵਰਨਮੈਂਟ ਉਹਨੂੰ ਲੱਭੂਗੀ। ਨਾ ਹੀ ਕੋਈ ਇਦਾਂ ਦਾ ਐਵੀਡੈਂਸ ਪੇਸ਼ ਕੀਤਾ ਗਿਆ ਜਿਹਦੇ ਵਿੱਚ ਕਿ ਕੋਈ ਵੀ ਇਦਾਂ ਦੀ ਖਬਰ ਹੋਵੇ ਜਿਹਦੇ ਵਿੱਚ ਕਿ ਇਹ ਹੋਵੇ ਕਿ ਕਾਂਗਰਸ ਪਾਰਟੀ ਇਦਾਂ ਦੇ ਬੰਦਿਆਂ ਨੂੰ ਬਾਹਰ ਜਾ ਕੇ ਪੰਜਾਬ ਤੋਂ ਲੱਭਦੀ ਆ। ਜੀ, ਤੇ ਫਿਰ ਸੋ ਇਹ ਤਾਂ ਹੋ ਗਿਆ ਸੇਫ ਰੀਲੋਕੇਸ਼ਨ ਦਾ। ਤੇ ਜੱਜ ਨੇ ਕਿਹਾ ਕਿ ਇਹ ਰੀਲੋਕੇਸ਼ਨ ਰੀਜ਼ਨੇਬਲ ਆ। ਰੀਜ਼ਨੇਬਲ ਦਾ ਮਤਲਬ ਕਿ ਸਿੰਘ ਐਕਚੁਅਲੀ ਜਾ ਸਕਦਾ ਕਿ ਨਹੀਂ ਜਾ ਸਕਦਾ। ਸੋ ਜੱਜ ਨੇ ਕਿਹਾ ਕਿ ਇਹ ਬੜਾ ਤੰਦਰੁਸਤ ਬੰਦਾ ਤੇ ਇਹਦੀਆਂ ਜੌਬ ਦੀਆਂ ਜਿਹੜੀਆਂ ਸਕਿੱਲਸ ਹੈਗੀਆਂ ਕਾਫੀ ਹੈਗੀਆਂ, ਨੌਕਰੀ ਪੇਸ਼ਾ ਲੱਭ ਸਕਦਾ ਥੱਲੇ ਜਾ ਕੇ। ਤੇ ਇਹਨੂੰ ਇਸ ਲਈ ਕਿਉਂਕਿ ਸਿੱਖਾਂ ਨੂੰ ਥੱਲੇ ਇੰਡੀਆ ਦੇ ਵਿੱਚ ਹੋਰ ਕਿਤੇ ਕੋਈ ਵੀ ਸੋ ਥੱਲੇ 1 ਮਿੰਟ ਜੀ ਮੈਂ ਸਟਾਪ ਕਰਾਂ, ਥੱਲੇ ਕਹਿਣ ਦਾ ਮਤਲਬ ਤੁਹਾਡਾ ਇਹ ਆ ਵੀ ਜਿਹੜੀਆਂ ਹੋਰ ਸਟੇਟਸ ਹੈਗੀਆਂ ਜੀ ਇੰਡੀਆ ਦੀਆਂ, ਉਹਨਾਂ 'ਚ ਮੂਵ ਹੋ ਸਕਦਾ। ਜੀ, ਉਹ ਮੈਪ ਦੇ ਵਿੱਚ ਫਿਰ ਸਾਡੀ ਉੱਤੇ ਆਂਦੀ ਤਾਂ ਉਹਦੇ ਹਿਸਾਬ ਜੀ, ਨਾਲ ਹੈਗਾ। ਜੀ, ਜੀ। ਸੋ ਡਾਊਨ ਸਾਊਥ ਹੈ ਨਾ, ਜਿੱਦਾਂ ਕਹਿੰਦੇ ਕਿ ਸਾਊਥ ਵੱਲ ਬੰਦਾ। ਹਾਂਜੀ, ਹਾਂਜੀ, ਹਾਂਜੀ। ਮੈਂ ਕਿਹਾ ਤੇ ਇੱਥੇ ਨਾ ਸੋਚੀ ਜਾਣਾ ਵੀ ਸਾਊਥ ਅਮਰੀਕਾ 'ਚ ਜਾ ਸਕਦਾ। ਹਾਂਜੀ, ਜੀ, ਹਾਂਜੀ, ਜੀ, ਜੀ, ਸੋ ਉਹਨੇ ਬੇਸਿਕਲੀ ਜੱਜ ਨੇ ਕਿਹਾ ਕਿ ਕਿਉਂਕਿ ਇਹਦੀ ਸਿਹਤ ਚੰਗੀ ਆ ਤੇ ਜੌਬ ਦੀਆਂ ਸਕਿੱਲਸ ਹੈਗੀਆਂ ਤੇ ਥੱਲੇ ਇਹ ਜਾ ਸਕਦਾ। ਤੇ ਇਹ ਜਿਹੜਾ ਤੇ ਸਿੰਘ ਨੇ ਹਿਊਮੈਨਿਟੇਰੀਅਨ ਅਸਾਈਲਮ ਵੀ ਅਪਲਾਈ ਕੀਤਾ ਸੀਗਾ, ਕੈਟ ਰਿਲੀਫ। ਤੇ ਜੱਜ ਕਹਿੰਦਾ ਕਿਉਂਕਿ ਇੰਨਾ ਜ਼ਿਆਦਾ ਡੂੰਘਾ ਇਹਨੂੰ ਨੁਕਸਾਨ ਨਹੀਂ ਪਹੁੰਚਿਆ, ਤਾਂ ਕਰਕੇ ਹਿਊਮੈਨਿਟੇਰੀਅਨ ਦੀ ਤੇ ਕੈਟ ਰਿਲੀਫ ਦੀ ਜਿਹੜੀ ਇਹਦੀ ਐਪਲੀਕੇਸ਼ਨ ਆ ਉਹ ਵੀ ਇਹਨੇ ਡਿਨਾਈ ਕਰ ਦਿੱਤੀ। ਤੇ ਫਿਰ ਉਸ ਤੋਂ ਬਾਅਦ ਸਿੰਘ ਨੇ ਆਪਣਾ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹਦੀ ਅਪੀਲ ਲਾਤੀ। ਜੀ। ਤੇ ਫਿਰ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਤੋਂ ਬਾਅਦ ਕੀ ਡਿਸਾਈਡ ਕੀਤਾ? ਸੋ ਜੀ, ਬੋਰਡ ਆਫ ਇਮੀਗ੍ਰੇਸ਼ਨ ਨੇ ਹੁਣ ਜਿੱਦਾਂ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਲੀਗਲ ਸਟੈਂਡਰਡ ਆ ਉਹਨੂੰ ਲੇ ਡਾਊਨ ਕਰਦੇ ਹੋ ਕਿ ਕੀ ਸੀਗਾ। ਸੋ ਇਹਦੇ ਵਿੱਚ ਹੁਣ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉੱਤੇ ਬਰਡਨ ਸੀਗਾ, ਜਿਹੜਾ ਆਪਾਂ ਦੱਸਿਆ ਕਿ ਪਾਸਟ ਪਰਸੀਕਿਊਸ਼ਨ ਬੰਦੇ ਨੇ ਆਲਰੇਡੀ ਦੱਸਤੀ, ਤੇ ਫਿਊਚਰ ਦੇ ਵਿੱਚ ਉਹਨਾਂ ਤੱਕਾ ਹੋਊਗਾ ਇਹਦੀ ਜਿਹੜੀ ਪ੍ਰੀਜ਼ੰਪਸ਼ਨ ਹੈ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਬਰਡਨ ਹੈਗਾ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ ਆਪਣਾ ਬਰਡਨ ਜਿਹੜਾ ਆਲਰੇਡੀ ਮੀਟ ਕਰ ਲਿਆ। ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹੀ ਕਿਹਾ, BIA ਇਹਨੂੰ ਕਹਿੰਦੇ ਆ। ਸੋ BIA ਨੇ ਇਹ ਕਿਹਾ ਕਿ ਇਹਨੂੰ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ, ਅਸਾਈਲਮ, ਕੈਟ ਰਿਲੀਫ ਕੁਛ ਨਹੀਂ ਇਹਨੂੰ ਮਿਲਣਾ। ਤੇ ਇਸ ਤੋਂ ਬਾਅਦ ਇਹਦੀ ਜਿਹੜੀ ਜਦੋਂ ਇਹਦਾ ਡਿਨਾਈ ਕਰਤਾ BIA ਨੇ, ਇਸ ਤੋਂ ਬਾਅਦ ਇਹਨੇ ਦੁਬਾਰਾ ਮੋਸ਼ਨ ਟੂ ਰੀਕਨਸੀਡਰ ਫਾਈਲ ਕੀਤੀ ਦੁਬਾਰਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ। ਉੱਤੇ ਇਹਨੇ ਆਰਗਿਊ ਕੀਤਾ ਕਿ ਜਿਹੜਾ ਐਵੀਡੈਂਸ ਆਲਰੇਡੀ ਪੇਸ਼ ਕੀਤਾ ਗਿਆ ਸਰਕਾਰ ਵੱਲੋਂ ਉਹ ਇੰਨਾ ਡੂੰਘਾ ਨਹੀਂ ਸੀਗਾ, ਜਿਹਦੇ ਕਰਕੇ ਕਿ BIA ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀਗਾ ਕਿ ਇਹ ਪੰਜਾਬ ਤੋਂ ਬਾਹਰ ਸੇਫ ਹੈਗਾ। ਸੋ ਉਹਨੇ ਹੀ ਦੁਬਾਰਾ ਰੀਕਨਸੀਡਰੇਸ਼ਨ ਫਾਈਲ ਕੀਤੀ ਕਿ ਦੁਬਾਰਾ ਤੁਸੀਂ ਇੱਕ ਵਾਰੀ ਸਾਰਾ ਐਵੀਡੈਂਸ ਦੇਖੋ। ਸਰਕਾਰ ਨੇ ਕੋਈ ਵੀ ਇਦਾਂ ਦਾ ਐਵੀਡੈਂਸ ਨਹੀਂ ਪੇਸ਼ ਕੀਤਾ ਜਿਹਦੇ ਨਾਲ ਕਿ BIA ਨੂੰ ਪ੍ਰੂਵ ਹੋ ਸਕੇ ਕਿ ਇਹ ਥੱਲੇ ਜਾ ਸਕਦਾ। ਸੋ ਉਹਨੇ ਕਿਹਾ ਕਿ ਜਿਹੜਾ ਸੋ ਇਹਦੇ ਵਕੀਲ ਨੇ ਹੁਣ ਇੱਥੇ ਕਾਫੀ ਕ੍ਰੀਏਟਿਵ ਕੰਮ ਕੀਤਾ, ਵਧੀਆ ਕੰਮ ਕੀਤਾ। ਉਹਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਨੇ ਇੱਕ ਕੰਟਰੀ ਦੇ ਵਿੱਚ ਇੱਕ ਸਪੈਸੀਫਿਕ ਏਰੀਆ ਨਹੀਂ ਦੱਸਿਆ, ਜਿੱਦਾਂ ਮੰਨ ਲਓ ਕਿ ਕੋਈ ਸਟੇਟ ਜੀ, ਜਾਂ ਕੋਈ ਸਿਟੀ। ਹਾਂਜੀ, ਉਹਨੇ ਆ ਪੁਆਇੰਟ ਆਊਟ ਨਹੀਂ ਕੀਤਾ ਆਪਣੇ ਡਿਸੀਜਨ ਦੇ ਵਿੱਚ ਕਿ ਇਹ ਕਿੱਥੇ ਜਾ ਕੇ ਰਹਿ ਸਕਦਾ, ਇੱਕ ਸਪੈਸੀਫਿਕ ਏਰੀਆ ਨਹੀਂ ਦੱਸਿਆ। ਉਹਨੇ ਇੱਕ ਜਨਰਲ ਜਿਹਾ ਉਹ ਦੱਸਿਆ ਕਿ ਇਹ ਪੰਜਾਬ ਤੋਂ ਬਾਹਰ ਜਾ ਸਕਦਾ। ਸੋ ਇਹਦੇ ਵਕੀਲ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਬਹੁਤ ਵੱਡੀ ਜਗ੍ਹਾ ਹੈਗੀ, ਕਿਉਂਕਿ ਉਹ ਇੱਕ ਸਪੈਸੀਫਿਕ ਏਰੀਆ ਨਹੀਂ ਹੈਗਾ, ਤਾਂ ਕਰਕੇ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਆ ਉਹ ਗਲਤ ਹੈਗਾ। ਤੇ BIA ਦਾ ਕੋਈ ਬੇਸਿਸ ਨਹੀਂ ਹੈਗਾ ਇਹ ਡਿਸੀਜਨ ਦਾ। ਸਪੈਸ਼ਲੀ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਥੱਲੇ ਜਾ ਕੇ ਕੰਮ ਕਰ ਸਕਦਾ, ਇੰਪਲੋਇਮੈਂਟ ਲੈ ਸਕਦਾ, ਉਹਦੇ ਬੇਸ ਤੇ ਤੁਹਾਨੂੰ ਇਹ ਫੈਸਲਾ ਜਿਹੜਾ ਨਹੀਂ ਕਰਨਾ ਚਾਹੀਦਾ ਸੀਗਾ। ਤੁਹਾਨੂੰ ਇੱਕ ਸਪੈਸੀਫਿਕ ਜਿਹੜਾ ਏਰੀਆ ਉਹ ਦੱਸਣਾ ਚਾਹੀਦਾ ਸੀਗਾ। ਸੋ ਇਹ ਸਿੰਘ ਨੇ ਆਪਣੀ ਆਰਗੂਮੈਂਟ ਕੀਤੀ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਸਿੰਘ ਦੀ ਆਰਗੂਮੈਂਟ ਰਿਜੈਕਟ ਕਰਤੀ। ਉਹਨੇ ਕਿਹਾ ਕਿ ਨਹੀਂ, ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਇਮੀਗ੍ਰੇਸ਼ਨ ਜੱਜ ਨੇ ਕੋਈ ਸਪੈਸੀਫਿਕ ਏਰੀਆ ਜਾਂ ਸਟੇਟ ਜਾਂ ਸਿਟੀ ਤੈਨੂੰ ਡੈਜ਼ਿਗਨੇਟ ਕਰਨੀ ਆ। ਸੋ ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹਦੀ ਪਹਿਲੀ ਜਿਹੜੀ ਅਪੀਲ ਉਹ ਵੀ ਡਿਨਾਈ ਕਰਤੀ। ਫਿਰ ਇਹਦੀ ਜਿਹੜੀ ਮੋਸ਼ਨ ਟੂ ਰੀਕਨਸੀਡਰ ਸੀਗੀ ਉਹ ਵੀ ਡਿਨਾਈ ਕਰਤੀ।
ਹੁਣ ਜਿਹੜੀਆਂ ਦੋਨੋਂ ਚੀਜ਼ਾਂ ਸੀਗੀਆਂ ਇਹ ਸਰਕਿਟ ਕੋਰਟ ਦੇ ਮੂਹਰੇ ਪਹੁੰਚ ਗਈਆਂ ਤੇ ਉੱਥੇ ਜਾ ਕੇ ਇਹਦੇ ਵਕੀਲ ਨੇ ਉਹ ਦੋਨੋਂ ਕੰਸੋਲੀਡੇਟ ਕਰਤੀਆਂ। ਸੋ ਇਹ ਜਿਹੜੇ ਸਾਰੇ ਮੁੱਦੇ ਆ ਹੁਣ ਇਹ ਸਰਕਿਟ ਕੋਰਟ ਮੂਹਰੇ 9th ਸਰਕਿਟ ਜਿਹੜਾ ਕੈਲੀਫੋਰਨੀਆ ਨੂੰ ਲੱਗਦਾ ਉੱਥੇ ਪੇਸ਼ ਹੋਏ। ਜੀ। ਤੇ ਜਿਹੜਾ ਫਿਰ 9 ਸਰਕਟ ਕੋਰਟ ਆ ਉਹਦੇ ਵਿੱਚ ਕੀ ਡਿਸਾਈਡ ਹੋਇਆ ਫਿਰ? ਜੀ, ਸੋ ਹੁਣ ਏਦਾਂ ਆ ਕਿ ਜਿਹੜਾ ਬੰਦਾ ਆਹ ਸਰਕਿਟ ਕੋਰਟ ਦੇ ਡਿਸੀਜਨ ਨੂੰ ਸਮਝ ਲਊਗਾ ਕਿ ਕੀ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ, ਉਹਨੂੰ ਕਦੀ ਪ੍ਰੋਬਲਮ ਨਹੀਂ ਆਊਗੀ ਕੋਰਟ ਦੇ ਵਿੱਚ। ਸੋ ਤੁਸੀਂ ਜੀ। ਇਹਨੂੰ ਜਿੰਨਾ ਮੈਂ ਬੈਸਟ ਸਮਝਾ ਸਕਦਾ ਮੈਂ ਉਨਾ ਹੀ ਸਮਝਾ ਸਕਦਾ, ਉਸ ਤੋਂ ਜ਼ਿਆਦਾ ਹੁਣ ਬਾਕੀ ਤੁਸੀਂ ਆਪ ਜਿਹੜਾ ਸਿੰਘ ਵਰਸਸ ਵਿਟੇਕਰ 2019 ਦਾ ਡਿਸੀਜਨ ਹੈਗਾ ਉਹਨੂੰ ਜਾ ਕੇ ਪੜ੍ਹ ਸਕਦੇ ਆ ਕੀ ਹੈਗਾ, ਕਿੱਦਾਂ ਦਲੀਲਾਂ ਅਪੀਲਾਂ ਚੱਲਦੀਆਂ ਹੈਗੀਆਂ। ਸੋ ਇਹਦੇ ਸੋ ਵਿੱਚ ਬਿਲਕੁਲ ਇਹ ਵੀ ਜੀ ਆਪਾਂ ਦੱਸਦੇ ਜਾਈਏ ਜਿੰਨੇ ਸਰੋਤਿਆਂ ਨੂੰ ਜਿਨ੍ਹਾਂ ਨੇ ਇਹ ਡਿਸੀਜਨ ਪੜ੍ਹਨਾ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ, ਰਾਈਟ? ਜੀ। ਜੀ। ਸੋ ਸਿੰਘ ਨੇ ਜਿਹੜੀ ਅਪੀਲ ਦੇ ਉੱਤੇ ਚੈਲੰਜ ਕਰਤਾ ਬੋਰਡ ਆਫ ਇਮੀਗ੍ਰੇਸ਼ਨ ਦਾ ਡਿਸੀਜਨ। ਸੋ ਜਦੋਂ ਤੁਸੀਂ ਸਰਕਿਟ ਕੋਰਟ ਦੇ ਕੋਲ ਚੈਲੰਜ ਕਰਦੇ ਹੋ ਉਹਨੂੰ PFR ਕਹਿੰਦੇ ਨੇ, PFR ਫਾਈਲ ਹੋ ਗਈ ਨਾ, ਪਟੀਸ਼ਨ ਫॉर ਰਿਵਿਊ ਕਹਿੰਦੇ ਨੇ ਉਹਨੂੰ। ਸੋ ਜੀ। ਜੇ ਪਟੀਸ਼ਨ ਫॉर ਰਿਵਿਊ ਜਿਹੜਾ ਸਰਕਿਟ ਕੋਰਟ ਦੀ ਮਰਜ਼ੀ ਆ ਕਿ ਜੇ ਤਾਂ ਉਹਨਾਂ ਨੇ ਡਿਨਾਈ ਕਰਤੀ ਮਤਲਬ ਉਹਨੇ ਕਿਹਾ ਕਿ ਨਹੀਂ ਆਪਾਂ ਇਹ ਮੁੱਦੇ ਨੂੰ ਨਹੀਂ ਸੁਣਨਾ, BIA ਨੇ ਸਹੀ ਕੀਤਾ ਹੈ ਨਾ। ਜੇ ਉਹਨਾਂ ਨੇ ਤੁਹਾਡੀ PFR ਗ੍ਰਾਂਟ ਕਰਤੀ ਮਤਲਬ ਫਿਰ ਤੁਹਾਡਾ ਕੇਸ ਅੱਗੇ ਜਾਊਗਾ, ਫਿਰ ਅੱਗੇ ਉਹ ਦੇਖੂਗੇ ਕਿ ਉਹਦੇ ਵਿੱਚ ਕਿੱਦਾਂ ਬਹਿਸ ਹੋਣੀ, ਕੀ ਆਰਗੂਮੈਂਟ ਲਾਇਰ ਨੇ ਪੇਸ਼ ਕਰਨੀ। ਸੋ ਇਹਦੀ PFR ਗ੍ਰਾਂਟ ਹੋ ਗਈ ਤੇ ਉਹਦੇ ਵਿੱਚ ਜਿਹੜਾ ਮੇਨ ਇਹਨਾਂ ਦਾ 9th ਸਰਕਿਟ ਦੀ ਜਿਹੜੀ ਰੀਜ਼ਨਿੰਗ ਸੀਗੀ ਉਹ ਇਹ ਸੀਗੀ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇੱਕ ਇੰਡੀਵਿਜੂਅਲ ਐਨਾਲਿਸਿਸ ਨਹੀਂ ਕੀਤਾ। ਉਹਨਾਂ ਨੇ ਬੜਾ ਇੱਕ ਜਨਰਲ ਜਿਹਾ ਜਿਹੜਾ ਕਿ ਇੰਡੀਆ 'ਚ ਜਾ ਸਕਦਾ ਉਹਦੇ ਬਾਰੇ ਉਹਨਾਂ ਨੇ ਦੱਸਿਆ, ਪਰ ਜਿਹੜਾ ਸਿੰਘ ਨੇ ਸਪੈਸੀਫਿਕਲੀ ਆਪਣੇ ਬੇਸ ਤੇ ਆਪਣੀ ਜੋ ਗਵਾਹੀ ਦਿੱਤੀ ਸੀਗੀ, ਜੋ ਸਬੂਤ ਦਿੱਤੇ ਸੀਗੇ ਉਹਦੇ ਬੇਸ ਤੇ ਉਹਨੂੰ ਇੱਕ ਇੰਡੀਵਿਜੂਅਲ ਜਿਹੜੇ ਸਾਰੇ ਉਹਨੇ ਫੈਕਟ ਦਿੱਤੇ ਉਹਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਫੈਸਲਾ ਇੱਕ ਕਰਨਾ ਚਾਹੀਦਾ ਸੀਗਾ। ਸੋ ਜਿਹੜਾ 9th ਸਰਕਿਟ ਆ ਹੁਣ ਸਰਕਿਟ ਕੋਰਟ, ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਲਾਅ ਉਹ ਦੁਬਾਰਾ ਐਕਸਪਲੇਨ ਕੀਤਾ ਸਾਰਾ ਕਿ ਕੀ ਸੀਗਾ। ਉਹ ਕਹਿੰਦੇ ਕਿ ਜਦੋਂ ਪਾਸਟ ਪਰਸੀਕਿਊਸ਼ਨ ਹੁੰਦੀ ਹੈ ਜਿਹੜਾ ਮਤਲਬ ਕਿ ਪਹਿਲਾਂ ਤੁਹਾਡੇ ਉੱਤੇ ਹਮਲੇ ਹੋਏ ਆ, ਜਦੋਂ ਇੱਕ ਵਾਰੀ ਤੁਹਾਡੇ ਤੇ ਪਹਿਲਾਂ ਹਮਲੇ ਹੋ ਗਏ ਤੇ ਫਿਰ ਇੱਕ ਆਪਾਂ ਅਜ਼ੰਪਸ਼ਨ ਲੈਣੀ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਉੱਤੇ ਹਮਲਾ ਹੋਊਗਾ। ਉਹਨੂੰ ਕਹਿੰਦੇ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਪਹਿਲਾਂ ਵੀ ਡਿਸਕਸ ਕੀਤਾ ਆਪਾਂ ਜੀ। ਕਿ ਇੱਕ ਵਾਰੀ ਤੁਸੀਂ ਪਾਸਟ ਪਰਸੀਕਿਊਸ਼ਨ ਪ੍ਰੂਵ ਕਰਤੀ ਤਾਂ ਆਪਾਂ ਇਹ ਮੰਨ ਕੇ ਚੱਲਾਂ, ਕੋਰਟ ਇਹ ਮੰਨ ਕੇ ਚੱਲੂਗਾ ਕਿ ਫਿਊਚਰ ਦੇ ਵਿੱਚ ਵੀ ਤੁਹਾਨੂੰ ਖਤਰਾ ਹੈਗਾ। ਹੁਣ ਜਿਹੜਾ ਇੱਕ ਅਸਾਈਲਮ ਐਪਲੀਕੈਂਟ ਆ ਉਹਨੇ ਜਦੋਂ ਇਹ ਸ਼ੋਅ ਕਰ ਦਿੱਤਾ ਕਿ ਪਾਸਟ ਪਰਸੀਕਿਊਸ਼ਨ ਉਹਨਾਂ ਹੋਈ ਆ, ਬਰਡਨ ਜਿਹੜਾ ਹੈਗਾ ਉਹ ਗਵਰਨਮੈਂਟ ਤੇ ਆਲਰੇਡੀ ਸ਼ਿਫਟ ਕਰ ਗਿਆ। ਹੁਣ ਗਵਰਨਮੈਂਟ ਨੇ ਇਹ ਪ੍ਰੂਵ ਕਰਨਾ ਹੁੰਦਾ ਕਿ ਜਾਂ ਤਾਂ ਉਹ ਵਾਲਾ ਖਤਰਾ ਸੀਗਾ, ਉਹ ਵਾਲੇ ਕੰਟਰੀ ਦੇ ਹਾਲਾਤ ਸੀਗੇ ਉਹ ਬਦਲ ਗਏ ਆ ਕਿ ਹੁਣ ਫਿਊਚਰ ਦੇ ਵਿੱਚ ਕੋਈ ਇਦਾਂ ਦਾ ਖਤਰਾ ਨਹੀਂ ਹੈਗਾ। ਇੱਕ ਗਵਰਨਮੈਂਟ ਦਾ ਮੈਥਡ ਇਹ ਹੈਗਾ ਕਿ ਉਹ ਦੱਸ ਦੂਗੀ ਕਿ ਸਰਕਾਰਾਂ ਚੇਂਜ ਹੋ ਗਈਆਂ, ਮੁੱਦੇ ਚੇਂਜ ਹੋ ਗਏ, ਕਿ ਉਹ ਚੀਜ਼ ਹੁਣ ਐਗਜ਼ਿਸਟ ਨਹੀਂ ਕਰਦੀ। ਦੂਜਾ ਤਰੀਕਾ ਇਹਨਾਂ ਦੇ ਕੋਲ ਇਹ ਹੁੰਦਾ ਕਿ ਬੰਦਾ ਥੱਲੇ ਸੇਫਲੀ ਕਿਤੇ ਜਾ ਕੇ, ਰੀਜ਼ਨੇਬਲੀ ਕਿਤੇ ਜਾ ਕੇ ਥੱਲੇ ਰੀਲੋਕੇਟ ਕਰ ਸਕਦਾ। ਸੋ ਸਰਕਿਟ ਕੋਰਟ ਨੇ ਦੁਬਾਰਾ ਜਿਹੜਾ ਲਾਅ ਐਕਸਪਲੇਨ ਕੀਤਾ ਕਿ ਇਹ ਜਿਹੜਾ ਲਾਅ ਆ ਇਹਦੇ ਬੇਸਿਸ ਤੇ ਆਪਾਂ ਅੱਗੇ ਜਾਵਾਂਗੇ। ਫਿਰ ਜਿਹੜਾ ਰੀਲੋਕੇਸ਼ਨ ਦਾ ਐਨਾਲਿਸਿਸ ਹੈਗਾ ਕਿ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ, ਉਹਦੇ ਵਿੱਚ ਸਰਕਿਟ ਕੋਰਟ ਨੇ ਕਿਹਾ ਕਿ ਆਪਾਂ ਦੋ ਚੀਜ਼ਾਂ ਦੇਖਣੀਆਂ। ਸਭ ਤੋਂ ਪਹਿਲੀ ਚੀਜ਼ ਆਪਾਂ ਇਹ ਦੇਖਣੀ ਕਿ ਉਹ ਸੇਫ ਤਰੀਕੇ ਨਾਲ ਰੀਲੋਕੇਟ ਕਰ ਸਕਦਾ, ਮਤਲਬ ਇਹ ਨਹੀਂ ਕਿ ਰਿਸਕ ਲੈ ਕੇ ਉਹ ਕਰ ਲਵੇ ਫਿਰ ਥੱਲੇ ਨੂੰ ਖਤਰਾ ਹੋਵੇ। ਸੋ ਪਹਿਲੀ ਚੀਜ਼ ਇਹ ਦੇਖਣੀ ਆਪਾਂ ਕਿ ਰੀਲੋਕੇਸ਼ਨ ਸੇਫ ਹੈਗੀ ਆ ਕਿ ਨਹੀਂ ਹੈਗੀ ਆ। ਸੋ ਮਤਲਬ ਕਿ ਤੁਹਾਨੂੰ ਤੁਹਾਡੇ ਵਕੀਲ ਨੂੰ ਇਹ ਆਰਗੂਮੈਂਟ ਦੇਣੀ ਪੈਣੀ ਆ ਕਿ ਸੇਫ ਨਹੀਂ ਹੈਗੀ। ਦੂਜਾ ਫਿਰ ਉਹਨੇ ਸਰਕਿਟ ਕੋਰਟ ਨੇ ਕਿਹਾ ਕਿ ਆਪਾਂ ਇਹ ਦੇਖਣਾ ਕਿ ਜਿਹੜੀ ਜੇ ਸੇਫ ਹੈਗੀ, ਭਾਵੇਂ ਸੇਫ ਹੋਵੇ, ਕਿ ਇਹ ਰਿਕੁਆਇਰਮੈਂਟ ਰੀਜ਼ਨੇਬਲ ਹੈਗੀ ਕਿ ਨਹੀਂ ਹੈਗੀ। ਰੀਜ਼ਨੇਬਲ ਦਾ ਮਤਲਬ ਹੁੰਦਾ ਕਿ ਬੰਦਾ ਹੁਣ ਫੋਰ ਐਗਜ਼ਾਮਪਲ ਜੇ ਬੰਦਾ ਅਨਪੜ੍ਹ ਆ, ਖੇਤੀਬਾੜੀ ਸਿਰਫ ਕਰਦਾ, ਕਿ ਉਹ ਰੀਜ਼ਨੇਬਲੀ ਥੱਲੇ ਜਾ ਕੇ ਬੈਂਗਲੌਰ ਦੇ ਵਿੱਚ ਰੀਲੋਕੇਟ ਕਰ ਸਕਦਾ। ਸੋ ਰੀਜ਼ਨੇਬਲ ਦਾ ਮਤਲਬ ਹੈ ਕਿ ਤੁਸੀਂ ਉਹ ਆਰਗੂਮੈਂਟਸ ਦੇਣੀਆਂ ਕਿ ਤੁਹਾਨੂੰ ਕੀ ਬੈਰੀਅਰ ਹੈਗੇ ਥੱਲੇ ਜਾ ਕੇ, ਕਿਉਂ ਤੁਹਾਨੂੰ ਤੁਹਾਡੇ ਲਈ ਰੀਜ਼ਨੇਬਲ ਨਹੀਂ ਹੈਗਾ। ਸੋ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੀਟ ਹੋਣੀਆਂ ਚਾਹੀਦੀਆਂ। ਸੋ ਕਹਿਣ ਦਾ ਮਤਲਬ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਕਿ ਜੇ ਇੱਕ ਬੰਦਾ ਥੱਲੇ ਸੇਫਲੀ ਰੀਲੋਕੇਟ ਵੀ ਕਰ ਸਕਦਾ, ਪਰ ਥੱਲੇ ਜਾ ਕੇ ਉਹ ਰੋਜ਼ਗਾਰ ਨਹੀਂ ਕਰ ਸਕਦਾ, ਉਹਦੀ ਜਿਹੜੀ ਐਜੂਕੇਸ਼ਨ ਲੈਵਲ, ਉਹਦੀ ਉਮਰ ਕਿੰਨੀ ਆ, ਹੁਣ 70 ਸਾਲ ਉਮਰ ਆ, ਕਿਹੜਾ ਕੰਮ ਉਹਨੇ ਕੰਮ ਧੰਦਾ ਕੀਤਾ, ਕਿਹੜੀ ਚੀਜ਼ ਕਰ ਸਕਦਾ, ਕਿਹੜੀ ਚੀਜ਼ ਨਹੀਂ ਕਰ ਸਕਦਾ, ਉਹਨੂੰ ਆਪਾਂ ਕਹਿੰਦੇ ਆ ਰੀਜ਼ਨੇਬਲ ਹੈਗਾ ਕਿ ਨਹੀਂ ਹੈਗਾ। ਉਹ ਵੀ ਚੀਜ਼ਾਂ ਜਿਹੜੀਆਂ ਸਾਰੀਆਂ ਉਹ ਦੇਖਣੀਆਂ। ਸੋ ਫੋਰ ਐਗਜ਼ਾਮਪਲ ਜੇ ਇੱਕ ਬੰਦਾ ਬਾਹਰ ਆ ਕੇ, ਜਿੱਦਾਂ ਹੁਣ ਜਿਹੜਾ ਸੈਕੰਡ ਸਰਕਿਟ ਵਾਲਾ ਕੋਰਟ ਦਾ ਡਿਸੀਜਨ ਸੀਗਾ, ਉਹਨੇ ਕਿਹਾ ਜੇ ਤੂੰ ਬਾਹਰ ਆ ਕੇ ਕੰਸਟਰਕਸ਼ਨ ਕਰ ਸਕਦਾ, ਇੰਗਲਿਸ਼ ਸਿੱਖ ਸਕਦਾ, ਤੂੰ ਥੱਲੇ ਜਾ ਕੇ ਵੀ ਇਹ ਸਾਰੀਆਂ ਚੀਜ਼ਾਂ ਕਰ ਸਕਦਾ। ਮਤਲਬ ਤੁਸੀਂ ਇਦਾਂ ਦੀ ਜਿਹੜੀ ਬੇਸਿਕ ਜੀ ਆਰਗੂਮੈਂਟ ਦਿੰਦੇ ਆ ਨਾ ਆਹ ਵਕੀਲ ਕੀ ਆਧਾਰ ਕਾਰਡ, ਪੈਨ ਕਾਰਡ, ਲੈਂਗੁਏਜ, ਮੈਨੂੰ ਕੰਮ ਨਹੀਂ ਮਿਲਣਾ, ਉਹ ਆਰਗੂਮੈਂਟਾਂ ਤੁਹਾਡੀਆਂ ਚੱਲ ਨਹੀਂ ਸਕਦੀਆਂ। ਸੋ ਜਿਹੜਾ ਆਹ ਵਾਲਾ ਕੇਸ ਹੈਗਾ ਉਹ ਆਹੀ ਚੀਜ਼ਾਂ ਦੱਸ ਰਿਹਾ ਹੈਗਾ ਕਿ ਉਹ ਜਿਹੜੀਆਂ ਹਲਕੀਆਂ ਆਰਗੂਮੈਂਟ ਹੈਗੀਆਂ ਉਹ ਤੁਸੀਂ ਨਾ ਦਿਓ, ਤੁਸੀਂ ਮੁੱਦੇ ਨੂੰ ਸਮਝੋ ਕਿ ਰੀਲੋਕੇਸ਼ਨ ਹੈਗੀ ਆ। ਸੋ ਦੋ ਚੀਜ਼ਾਂ ਦੇਖਣੀਆਂ ਕਿ ਸੇਫਲੀ ਕਰ ਸਕਦਾ ਕਿ ਨਹੀਂ ਕਰ ਸਕਦਾ, ਦੂਜਾ ਹੈਗਾ ਰੀਜ਼ਨੇਬਲ ਹੈਗੀ ਕਿ ਨਹੀਂ ਹੈਗੀ। ਜੀ। ਹੁਣ
ਸੇਫਲੀ ਰੀਲੋਕੇਸ਼ਨ ਇੰਟਰਨਲੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੱਦਾਂ ਦਾ ਇੱਕ ਏਰੀਆ ਹੋਣਾ ਚਾਹੀਦਾ ਜਿੱਥੇ ਕਿ ਉਹ ਸੇਫਲੀ ਰਹਿ ਸਕੇ, ਜਿੱਥੇ ਆਪਣੇ ਉਹ ਪੋਲੀਟੀਕਲ ਵਿਚਾਰ ਆ ਜਿਹੜੇ ਉਹ ਪੇਸ਼ ਕਰ ਸਕੇ। ਜਦੋਂ ਹੁਣ ਕੇਸ ਅੱਗੇ ਜਾਂਦਾ ਉਹਦੇ ਵਿੱਚ ਏਦਾਂ ਨਹੀਂ ਹੈਗਾ ਕਿ ਵਕੀਲ ਨੇ ਆਪਣੇ ਵੱਲੋਂ ਹੀ ਕੋਈ ਦਫਾ ਧਾਰਾ ਲਾਤੀ, ਕੋਈ ਆਰਗੂਮੈਂਟ ਪੇਸ਼ ਕਰਤੀ। ਜਿਹੜਾ ਵਕੀਲ ਆ ਉਹਨੂੰ ਵੀ ਜਿਹੜੇ ਪੁਰਾਣੇ ਕੇਸ ਲਾਅ ਹੁੰਦੇ ਆ ਉਹਨੂੰ ਕੋਟ ਕਰਕੇ ਫਿਰ ਦੱਸਣਾ ਪੈਂਦਾ ਕਿ ਪੁਰਾਣੇ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕਿਹਾ, ਸਰਕਿਟ ਕੋਰਟ ਨੇ ਕੀ ਕਿਹਾ, ਹੋਰ ਸਰਕਿਟ ਕੋਰਟਾਂ ਨੇ ਕੀ ਕਿਹਾ, ਸੁਪਰੀਮ ਕੋਰਟ ਨੇ ਕੀ ਕਿਹਾ। ਸੋ ਰੀਲੋਕੇਸ਼ਨ ਦੇ ਮੁੱਦੇ ਉੱਤੇ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਸੀਗਾ ਉਹ ਸੀਗਾ ਮੈਟਰ ਆਫ MZMR। ਇਹ ਜਿਹੜਾ ਕੇਸ ਆ 2012 ਦੇ ਵਿੱਚ ਡਿਸਾਈਡ ਕੀਤਾ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ। ਸੋ ਜਿਹੜਾ MZMR ਸੀਗਾ ਇਹਦੇ ਵਿੱਚ ਸਿਰਫ ਆਹੀ ਮੁੱਦੇ ਸੀਗੇ ਸਾਰੇ ਕਿ ਕਿਹੜੀ ਕੀ ਮਤਲਬ ਏਰੀਆ ਕਿੱਦਾਂ ਦਾ ਹੋਣਾ ਚਾਹੀਦਾ, ਕਿ ਜਨਰਲ ਹੋਣਾ ਚਾਹੀਦਾ, ਕਿ ਸਪੈਸੀਫਿਕ ਇੱਕ ਸਿਟੀ ਉਹਨਾਂ ਨੇ ਡੈਜ਼ਿਗਨੇਟ ਕਰਨ ਦੀ ਰਿਕੁਆਇਰਮੈਂਟ ਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੁਸੀਂ MZMR ਦੇ ਵਿੱਚ ਇਹ ਡਿਸਾਈਡ ਹੋਇਆ ਸੀਗਾ ਕਿ ਜਿਹੜਾ ਇੱਕ ਸੈਕਸ਼ਨ ਹੈਗਾ 8 CFR 1208, ਇਹ ਜਿਹੜਾ ਸੈਕਸ਼ਨ ਆ ਇਹ ਰੀਲੋਕੇਸ਼ਨ ਦੇ ਬਾਰੇ ਗੱਲ ਕਰਦਾ। ਇਹ ਜਿਹੜਾ ਸੈਕਸ਼ਨ ਆ ਇਹ ਕਹਿੰਦਾ ਹੈਗਾ ਕਿ ਜਦੋਂ ਤੁਸੀਂ ਰੀਜ਼ਨੇਬਲਨੈਸ ਡਿਸਾਈਡ ਕਰਨੀ ਆ, ਤੁਸੀਂ ਪਹਿਲਾਂ ਇਹ ਦੇਖਣਾ ਕਿ ਬੰਦੇ ਨੂੰ ਥੱਲੇ ਖਤਰਾ ਕੀ ਹੋ ਸਕਦਾ ਹੈਗਾ, ਕਿ ਮਤਲਬ ਜੇ ਥੱਲੇ ਜਾਂਦਾ ਪੁਰਾਣਾ ਉਹਨਾਂ ਕੀ ਹੋਇਆ, ਅੱਗੇ ਜਾ ਕੇ ਉਹਨਾਂ ਕੀ ਹੋ ਸਕਦਾ, ਥੱਲੜੀ ਸਟੇਟਸ ਦੇ ਵਿੱਚ ਕੀ ਹੋ ਰਿਹਾ। ਦੂਜਾ ਮੁੱਦਾ ਜਿਹੜਾ ਇਹਨਾਂ ਨੇ ਮੇਨ ਇੰਪੋਰਟੈਂਟ ਦੱਸਿਆ, ਉਹਨਾਂ ਨੇ ਦੱਸਿਆ ਕਿ ਔਨਗੋਇੰਗ ਜਿਹੜੀ ਸਿਵਲ ਕੰਟਰੀ ਦੇ ਵਿੱਚ ਜਿਹੜੀ ਸਿਵਲ ਵਾਰ ਚੱਲਦੀ ਪਈ ਆ, ਜਿੱਦਾਂ ਹੁਣ ਸਾਡੇ ਕੇਸ ਦੇ ਵਿੱਚ ਧਰਨੇ ਚੱਲਦੇ ਆ, ਉਹ ਚੱਲਦੇ ਆ, ਕਿ ਔਨਗੋਇੰਗ ਕੰਟਰੀ ਦੇ ਵਿੱਚ ਕੀ ਹੋ ਰਿਹਾ ਉਹ ਬਹੁਤ ਇੰਪੋਰਟੈਂਟ ਆ। ਆਪਾਂ ਰੀਸੈਂਟਲੀ ਇੱਕ ਕੇਸ ਜਿੱਤਿਆ ਸੀਗਾ ਇੱਥੇ ਜੱਜ ਗੈਂਬਲ ਦੇ ਮੂਹਰੇ ਸੀਗਾ, ਮੇਰਾ ਆਪਣਾ ਕੇਸ ਸੀਗਾ। ਉਹਦੇ ਵਿੱਚ ਬੇਸਿਕਲੀ ਮੁੱਦਾ ਇਹ ਸੀਗਾ ਕਿ ਜਿਹੜੀਆਂ ਦਿੱਲੀ ਦੇ ਵਿੱਚ ਸਰਕਾਰ ਨੇ ਕਿਸ ਤਰੀਕੇ ਨਾਲ ਜਿਹੜੇ ਪ੍ਰੋਟੈਸਟਰ ਸੀਗੇ ਉਹਨੂੰ ਡੀਲ ਕੀਤਾ, ਕਿ ਮਤਲਬ ਕਿ ਫੇਅਰ ਤਰੀਕੇ ਨਾਲ ਨਹੀਂ ਕੀਤਾ। ਵਾਟਰ ਕੈਨਨ ਮਾਰੇ, ਕਾਫੀ ਬੰਦੇ ਮਿਸਿੰਗ ਹੋ ਗਏ, ਫੋਟੋਆਂ ਆਪਾਂ ਲਾਈਆਂ ਅਖਬਾਰਾਂ ਦੀਆਂ ਕਿ ਆਹ ਦੇਖੋ ਇਦਾਂ ਹੋਇਆ। 100 ਤੋਂ ਵੱਧ ਬੰਦੇ ਜਿੱਦਾਂ ਜ਼ਖਮੀ ਹੋਏ ਸੀਗੇ। ਉਹ ਹੈਗੀ ਔਨਗੋਇੰਗ ਸਿਵਲ ਸਟ੍ਰਾਈਫ ਕੀ ਚੱਲਦੀ ਆ। ਉਹ ਤੁਹਾਡਾ ਇੱਕ ਬੇਸਿਸ ਹੋ ਸਕਦਾ ਤੁਹਾਡੀ ਕੰਟਰੀ ਕੰਡੀਸ਼ਨਸ ਦੇ ਵਿੱਚ ਕਿ ਬੰਦਾ ਥੱਲੇ ਰੀਲੋਕੇਟ ਕਿਉਂ ਨਹੀਂ ਹੋ ਸਕਦਾ। ਸੋ ਉਹਦੇ ਵਿੱਚ ਇਹ ਨਹੀਂ ਕਿ ਜਨਰਲੀ ਕਿ ਸਾਰੇ ਕੁੱਟਦੇ ਆ, ਮਤਲਬ ਉਹਦਾ ਮਕਸਦ ਇਹ ਹੈਗਾ ਕਿ ਜਿਹੜਾ ਅੰਦੋਲਨ ਵੀ ਚੱਲਦਾ ਉਹ ਤੁਹਾਨੂੰ ਇਸ ਤਰੀਕੇ ਨਾਲ ਉਹਨੂੰ ਗਵਰਨਮੈਂਟ ਨੂੰ ਐਕਸਪਲੇਨ ਕਰਨਾ ਪੈਣਾ ਕਿ ਉਹ ਤੁਹਾਨੂੰ ਥ੍ਰੈਟ ਕਿੱਦਾਂ ਕਾਜ਼ ਕਰਦਾ। ਸੋ ਕਹਿਣ ਦਾ ਮਤਲਬ ਕਿ ਜਿਹੜਾ ਹੁਣ ਕਈ ਸਾਰੇ ਵਕੀਲ ਕਹਿੰਦੇ ਸੀਗੇ ਕਿ ਨਹੀਂ ਇਹ ਫਾਰਮਿੰਗ ਪ੍ਰੋਟੈਸਟ ਹੈਗਾ, ਇਹ ਬਕਵਾਸ ਹੈ, ਇਹਨੂੰ ਨਾ ਪਾਓ, ਇਹਦਾ ਕੁਝ ਲੈਣਾ ਦੇਣਾ ਨਹੀਂ ਹੈਗਾ ਅਸਾਈਲਮ ਦੇ ਕੇਸ ਨਾਲ। ਇਹਦਾ ਬਿਲਕੁਲ ਲੈਣਾ ਦੇਣਾ ਹੈਗਾ, ਕਿਉਂਕਿ ਜਿਹੜਾ ਤੁਹਾਡਾ ਰੀਲੋਕੇਸ਼ਨ ਦਾ ਮੁੱਦਾ ਹੈਗਾ, ਲੈਣਾ ਦੇਣਾ ਦਾ ਇਦਾਂ ਹੈਗਾ ਕਿ ਉਦੋਂ ਜਿਹੜੇ ਆਹ ਵਕੀਲ ਸੀਗੇ ਇਹ ਰੀਲੋਕੇਸ਼ਨ ਦੇ ਮੁੱਦੇ ਨੂੰ ਇੰਨੀ ਡੂੰਘਾਈ ਦੇ ਵਿੱਚ ਜਾ ਨਹੀਂ ਰਹੇ ਸੀਗੇ। ਜਿਹੜਾ ਤੁਹਾਡੇ ਪ੍ਰੋਟੈਸਟ ਆ, ਪਾਰਟਿਸਿਪੇਸ਼ਨ ਆ, ਗਵਰਨਮੈਂਟ ਜਿਹੜੇ ਪੀਸਫੁਲ ਪ੍ਰੋਟੈਸਟਰਾਂ ਨੂੰ ਕਿੱਦਾਂ ਡੀਲ ਕਰਦੀ ਆ, ਦਿੱਲੀ ਦੇ ਵਿੱਚ ਹੋਰ ਜਗ੍ਹਾ ਉਹਨਾਂ ਨੇ ਕੀ ਕੀਤਾ ਹੈਗਾ, ਕਿੱਦਾਂ ਉਹਨਾਂ ਨੂੰ ਲੇਬਲ ਕੀਤਾ। ਜਿਹੜਾ ਸਾਡਾ ਵਾਲਾ ਕੇਸ ਸੀਗਾ ਜੱਜ ਨੇ ਸਪੈਸ਼ਲੀ ਹੋ ਗਿਆ ਕਿ ਕਿਉਂਕਿ ਗਵਰਨਮੈਂਟ ਨੇ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਤੇ ਗਵਰਨਮੈਂਟ ਨੇ ਸਾਰਿਆਂ ਨੂੰ ਖਾਲਿਸਤਾਨੀ ਟੈਰੋਰਿਸਟ ਲੇਬਲ ਕੀਤਾ। ਇਸ ਕਰਕੇ ਬੰਦੇ ਦੇ ਲਈ ਰੀਜ਼ਨੇਬਲ ਨਹੀਂ ਹੈਗਾ ਥੱਲੇ ਕਿਸੇ ਹੋਰ ਸਟੇਟ ਜਾਣਾ, ਕਿਉਂਕਿ ਤੁਹਾਨੂੰ ਆਪਣੀ ਕੰਟਰੀ 'ਚ ਤੁਹਾਨੂੰ ਟੈਰੋਰਿਸਟ ਕਿਹਾ ਜਾਂਦਾ ਤਾਂ ਤੁਸੀਂ ਪੋਲੀਟੀਕਲੀ ਪੀਸਫੁਲੀ ਪ੍ਰੋਟੈਸਟ ਨਹੀਂ ਕਰ ਸਕਦੇ। ਜਿਹੜੀ ਵੀ ਸਟੇਟ 'ਚ ਤੁਸੀਂ ਜਾਓਗੇ ਤੁਹਾਨੂੰ ਮਾੜਾ ਸਮਝਿਆ ਜਾਊਗਾ ਤੇ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਰੀਜ਼ਨੇਬਲੀ ਥੱਲੇ ਕਿਤੇ ਰੀਲੋਕੇਟ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਜਿਹੜਾ ਸਰਕਿਟ ਕੋਰਟ ਸੀਗਾ ਉਹਨੇ ਇਹ ਡਿਸਾਈਡ ਕੀਤਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗੀ ਉਹਨੇ ਆਲਰੇਡੀ ਸਿੰਘ ਦੀ ਇਹ ਗੱਲ ਮੰਨ ਲਈ ਸੀ ਕਿ ਇਹ 'ਚ ਪੁਰਾਣਾ ਧੱਕਾ ਹੋਇਆ। ਸੋ ਬਰਡਨ ਆਲਰੇਡੀ ਆਪਾਂ ਦੇਖਿਆ ਸ਼ਿਫਟ ਹੋ ਗਿਆ। ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਇੱਕ ਮਿਸਟੇਕ। ਸੋ ਸਿੰਘ ਕਹਿੰਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਦੀ ਐਰਰ ਇਹ ਸੀਗੀ ਕਿ ਇਹਨੇ ਸਪੈਸੀਫਿਕ ਏਰੀਆ ਨਹੀਂ ਮੰਗਿਆ, ਦੱਸਿਆ ਕਿ ਕਿਹੜੀ ਸਟੇਟ 'ਚ ਮੈਂ ਕਿਹੜੀ ਸਿਟੀ 'ਚ ਜਾ ਸਕਦਾ। 9th ਸਰਕਿਟ ਕਹਿੰਦਾ ਕਿ ਜਿਹੜਾ ਮੈਟਰ ਆਫ MZMR ਹੈਗਾ, ਜਿਹੜਾ ਇਹ ਕੇਸ ਹੈਗਾ, ਇਹਦੇ ਵਿੱਚ ਇਹ ਦੱਸਿਆ ਗਿਆ, ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਆਪਣਾ ਹੀ ਕੇਸ ਹੈਗਾ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿੱਥੇ ਇੱਕ ਐਪਲੀਕੈਂਟ ਨੇ ਆਲਰੇਡੀ ਰਿਫਿਊਜੀ ਦੀ ਡੈਫੀਨੇਸ਼ਨ ਮੀਟ ਕਰ ਲਈ, ਮਤਲਬ ਕਿ ਹਮਲਾ ਉੱਤੇ ਇੱਕ ਵਾਰੀ ਹੋ ਗਿਆ, ਉਹਨੂੰ ਥੱਲੇ ਜਾ ਕੇ ਇੱਕ ਸਪੈਸੀਫਿਕ ਏਰੀਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਦੱਸੇ। ਪਰ ਇਹ ਜਿਹੜਾ ਕੇਸ ਸੀਗਾ, ਇਹ ਜਿਹੜਾ ਮੈਟਰ ਆਫ MZMR ਸੀਗਾ, ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਵਾਪਸ ਥੱਲੇ ਇਮੀਗ੍ਰੇਸ਼ਨ ਜੱਜ ਨੂੰ ਵਾਪਸ ਭੇਜਤਾ ਸੀਗਾ ਕਿ ਤੂੰ ਇਹ ਮੁੱਦੇ ਉੱਤੇ ਦੁਬਾਰਾ ਬਹਿਸ ਕਰ ਤੇ ਸਾਨੂੰ ਦੱਸ ਕਿ ਇਹ ਬੰਦਾ ਕਿਸੇ ਹੋਰ ਸਟੇਟ ਜਾ ਸਕਦਾ ਕਿ ਨਹੀਂ ਜਾ ਸਕਦਾ। ਉਹ ਕੇਸ ਦੇ ਵਿੱਚ ਉਹ ਗੱਲ ਕਰ ਰਹੇ ਸੀਗੇ ਸਿਟੀ ਆਫ ਹੈਟਨ ਦੀ। ਸਿੰਘ ਕਹਿੰਦਾ ਕਿ ਮੇਰਾ ਵੀ ਕੇਸ ਸਿਮਿਲਰ ਆ। ਗਵਰਨਮੈਂਟ ਨੇ ਬਹੁਤ ਜ਼ਿਆਦਾ ਇੱਕ ਵੇਗ ਜਿਹਾ ਦੱਸਤਾ ਕਿ ਆਊਟਸਾਈਡ ਆਫ ਪੰਜਾਬ। ਆਊਟਸਾਈਡ ਆਫ ਪੰਜਾਬ ਦਾ ਮਤਲਬ ਕੋਈ ਵੀ ਜਗ੍ਹਾ ਨਹੀਂ ਹੈਗੀ, ਉਹਦਾ ਮਤਲਬ ਹੈਗਾ ਕਿ ਆਊਟਸਾਈਡ ਆਫ ਪੰਜਾਬ ਦਾ ਬਹੁਤ ਸਾਰਾ ਜਿਹੜਾ ਵਾਈਡ ਏਰੀਆ ਆ ਜਾਂਦਾ ਤੇ ਸਰਕਾਰ ਨੇ ਆਪਣਾ ਜਿਹੜਾ ਬਰਡਨ ਸੀਗਾ ਉਹ ਮੀਟ ਨਹੀਂ ਕੀਤਾ। 9th ਸਰਕਿਟ ਇਹ ਕਹਿੰਦਾ ਕਿ ਆਪਾਂ ਸਿੰਘ ਦੀ ਵੀ ਗੱਲ ਸੁਣੀ, ਆਪਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਵੀ ਗੱਲ ਸੁਣੀ, ਆਪਾਂ ਮੈਟਰ ਆਫ MZMR ਆ ਜਿਹੜਾ ਉਹਨੂੰ ਵੀ ਆਪਾਂ ਦੇਖਿਆ। ਸਾਰਾ ਕੁਝ ਦੇਖ ਕੇ ਸਾਨੂੰ ਇਹ ਸਮਝ ਲੱਗੀ ਹੈਗੀ ਕਿ ਕੋਈ ਵੀ ਇਦਾਂ ਦਾ ਫੈਸਲਾ, ਕੋਈ ਵੀ ਇਦਾਂ ਦਾ ਕੰਟਰੋਲਿੰਗ ਡਿਸੀਜਨ ਪਹਿਲਾਂ ਨਹੀਂ ਹੋਇਆ ਜਿਹਦੇ ਵਿੱਚ ਕਿ ਇਹ ਦੱਸਿਆ ਗਿਆ ਹੋਵੇ ਕਾਨੂੰਨ ਦੇ ਵਿੱਚ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਇੱਕ ਸਪੈਸੀਫਿਕ ਸਿਟੀ ਜਾਂ ਸਟੇਟ ਡੈਜ਼ਿਗਨੇਟ ਕਰਨੀ ਹੈ। ਸੋ ਕਹਿੰਦੇ ਕਿ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਸੋ ਬੋਰਡ ਆਫ ਇਮੀਗ੍ਰੇਸ਼ਨ ਜਿਹੜਾ ਅਪੀਲ ਹੈਗਾ, ਜਦੋਂ ਉਹ ਕਹਿੰਦਾ ਹੈਗਾ ਕਿ ਆਊਟਸਾਈਡ ਆਫ ਪੰਜਾਬ ਜਾਂ ਆਊਟਸਾਈਡ ਆਫ ਉਹ ਏਰੀਆ, ਉਹ ਇਨਫ ਹੈਗਾ। ਸੋ ਕਹਿੰਦੇ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੋਈ ਵੀ ਗਲਤੀ ਨਹੀਂ ਕੀਤੀ।
ਉਹਨਾਂ ਨੂੰ ਕੋਈ ਵੀ ਇਦਾਂ ਦੀ ਸਟੇਟ ਜਾਂ ਸਿਟੀ ਦੱਸਣ ਦੀ ਲੋੜ ਨਹੀਂ ਹੈਗੀ। ਉਹਨਾਂ ਨੇ ਇਨ ਜਨਰਲ ਦੱਸਣਾ ਕਿ ਇਹ ਬੰਦਾ ਆਪਣੀ ਵਿਲੇਜ ਤੋਂ, ਆਪਣੇ ਪਿੰਡ ਤੋਂ ਬਾਹਰ ਜਾਂ ਆਪਣੀ ਸਟੇਟ ਤੋਂ ਬਾਹਰ ਜਾ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕਿਉਂਕਿ ਕੋਈ ਵੀ ਇਦਾਂ ਦਾ ਡਿਸੀਜਨ ਨਹੀਂ ਹੈਗਾ। ਤਾਂ ਕਰਕੇ ਆਪਾਂ ਇਸ ਗੱਲ ਨਾਲ ਨਹੀਂ ਆਪਾਂ ਸਿੰਘ ਦੀ ਨਾਲ ਐਗਰੀ ਕਰਦੇ ਹਾਂ ਕਿ ਸਪੈਸ਼ਲੀ ਸਾਨੂੰ ਇੱਕ ਸਿਟੀ ਜਾਂ ਸਟੇਟ ਦੱਸੋ। ਜੀ ਸੋ ਇਹ ਜਿਹੜੀ ਚੀਜ਼ ਹੈ ਇਹ ਆਲਰੇਡੀ ਸੈਟਲ ਹੋ ਚੁੱਕੀ ਹੈ 9th ਸਰਕਟ ਦੇ ਵਿੱਚ। ਘੱਟੋ ਘੱਟ ਤੁਸੀਂ ਇਹ ਆਰਗੂਮੈਂਟ ਨਹੀਂ ਕਰ ਸਕਦੇ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਨੂੰ ਇੱਕ ਨੈਰੋ ਇਸ ਏਰੀਆ ਜੀ ਉਹਨੇ ਇੱਕ ਜਨਰਲੀ ਦੱਸਣਾ ਕਿ ਨਹੀਂ ਇਹ ਬਾਹਰ ਜਿਹੜਾ ਇਨ ਜਨਰਲ ਕੰਟਰੀ ਤੋਂ ਬਾਹਰ ਰਹਿ ਸਕਦਾ। ਸੋ ਇਹਦੇ ਵਿੱਚ ਹੋਰ ਕਾਫੀ ਸਾਰੇ ਜਿਹੜੇ ਹੈਗੇ ਆ, ਇਹਨਾਂ ਨੇ 9th ਸਰਕਟ ਵਾਲਿਆਂ ਨੇ ਕੇਸ ਡਿਸਕਸ ਕੀਤੇ। 9th ਸਰਕਟ ਦਾ ਇੱਕ 2018 ਦਾ ਸੀਗਾ ਸਿੰਘ ਵਰਸਸ ਸੈਸ਼ਨਸ, ਉਹਦੇ ਵਿੱਚ ਵੀ ਇਹਨਾਂ ਨੇ ਇਹੀ ਕਨਕਲੂਡ ਕੀਤਾ ਸੀਗਾ ਕਿ ਏਰੀਆ ਜਨਰਲੀ ਡਿਫਾਈਨ ਕਰਨਾ। ਹੋਰ ਇੱਕ ਪਾਕਿਸਤਾਨ ਦਾ ਕੇਸ ਸੀਗਾ ਕਾਈਜ਼ਰ ਵਰਸਸ ਐਸ਼ਕ੍ਰਾਫਟ, ਉਹਦੇ ਵਿੱਚ ਵੀ ਇਹਨਾਂ ਨੇ ਇਹ ਦੱਸਿਆ ਕਿ ਜਦੋਂ ਸਰਕਾਰ ਨੇ ਕਹਿ ਦਿੱਤਾ ਕਿ ਇਹ ਫੋਰ ਐਗਜ਼ਾਮਪਲ ਲਾਹੌਰ ਤੋਂ ਕਰਾਚੀ ਜਾ ਕੇ ਰਹਿ ਸਕਦਾ, ਤੇ ਗਵਰਨਮੈਂਟ ਦਾ ਬਰਡਨ ਆਲਰੇਡੀ ਮੀਟ ਹੋ ਗਿਆ, ਹੋਰ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਇਸ ਤੋਂ ਬਾਅਦ 9th ਸਰਕਟ ਨੇ ਜਿਹੜੀ ਇਮੀਗ੍ਰੇਸ਼ਨ ਲਾਅ ਜਿਹੜੀਆਂ ਰੈਗੂਲੇਸ਼ਨ ਸੀਗੀਆਂ ਉਹਨੂੰ ਡਿਸਕਸ ਕੀਤਾ ਕਾਫੀ ਡਿਟੇਲ ਦੇ ਵਿੱਚ। ਜਿਹੜਾ ਇਹਦੇ ਵਿੱਚ ਰੀਲੋਕੇਸ਼ਨ ਦੀ ਜਿਹੜੀ ਦਫਾ ਧਾਰਾ ਹੈਗੀ ਉਹ ਇਹ ਹੈਗੀ 8 CFR 1208। ਸੋ ਉਹਨੇ ਕਿਹਾ ਕਿ ਜਿਹੜਾ 8 CFR ਸੈਕਸ਼ਨ 1208 ਹੈਗਾ, ਇਹਦੇ ਵਿੱਚ ਜਿਹੜਾ ਵਰਡ ਹੈਗਾ ਉਹ ਹੈਗਾ ਅਨਦਰ ਪਾਰਟ, ਹੋਰ ਕੁਝ ਨਹੀਂ ਉਹਨਾਂ ਨੇ ਯੂਜ਼ ਕੀਤਾ। ਸੋ ਪਲੇਨ ਲੈਂਗੁਏਜ ਜੇ ਆਪਾਂ ਪੜ੍ਹੀਏ ਲਾਅ ਦੀ ਰੈਗੂਲੇਸ਼ਨ ਦੀ, ਤੇ ਗਵਰਨਮੈਂਟ ਦੇ ਉੱਤੇ ਕੋਈ ਵੀ ਇਦਾਂ ਦਾ ਬਰਡਨ ਨਹੀਂ ਹੈਗਾ ਕਿ ਉਹਨਾਂ ਨੇ ਕੋਈ ਸਿਟੀ ਸਟੇਟ ਜਾਂ ਕੋਈ ਲੋਕੈਲਿਟੀ ਉਹਨੂੰ ਦੱਸਣ ਦੀ ਲੋੜ ਆ। ਇਸ ਲਈ 9th ਸਰਕਟ ਕਹਿੰਦਾ ਕਿ ਸਾਨੂੰ ਲੱਗਦਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਸਰਕਾਰ ਹੈਗੀ ਆ, ਜਦੋਂ ਉਹਨਾਂ ਨੇ ਇਹ ਸਿੰਘ ਦੇ ਜਿਹੜੇ ਸਾਡੇ ਵਾਲਾ ਕੇਸ ਹੈ ਇਹਦੇ ਵਿੱਚ ਦੱਸਤਾ ਕਿ ਜਨਰਲੀ ਇਹ ਪੰਜਾਬ ਤੋਂ ਬਾਹਰ ਜਾ ਸਕਦਾ, ਉਹਦਾ ਬਰਡਨ ਮੀਟ ਹੋ ਗਿਆ। ਪਰ 9th ਸਰਕਟ ਨੇ ਇਹ ਕੇਸ ਜਿਹੜਾ ਹੈਗਾ ਸਿੰਘ ਦੇ ਫੇਵਰ ਦੇ ਵਿੱਚ ਡਿਸਾਈਡ ਕੀਤਾ। ਉਹ ਕਹਿੰਦੇ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਉਹਨੂੰ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਸੀਗਾ, ਉਹ ਜਿਹੜੇ ਸਿੰਘ ਨੇ ਆਪਣਾ ਜਿਹੜਾ ਬਿਆਨ ਦਿੱਤੇ, ਜਿਹੜੀਆਂ ਗਤੀਵਿਧੀਆਂ ਦਿੱਤੀਆਂ, ਜਿਹੜੀਆਂ ਉਹਦੇ ਵਕੀਲ ਨੇ ਦੱਸਿਆ ਕਿ ਸਿੰਘ ਨੂੰ ਕਿਉਂ ਲੱਗਦਾ ਕਿ ਉਹ ਦਿੱਲੀ 'ਚ ਉਹਨੂੰ ਟਾਰਗੇਟ ਕਰੂਗੇ, ਥੱਲੇ ਕਰੂਗੇ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈਗਾ ਉਹਨੂੰ ਸਪੈਸੀਫਿਕ ਜਿਹੜੇ ਸਿੰਘ ਦੇ ਮੁੱਦੇ ਜਿਹੜੇ ਰੇਜ਼ ਕੀਤੇ ਉਹਦੇ ਲੈਂਸ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਸੀਗਾ ਕਿ ਕੀ ਇਹ ਜਾ ਸਕਦਾ ਕਿ ਨਹੀਂ ਜਾ ਸਕਦਾ। ਸੋ BIA ਨੇ ਜਿਹੜਾ ਕਹਿ ਲਓ ਕਿ ਇੱਕ ਇੰਡੀਵਿਜੂਅਲ ਪਰਸਨਲ ਡਿਟੇਲ ਦੇ ਵਿੱਚ ਨਹੀਂ ਗਏ, ਉਹਨਾਂ ਨੇ ਇੱਕ ਬੜਾ ਜਨਰਲ ਜਿਹਾ ਡਿਨਾਈ ਕੀਤਾ ਕਿ ਨਹੀਂ ਸਿੱਖ ਥੱਲੇ ਰਹਿ ਸਕਦੇ ਆ, ਉੱਥੇ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਜਾਊਗਾ। ਤੇ ਤਾਂ ਕਰਕੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਆਪਣੀ ਜਿਹੜੀ ਕਹਿ ਲਓ ਪਾਵਰ ਆ ਉਹ ਅਬਿਊਜ਼ ਕੀਤੀ। ਉਹਨੇ ਸਹੀ ਤਰੀਕੇ ਨਾਲ ਜਿਹੜਾ ਸੇਫਟੀ ਸੀਗੀ ਸਿੰਘ ਦੀ ਉਹ ਦੇਖੀ ਨਹੀਂ। ਤੇ ਫਿਰ ਆਪਣੀ ਗੱਲ ਆ ਗਈ ਕਿ ਰੀਜ਼ਨੇਬਲ, ਕੀ ਇਹ ਰੀਜ਼ਨੇਬਲ ਸੀਗਾ ਕਿ ਨਹੀਂ ਸੀਗਾ ਸਿੰਘ ਦੇ ਕੇਸ। ਸੋ ਸੇਫਟੀ ਵਾਲਾ ਤਾਂ ਉਹਨੇ ਕਿਹਾ ਕਿ ਆਲਰੇਡੀ ਸੇਫਟੀ ਜਿਹੜੀ ਸੀਗੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਗਲਤ ਡਿਸੀਜਨ ਦਿੱਤਾ। ਸੋ ਹੁਣ ਉਹ ਰੀਜ਼ਨੇਬਲਨੈਸ ਦੇ ਉੱਤੇ ਆ ਗਏ। ਸੋ ਰੀਜ਼ਨੇਬਲਨੈਸ ਦੇ ਉੱਤੇ ਸਿੰਘ ਨੇ ਆਰਗੂ ਕੀਤਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਦੀ ਗਲਤੀ ਇਹ ਹੈ ਕਿ ਉਹਨੇ ਇਹ ਨਹੀਂ ਦੱਸਿਆ ਕਿ ਜੇ ਮੈਂ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਰਹੂੰਗਾ ਕਿ ਮੈਂ ਜ਼ਿਆਦਾ ਸੇਫ ਹੋਊਂਗਾ ਪੰਜਾਬ ਨਾਲੋਂ ਕਿ ਮੈਂ ਘੱਟ ਸੇਫ ਹੋਊਂਗਾ। ਮਤਲਬ ਉਹਨਾਂ ਨੇ ਇਹ ਤਾਂ ਦੱਸਿਆ ਕਿ ਇਹ ਜਾ ਸਕਦਾ ਥੱਲੇ, ਸਿੱਖਾਂ ਨੂੰ ਚੇਜ਼ ਨਹੀਂ ਕਰਦੇ, ਪਰ ਉਹਨਾਂ ਨੇ ਪੂਰੀ ਡਿਟੇਲ ਨਹੀਂ ਦੱਸੀ ਕਿ ਉਹ ਵਾਲਾ ਬੰਦਾ ਜਿਹੜਾ ਥੱਲੇ ਜਾ ਕੇ ਆਪਣੇ ਖਾਲਿਸਤਾਨ ਦੇ ਵਿਊ ਜਾਰੀ ਰੱਖਦਾ, ਉਹੀ ਮੰਗ ਕੰਟੀਨਿਊ ਰੱਖਦਾ, ਕੀ ਉਹਦੇ ਉੱਤੇ ਇਦਾਂ ਦੀ ਕੋਈ ਰਿਕੁਆਇਰਮੈਂਟ ਹੈਗੀ ਕਿ ਉਹ ਆਪਣੇ ਜਿਹੜੇ ਸੋ ਇਹ ਕਹਿੰਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਇੱਕ ਤਰ੍ਹਾਂ ਨੂੰ ਫੋਰਸ ਕਰ ਰਹੀ ਹੈ ਕਿ ਥੱਲੇ ਜਾ ਕੇ ਉਹ ਚੁੱਪ ਕਰਕੇ ਰਵੇ, ਲੁੱਕ ਕੇ ਰਵੇ, ਸਾਇਲੈਂਟਲੀ ਰਵੇ ਤੇ ਗਤੀਵਿਧੀਆਂ ਦੇ ਵਿੱਚ ਪਾਰਟਿਸਿਪੇਟ ਨਾ ਕਰੇ। ਤਾਂ ਸਿੰਘ ਕਹਿੰਦਾ ਕਿ ਮੈਂ ਇਦਾਂ ਨਹੀਂ ਕਰ ਸਕਦਾ, ਮੈਂ ਜਿੱਥੇ ਵੀ ਜਾਊਂਗਾ ਮੈਂ ਆਪਣੇ ਜਿਹੜੇ ਹੱਕਾਂ ਦੀ ਮੰਗ ਕਰੂੰਗਾ, ਮੈਂ ਇਹੀ ਰਹੂੰਗਾ। ਤੇ ਜਿਹੜਾ 9th ਸਰਕਟ ਸੀਗਾ ਉਹ ਕਹਿੰਦੇ ਕਿ ਆਪਾਂ ਤੇਰੇ ਨਾਲ ਐਗਰੀ ਕਰਦੇ ਹਾਂ। ਸੋ ਮੇਨ ਚੀਜ਼ ਇਹ ਹੈਗੀ, ਸੋ ਮੇਨ ਜਿਹੜੀ ਵਿਨਿੰਗ ਆਰਗੂਮੈਂਟ ਉਹ ਇਹ ਸੀਗੀ ਕਿ ਮੈਂ ਥੱਲੇ ਜਾਊਂਗਾ, ਥੱਲੇ ਜਾ ਕੇ ਮੈਂ ਆਪਣੇ ਹੱਕਾਂ ਦੀ ਮੰਗ ਰੱਖੂੰਗਾ। ਜਿਹੜੇ ਮੇਰੇ ਵਿਚਾਰ ਆ ਉਹ ਹਰੇਕ ਸਟੇਟ ਦੇ ਵਿੱਚ, ਹਰੇਕ ਜਗ੍ਹਾ ਦੇ ਵਿੱਚ ਉਹਨੂੰ ਮਾੜਾ ਸਮਝਿਆ ਜਾਂਦਾ। ਜੇ ਮੈਨੂੰ ਅੱਜ ਪੰਜਾਬ ਦੇ ਵਿੱਚ ਪ੍ਰੋਬਲਮ ਆ, ਮੈਨੂੰ ਕੱਲ ਥੱਲੇ ਜਾ ਕੇ ਦੂਜੀ ਸਟੇਟ ਦੇ ਵਿੱਚ ਵੀ ਸੇਮ ਪ੍ਰੋਬਲਮ ਆਊਗੀ, ਭਾਵੇਂ ਉਹ ਮੈਨੂੰ ਆਹ ਵਾਲੀ ਪਾਰਟੀ ਆ, ਭਾਵੇਂ ਉਹ ਕੋਈ ਵੀ ਪਾਰਟੀ ਹੈਗੀ ਆ। ਸੋ ਜਿਹੜਾ 9th ਸਰਕਟ ਸੀਗਾ ਉਹਨੇ ਇਹ ਕਿਹਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਗਲਤੀ, ਜਾਂ ਇਮੀਗ੍ਰੇਸ਼ਨ ਜੱਜ ਨੇ ਗਲਤੀ ਇਸ ਤਰੀਕੇ ਨਾਲ ਕਰਤੀ, ਜਾਂ ਜਿਹੜਾ ਇਹਦਾ ਵਕੀਲ ਸੀਗਾ ਥੱਲੇ ਉਹਨੇ ਗਲਤੀ ਇਹ ਕੀਤੀ ਕਿ ਉਹ ਸਾਰਿਆਂ ਨੇ ਜ਼ੋਰ ਇਸ ਚੀਜ਼ 'ਚ ਲਾਇਆ ਕਿ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ, ਮੈਨੂੰ ਕਾਂਗਰਸ ਪਾਰਟੀ ਤੋਂ ਖਤਰਾ। ਤੇ ਉਹ ਇਹ ਚੱਕਰਾਂ 'ਚ ਪੈ ਗਏ ਕਿਉਂਕਿ ਇਹ ਬੰਦਾ ਐਡੇ ਹਾਈ ਲੈਵਲ ਦਾ ਵਰਕਰ ਨਹੀਂ ਸੀਗਾ। ਸੋ ਪੰਜਾਬ ਪੁਲਿਸ ਨੂੰ ਕੋਈ ਇੰਟਰਸਟ ਨਹੀਂ ਹੈਗਾ ਕਿ ਥੱਲੇ ਜਾ ਕੇ ਇਹਨੂੰ ਲੱਭੇ। 9th ਸਰਕਟ ਕਹਿੰਦਾ ਕਿ ਸਾਡੀ ਇਹ ਰਿਕੁਆਇਰਮੈਂਟ ਨਹੀਂ ਹੈਗੀ ਅਸਾਈਲਮ ਲਾਅ ਦੀ ਕਿ ਪੰਜਾਬ ਪੁਲਿਸ ਨੇ ਜਾ ਕੇ ਲੱਭਣਾ ਕਿ ਨਹੀਂ ਲੱਭਣਾ, ਇਹ ਮੁੱਦਾ ਨਹੀਂ ਹੈਗਾ। ਮੁੱਦਾ ਇਹ ਹੈਗਾ ਕਿ ਜਦੋਂ ਉਹ ਨਵੀਂ ਸਟੇਟ ਦੇ ਵਿੱਚ ਜਾਊਗਾ, ਜੇ ਉਹ ਆਪਣੀਆਂ ਮੰਗਾਂ ਜਾਰੀ ਰੱਖੂਗਾ, ਜ਼ਰੂਰੀ ਨਹੀਂ ਕਿ ਉਹਨੇ ਉੱਥੇ ਜਾ ਕੇ ਵੀ ਪੈਨਫਲੇਟ ਹੀ ਲਾਣੇ ਜਾਂ ਖੂਨਦਾਨਾਂ ਦੇ ਕੈਂਪਾਂ 'ਚ ਪਾਰਟਿਸਿਪੇਟ ਕਰਨਾ। ਐਦਾਂ ਵੀ ਹੋ ਸਕਦਾ ਕਿ ਉਹ ਹੋਰ ਜਿੱਦਾਂ ਦੇਸ਼ ਦੇ ਹਾਲਾਤ ਬਦਲਦੇ ਆ, ਕੁਛ ਵੀ ਬਦਲਦੇ ਆ, ਉਹ ਆਪਣੀ ਗਤੀਵਿਧੀਆਂ ਜਾਰੀ ਰੱਖੂਗਾ, ਜਿੱਥੇ ਵੀ ਜਾਊਗਾ ਵੱਧ ਚੜ੍ਹ ਕੇ ਪਾਰਟਿਸਿਪੇਟ ਕਰੂਗਾ। ਤੇ ਇਹ ਹੋ ਸਕਦਾ ਕਿ ਉਹ ਗਤੀਵਿਧੀਆਂ ਦੇ ਕਾਰਨ ਇਹਦੇ ਹੋਰ ਨਵੇਂ ਜਿਹੜੇ ਦੁਸ਼ਮਣ ਆ ਉਹ ਪੈਦਾ ਹੋ ਸਕਦੇ ਆ, ਨਵੀਆਂ ਪਾਰਟੀਆਂ ਨੂੰ ਚੇਂਜ ਕਰ ਸਕਦੀਆਂ। ਕਾਂਗਰਸ ਤੋਂ ਇਲਾਵਾ ਹੋਰ ਵੀ ਪਾਰਟੀਆਂ, ਹੋਰ ਵੀ ਲੋਕਲ ਪੁਲਿਸ,
ਹੋਰ ਵੀ ਕਈ ਜਿਹੜੇ ਉਹਦੇ ਦੁਸ਼ਮਣ ਪੈਦਾ ਹੋ ਸਕਦੇ ਆ। ਸੋ ਜਿਹੜੀ ਕੰਟਰੀ ਕੰਡੀਸ਼ਨ ਐਵੀਡੈਂਸ ਆ ਜਾਂ ਜਿਹੜੀ ਰਿਪੋਰਟ ਹੈਗੀਆਂ ਉਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਆਪਾਂ ਸੋ ਉਹਦੇ ਵਿੱਚ ਜਨਰਲ ਲਿਖਿਆ ਹੋਇਆ ਕਿ ਸਿੱਖ ਹੋਰ ਕਿਤੇ ਜਾ ਕੇ ਰਹਿੰਦੇ ਆ, ਗਵਰਨਮੈਂਟ ਹਾਈ ਲੈਵਲ ਮਿਲੀਟੈਂਟਸ ਨੂੰ ਹੀ ਟਾਰਗੇਟ ਕਰਦੀ ਆ, ਪਰ ਕਹਿੰਦੇ ਕਿ ਇਦਾਂ ਦੇ ਕਾਫੀ ਸਾਰੇ ਕੇਸ ਆ, ਜਿੱਦਾਂ ਹੁਣ ਅੰਦੋਲਨ ਦੇ ਵਿੱਚੋਂ ਕਾਫੀ ਖਬਰਾਂ ਆਈਆਂ, ਜੀ ਕਾਫੀ ਸਾਰਾ ਐਵੀਡੈਂਸ ਸਾਡੇ ਕੋਲ ਸੀਗਾ, ਨਿਊਜ਼ਪੇਪਰ ਆਪਾਂ ਜਿੱਦਾਂ ਸਬਮਿਟ ਕਰਦੇ ਆ, ਐਫੀਡੇਵਿਟ ਸਬਮਿਟ ਕਰਦੇ ਆ ਕਿ ਜਿਹੜੇ ਪਰਚੇ ਪਾਏ, ਸੈਡੀਸ਼ਨ ਚਾਰजेस ਪਾਏ, ਉਹ ਸਾਰੀਆਂ ਚੀਜ਼ਾਂ ਪਾਈਆਂ ਕਿ ਗਵਰਨਮੈਂਟ ਜਿਹੜੀ ਹੈਗੀ ਭਾਵੇਂ ਉਹ ਹਾਈ ਲੈਵਲ ਹਾਈ ਪ੍ਰੋਫਾਈਲ ਮਿਲੀਟੈਂਟਸ ਨੂੰ ਟਾਰਗੇਟ ਕਰਦੀ ਹੈ, ਪਰ ਉਹ ਇਦਾਂ ਦੇ ਕਾਫੀ ਸਾਰੇ ਲੋਕਾਂ ਨੂੰ ਵੀ ਟਾਰਗੇਟ ਕਰ ਦਿੰਦੀ ਹੈ ਜਿਹੜੇ ਭਾਵੇਂ ਛੋਟੇ ਲੈਵਲ ਦੇ ਵਰਕਰ ਹੋਣ, ਉਹਨੂੰ ਵੀ ਉਹ ਥੋੜਾ ਬਹੁਤਾ ਧੱਕਾ ਉਹਨਾਂ ਨੂੰ ਵੀ ਕਰ ਦਿੰਦੀ ਹੈ। ਤੇ ਇਹਨਾਂ ਨੇ ਇੱਕ ਜਿਹੜੀ BIA ਸੀਗੀ, ਇਹਨਾਂ ਨੇ ਇੱਕ ਲਾਅ ਲਾਇਬ੍ਰੇਰੀ, ਕਾਂਗਰਸ ਦੀ ਲਾਅ ਲਾਇਬ੍ਰੇਰੀ ਰਿਪੋਰਟ ਪੇਸ਼ ਕੀਤੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜਿਹੜੇ ਮਾਨ ਪਾਰਟੀ ਦੇ ਵਰਕਰ ਆ, ਸਿੰਪਲ ਜਿਹੜਾ ਉਹਨਾਂ ਦਾ ਵਿਊ ਹੈਗਾ ਖਾਲਿਸਤਾਨ ਦੇ ਰਿਲੇਟਡ, ਉਹਨਾਂ ਨੂੰ ਸਰਕਾਰ ਟਾਰਗੇਟ ਨਹੀਂ ਕਰਦੀ। 9th ਸਰਕਟ ਕਹਿੰਦਾ ਕਿ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਬੰਦੇ ਨੂੰ ਇਹ ਕਹਿ ਰਹੇ ਹੋ ਕਿ ਤੂੰ ਚੁੱਪ ਚਪੀਤੇ ਬੈਠਾ ਰਹਿ, ਸਿਰਫ ਲੋ ਲੈਵਲ ਦੀਆਂ ਗਤੀਵਿਧੀਆਂ ਕਰ, ਪਰ ਇਦਾਂ ਨਹੀਂ ਹੈਗਾ। ਪਰ ਗੱਲ ਆਪਾਂ ਇਹ ਦੇਖਣੀ ਹੈਗੀ ਕਿ ਜੇ ਬੰਦਾ ਥੱਲੇ ਜਾਊਗਾ, ਆਪਣੇ ਸਿੱਖਾਂ ਦੇ ਰਾਈਟ ਐਕਸਰਸਾਈਜ਼ ਕਰੂਗਾ, ਆਪਣੀ ਮੈਂਬਰਸ਼ਿਪ, ਆਪਣੇ ਜਿਹੜੇ ਸੈਪਰੇਟ ਸਟੇਟ ਦੇ ਵਿਊਜ਼ ਜੇ ਉਹ ਐਕਸਰਸਾਈਜ਼ ਕਰਦਾ ਹੈਗਾ, ਤੇ ਥੱਲੇ ਜਾ ਕੇ ਵੀ ਉਹਨੂੰ ਪ੍ਰੋਬਲਮ ਹੋ ਸਕਦੀ ਆ। ਸੋ ਇਹਨਾਂ ਕਾਰਨਾਂ ਦੇ ਕਾਰਨ, ਆਧਾਰ ਕਾਰਡ ਪੈਨ ਕਾਰਡ ਦੇ ਕਰਕੇ ਨਹੀਂ, ਨਾ ਹੀ ਜੌਬ ਕਰਕੇ, ਇਹਨਾਂ ਕਾਰਨਾਂ ਦੇ ਕਾਰਨ, ਕਿਉਂਕਿ ਉਹਦੇ ਵਿਚਾਰ ਇਹ ਹੈਗੇ ਆ ਤੇ ਉਹਦੇ ਵਿਚਾਰ ਥੱਲੇ ਵੀ ਉਹੀ ਰਹੂਗੇ, ਇਸ ਲਈ ਰੀਲੋਕੇਸ਼ਨ ਜਿਹੜੀ ਹੈਗੀ ਆ ਉਹ ਸੇਫ ਤੇ ਰੀਜ਼ਨੇਬਲ ਨਹੀਂ ਹੈਗੀ। ਲੌਂਗ ਸਟੋਰੀ ਸ਼ਾਰਟ, ਜਿਹੜਾ ਬੰਦਾ ਆਧਾਰ ਕਾਰਡ ਪੈਨ ਕਾਰਡ ਉਹ ਵਾਲਾ ਆਪਣਾ ਬਿਆਨ ਚਲਾ ਰਿਹਾ, ਉਹਦਾ ਕੇਸ ਡਿਨਾਈ ਹੋਣ ਦੇ ਚਾਂਸ ਜ਼ਿਆਦਾ ਵਾ, ਕਿਉਂਕਿ ਉਹਦੇ ਵਿੱਚ ਕੋਈ ਲੀਗਲ ਦਮ ਨਹੀਂ ਹੈਗਾ। ਉਹ ਸਿੰਪਲ ਜਿਹੜਾ ਸੋ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਕਿ ਆਧਾਰ ਕਾਰਡ ਪੈਨ ਕਾਰਡ ਦੇਖ ਕੇ ਗਵਰਨਮੈਂਟ ਤੁਹਾਨੂੰ ਟਰੈਕ ਕਰਦੀ ਆ, ਉਹ ਪੋਸੀਬਲ ਨਹੀਂ ਹੈਗਾ। ਸੋ ਆਧਾਰ ਕਾਰਡ ਪੈਨ ਕਾਰਡ ਵਾਲੀ ਆਰਗੂਮੈਂਟਾਂ ਨਹੀਂ ਚੱਲੂਗੀਆਂ। ਬੇਸਿਕਲੀ ਇਹ ਚੱਲੂਗਾ ਕਿ ਤੁਹਾਡਾ ਪੋਲੀਟੀਕਲ ਓਪੀਨੀਅਨ ਕੀ ਹੈਗਾ। ਸੋ ਨਾ ਹੀ ਕੋਈ ਇਹਦਾ ਲੈਣਾ ਦੇਣਾ ਕਿ ਤੁਹਾਨੂੰ ਪਹਿਲਾਂ ਕੁੱਟ ਕਿੰਨੀ ਵਾਰੀ ਪਈ ਸੀਗੀ, ਕਿੰਨੇ ਵਾਰੀ ਤੁਸੀਂ ਹਸਪਤਾਲ ਗਏ ਸੀਗੇ, ਉਹ ਸਾਰੀਆਂ ਚੀਜ਼ਾਂ ਪਿੱਛੇ ਹੋ ਗਈਆਂ। ਜਿਹੜਾ ਕੇਸ ਚੱਲਦਾ, ਉਹ ਚੱਲਦਾ ਕਿ ਤੁਹਾਡੀ ਲੀਗਲ ਆਰਗੂਮੈਂਟ ਕੀ ਹੈਗੀ ਆ, ਲੇਟੈਸਟ ਕੇਸ ਲਾਅ ਕੀ ਹੈਗਾ, ਕੀ ਤੁਹਾਨੂੰ ਪਤਾ, ਤੁਹਾਡੇ ਵਕੀਲ ਨੂੰ ਪਤਾ ਹੈਗਾ ਉਹ ਲਾਅ ਕੀ ਹੈਗਾ, ਕਿ ਤੁਸੀਂ ਉਹੀ ਪੁਰਾਣੀਆਂ ਘਿਸੀਆਂ ਪਿਟੀਆਂ 10-10 15-15 ਸਾਲ ਕਿ ਮੇਰੇ ਨਾਲ ਇਦਾਂ ਹੋ ਗਿਆ, ਉਹ ਜੇ ਤੁਸੀਂ ਪੇਸ਼ ਕਰੋਗੇ ਤਾਂ ਤੁਹਾਡੇ ਇਹ ਸਰਕਟ, ਸੈਕੰਡ ਸਰਕਟ ਦੇ ਵਿੱਚ, 9th ਸਰਕਟ ਦੇ ਵਿੱਚ ਕੇਸ ਡਿਨਾਈ ਹੋ ਸਕਦਾ। ਪਰ ਜੇ ਤੁਹਾਡਾ ਇੱਕ ਵੈਲ ਫਰੇਮਡ ਜਿਹੜਾ ਇੱਕ ਇਸ਼ੂ ਹੈਗਾ ਕਿ ਮੇਰਾ ਇਹ ਪੋਲੀਟੀਕਲ ਓਪੀਨੀਅਨ ਹੈਗਾ, ਮੇਰਾ ਇਹ ਰਿਲੀਜੀਅਸ ਓਪੀਨੀਅਨ ਹੈਗਾ, ਇਹਨੂੰ ਕਿਤੇ ਵੀ ਇੰਡੀਆ ਦੇ ਵਿੱਚ ਮੈਂ ਐਕਸਰਸਾਈਜ਼ ਨਹੀਂ ਕਰ ਸਕਦਾ ਹੈਗਾ, ਇਹ ਕਾਰਨ ਕਿਉਂਕਿ ਮੇਰੇ ਕੋਲ ਆਹ ਖਬਰ ਆ ਜਿਹੜਾ ਕੰਟਰੀ ਕੰਡੀਸ਼ਨਸ ਆ ਲੇਟੈਸਟ ਰਿਪੋਰਟ ਜਿਹੜੀਆਂ ਹੈਗੀਆਂ, ਤੇ ਫਿਰ ਤੁਹਾਡਾ ਜਿਹੜਾ ਕੇਸ ਆ ਉਹ ਲੀਗਲੀ ਸਾਊਂਡ ਆ ਤੇ ਉਹ ਅਪਰੂਵ ਹੋਣ ਦੇ ਚਾਂਸ ਨੇ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਇਹ ਜਿਹੜਾ ਕੇਸ ਆ ਡਿਸਕਸ ਕੀਤਾ, ਬਹੁਤ ਸਾਰੇ ਆਪਣੇ ਭੈਣਾਂ ਭਰਾਵਾਂ ਨੇ ਪੋਲੀਟੀਕਲ ਅਸਾਈਲਮ ਦੇ ਕੇਸ ਅਪਲਾਈ ਕੀਤੇ ਹੋ ਹੈਗੇ ਆ, ਆਲਰੇਡੀ ਉਹਨਾਂ ਦੇ ਕੋਰਸ ਦੇ ਵਿੱਚ ਆ, ਇੰਟਰਵਿਊਜ਼ ਵੀ ਆਉਣੀਆਂ ਆ। ਸੋ ਤੁਹਾਨੂੰ ਡਿਟੇਲ 'ਚ ਪਤਾ ਲੱਗ ਗਿਆ ਵੀ ਕੀ ਸਟੋਰੀ ਕਿਸ ਨੇ ਕਿੱਦਾਂ ਬਣਾਈ ਸੀ, ਕਿਸ ਤਰ੍ਹਾਂ ਉਹ ਕੋਰਟ ਦਾ ਜਿਹੜਾ ਡਿਸੀਜਨ ਹੋਇਆ ਹੈਗਾ। ਨਰਿੰਦਰਪਾਲ ਸਿੰਘ ਵਰਸਸ ਵਿਟਕਰ, ਜਿਹੜੇ ਐਕਟਿੰਗ ਅਟਾਰਨੀ ਜਨਰਲ ਆ। ਸੋ ਇਹਦੇ ਬਾਰੇ ਡਿਟੇਲ 'ਚ ਤੁਸੀਂ ਗੂਗਲ 'ਤੇ ਜਾ ਕੇ ਵੀ ਸਰਚ ਕਰ ਸਕਦੇ ਹੋ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਆਪਾਂ ਅਟੈਂਡ ਕਰਾਂਗੇ। ਅਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408 272 5200, ਅਤੇ ਇਸ ਟਾਈਮ ਦੇ ਉੱਤੇ ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ। ਮੇਰੇ ਖਿਆਲ ਨਾਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਦੇ ਵੀ ਕਿਸੇ ਰੇਡੀਓ ਸਟੇਸ਼ਨ, ਕਿਸੇ TV ਸਟੇਸ਼ਨ 'ਚ ਇੰਨੀ ਡਿਟੇਲ ਦੇ ਵਿੱਚ ਵੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਵਰਕਆਊਟ ਕਰਦੀ ਹੈ ਇੰਡੀਵਿਜੂਅਲ ਕੇਸ ਦੇ ਉੱਤੇ ਨਹੀਂ ਸੁਣਿਆ ਹੋਊਗਾ। ਸੋ ਅਸੀਂ ਬਹੁਤ ਧੰਨਵਾਦੀ ਹਾਂ ਜੇ ਟਿਰਕੀਆਣਾ ਉਹਨਾਂ ਦੇ, ਜਿਹੜੇ ਇੰਨੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੰਦੇ ਆ, ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਆ ਉਹਨਾਂ ਨੂੰ ਫਾਇਦਾ ਮਿਲ ਸਕੇ। ਸੋ ਜੀ ਆਇਆਂ ਨੂੰ ਜੀ। ਸੋ ਸਾਡੇ ਅੱਜ ਦੇ ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਬੇਨਤੀ ਕਰਨਾ, ਸਤਿ ਸ਼੍ਰੀ ਅਕਾਲ ਇੱਕੋ ਵਾਰੀ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਹਾਂ, ਕਿਉਂਕਿ ਸਮਾਂ ਆਪਣੇ ਕੋਲ ਥੋੜਾ ਪ੍ਰੋਗਰਾਮ ਆਪਣਾ ਲੇਟ ਸ਼ੁਰੂ ਹੋਇਆ ਸੀ। ਸੋ ਸਿੱਧਾ ਹੀ ਇੱਕੋ ਹੀ ਕੁਐਸਚਨ ਪੁੱਛਿਓ ਅਤੇ ਸਿੱਧਾ ਹੀ ਆਪਾਂ ਜਿਹੜਾ ਤੁਹਾਨੂੰ ਜਵਾਬ ਵਕੀਲ ਸਾਹਿਬ ਤੋਂ ਦਵਾਵਾਂਗੇ। ਸਾਡੇ ਅੱਜ ਦੇ ਪਹਿਲੇ ਕਾਲਰ ਆ ਬਲਵਿੰਦਰ ਸਿੰਘ ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ। ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਜੀ, ਮੇਰੀ ਮਿਸਿਜ ਅਨਪੜ੍ਹ ਹੈ ਤੇ ਉਹਨੂੰ ਨਾ ਸਿਟੀਜ਼ਨ ਅਸੀਂ ਇੱਥੋਂ ਅਮਰੀਕਾ ਦੀ ਲੈਣ ਵਾਸਤੇ ਵੀ ਟਰਾਂਸਲੇਸ਼ਨ ਆਪਾਂ ਨਾਲ ਲਿਜਾ ਸਕਦੇ ਹਾਂ ਉਹਨੂੰ, ਵੀ ਜਦੋਂ ਸਿਟੀਜ਼ਨ ਮਿਲੂਗੀ? ਟਰਾਂਸਲੇਸ਼ਨ ਤੁਸੀਂ ਇੰਟਰਵਿਊ ਲਈ ਲਿਜਾ ਸਕਦੇ, ਪਰ ਜਿਹੜਾ ਹੁਣ ਇੰਗਲਿਸ਼ ਦਾ ਟੈਸਟ ਹੋਣਾ, ਜਿਹੜਾ ਪੰਜਾਬੀ ਵਾਲਾ ਟੈਸਟ ਹੋਣਾ, ਉਹ ਤਾਂ ਉਹਨਾਂ ਨੂੰ ਆਪ ਹੀ ਦੇਣਾ ਪੈਣਾ, ਉਹ ਨਹੀਂ ਟਰਾਂਸਲੇਟਰ ਦੇ ਸਕਦਾ। ਠੀਕ ਹੈ ਜੀ, ਪੇਪਰ ਹੋਊਗਾ ਜਿਹੜਾ ਉੱਥੇ ਤਾਂ ਆਪ ਨੂੰ ਹੀ ਦੇਣਾ ਪੈਣਾ ਉਹ? ਹਾਂਜੀ, ਉਹਦਾ ਟੈਸਟ ਹੀ ਫਿਰ ਇੰਗਲਿਸ਼ ਦਾ, ਉਹ ਤਾਂ ਆਪ ਹੀ ਕਰਨਾ ਪੈਣਾ।
ਠੀਕ ਹੈ ਜੀ, ਥੈਂਕ ਯੂ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਨਰਿੰਦਰ ਸਿੰਘ ਜੀ। ਹਾਂਜੀ ਜਨਾਬ। ਜੀ ਮੈਂ ਯੂਐਸ ਸਿਟੀਜ਼ਨ ਹੈਗਾ ਔਰ ਜੀ। ਮੇਰੀ ਬੇਟੀ ਮੈਰਿਡ ਹੈ, ਕੈਨੇਡੀਅਨ ਸਿਟੀਜ਼ਨ ਹੈ। ਇਹ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਮੇਰੇ ਸਾਲੇ ਦੀ ਲੜਕੀ ਇੰਡੀਆ ਦੇ ਵਿੱਚ ਹੈ, 7.5 years, ਮੈਂ ਕੀ ਇਸਨੂੰ ਅਡਾਪਟ ਕਰ ਸਕਦਾ? ਨਹੀਂ, 16 ਸਾਲ ਤੋਂ ਥੱਲੇ ਅਡਾਪਸ਼ਨ ਹੁੰਦੀ ਆ, ਤੇ ਅਡਾਪਸ਼ਨ ਜਿਹੜੀ ਹੇਗ ਦੇ ਥਰੂ ਜਾਂਦੀ ਆ, ਤੇ ਉਹ ਅਡਾਪਸ਼ਨ ਦੇ ਵਿੱਚ ਉਹਨਾਂ ਦੀ ਹੁੰਦੀ ਆ ਜਿਹਨਾਂ ਦਾ ਕੋਈ ਪੇਰੈਂਟ ਮਰ ਗਿਆ, ਛੱਡ ਗਿਆ, ਅਬੈਂਡਨ ਹੋ ਗਿਆ ਬੱਚਾ। 16 ਸਾਲ ਤੋਂ ਉੱਤੇ ਵਾਲੇ ਦੀ ਅਡਾਪਸ਼ਨ ਪੋਸੀਬਲ ਨਹੀਂ ਹੈਗੀ। ਓਕੇ, ਥੈਂਕ ਯੂ ਜੀ। ਧੰਨਵਾਦ ਜੀ। ਬਹੁਤ ਬਹੁਤ। ਤੇ ਸਾਡੇ ਅਗਲੇ ਕਾਲਰ ਆ ਵਰਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਆ ਜੀ, ਮੇਰਾ ਜਿਹੜਾ ਗ੍ਰੀਨ ਕਾਰਡ ਆ 2030 ਦੇ ਵਿੱਚ ਐਕਸਪਾਇਰ ਹੋ ਗਿਆ ਸੀ, ਤੇ ਮੈਂ ਉਹ ਤੋਂ 90 ਦਿਨ ਐਕਸਪਾਇਰ ਹੋਣ ਤੋਂ ਪਹਿਲਾਂ ਆਪਣਾ ਐਪਲੀਕੇਸ਼ਨ ਭਰ ਕੇ ਭੇਜਤੀ ਸੀਗੀ। ਉਸ ਤੋਂ ਬਾਅਦ ਮੈਨੂੰ I-797 ਫਾਰਮ ਆਇਆ ਆ, ਤੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਮੇਰੇ ਫਿੰਗਰ ਹੋਏ ਆ, ਤੇ ਮੈਨੂੰ ਹੁਣ ਆਨਲਾਈਨ ਜਿਹੜਾ ਮੇਰਾ ਸਟੇਟਸ ਵਾਸਤੇ ਮਾਰਿਆ ਕਿ ਤੁਹਾਨੂੰ ਇੰਟਰਵਿਊ ਸੈਂਡ ਕਰਾਂਗੇ, ਬਟ ਹਜੇ ਤੱਕ ਮੈਨੂੰ ਕੋਈ ਇੰਟਰਵਿਊ ਉਹਨਾਂ ਨੇ ਸੈਂਡ ਨਹੀਂ ਕੀਤੀ। ਤੁਸੀਂ 751 ਫਾਈਲ ਕੀਤਾ? ਇਹ ਤਾਂ ਨਹੀਂ ਜੀ ਮੈਨੂੰ ਹੁਣ ਯਾਦ ਵੀ ਕਿਹੜਾ ਕੀਤਾ ਫਾਈਲ। ਮੇਰੀ ਵਾਈਫ ਸਿਟੀਜ਼ਨ ਆ, ਤੇ CR1 ਮੇਰਾ ਗ੍ਰੀਨ ਕਾਰਡ ਆ। ਤੁਹਾਨੂੰ 2 ਸਾਲ ਦਾ ਮਿਲਿਆ ਸੀਗਾ ਨਾ? ਹਾਂਜੀ ਹਾਂਜੀ। ਤੁਸੀਂ ਕੀ ਦੱਸਿਆ ਕਿ I-90 ਫਾਈਲ ਕੀਤਾ ਤੁਸੀਂ? ਨਹੀਂ ਜੀ, ਮੈਂ ਦੱਸਿਆ ਕਿ ਮੈਨੂੰ I-797 ਮੈਨੂੰ ਉਹਨਾਂ ਨੇ ਭੇਜਿਆ ਲੈਟਰ। ਪਹਿਲਾਂ ਇਹ ਦੇਖ ਲਿਓ ਕਿ ਫਾਰਮ ਜਿਹੜਾ ਫਾਈਲ ਕਰਨਾ ਸੀਗਾ 2 ਸਾਲ ਦਾ, ਉਹ 751 ਫਾਈਲ ਕਰਨਾ ਹੁੰਦਾ। ਜਿਹੜਾ I-90 ਹੁੰਦਾ ਉਹ ਦੂਜੇ ਗ੍ਰੀਨ ਕਾਰਡ ਦੇ ਰਿਨਿਊਅਲ ਲਈ ਹੁੰਦਾ। ਪਰ ਜੇ ਤੁਹਾਡੇ ਫਿੰਗਰ ਵਗੈਰਾ ਹੋ ਗਏ, ਸਾਰਾ ਤੁਹਾਡਾ ਸਹੀ ਚੱਲ ਰਿਹਾ ਪ੍ਰੋਸੈਸ, ਜੇ ਤੁਸੀਂ 751 ਕੀਤਾ ਤੇ ਤੁਸੀਂ ਵੇਟ ਕਰੋ। ਉਹਨੂੰ ਤਕਰੀਬਨ ਉਹ 2 ਸਾਲ ਲਗਾ ਦਿੰਦੇ ਆ, ਜਿਹੜਾ ਅੱਜ ਦੀ ਡੇਟ ਦੇ ਵਿੱਚ ਡਿਸਾਈਡ ਕਰਦੇ। ਤੇ ਜੀ ਮੈਨੂੰ ਕੋਈ ਕੰਮ ਕਰਨ 'ਚ ਪ੍ਰੋਬਲਮ ਜਾਂ ਮੈਨੂੰ ਕਿਸੇ ਹੋਰ ਤਰ੍ਹਾਂ ਦੀ ਵਰੀ ਕਰਨੇ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ? ਨਹੀਂ ਜੀ, ਤੁਸੀਂ ਗ੍ਰੀਨ ਕਾਰਡ ਹੋਲਡਰ ਆ। ਜੇ ਤੁਸੀਂ ਸਹੀ ਫਾਈਲ ਕੀਤਾ ਤੇ ਤੁਹਾਨੂੰ ਆਟੋਮੈਟਿਕਲੀ ਉਹਨੇ 18 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਹੋਣੀ ਹੈ। ਜਦੋਂ ਮੁੱਕੂਗੀ ਤੁਸੀਂ ਦੁਬਾਰਾ ਜਾ ਕੇ ਆਫਿਸ ਕੋਲ ਲੈ ਕੇ ਆ ਸਕਦੇ ਹੋ। ਸੋ ਗ੍ਰੀਨ ਕਾਰਡ ਹੋਲਡਰ ਤੁਸੀਂ ਬਾਕੀ ਗ੍ਰੀਨ ਕਾਰਡ ਹੋਲਡਰਾਂ ਕੋਲ ਕੰਮ ਕਰ ਸਕਦੇ ਹੋ। ਤੇ ਨਾਲ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਜਦੋਂ ਤੁਹਾਡਾ ਪਹਿਲਾ ਗ੍ਰੀਨ ਕਾਰਡ ਆਇਆ ਸੀਗਾ ਕੱਚਾ ਵਾਲਾ 2 ਸਾਲ ਦਾ, ਉਹਦੀ ਜਿਹੜੀ ਸਟਾਰਟ ਡੇਟ ਆ ਉਤੋਂ 2 ਸਾਲ 10ਵੇਂ ਮਹੀਨੇ ਜਾ ਕੇ ਤੁਸੀਂ ਸਿਟੀਜ਼ਨ ਅਪਲਾਈ ਕਰ ਸਕਦੇ ਹੋ। ਮਤਲਬ ਤੁਹਾਨੂੰ ਕਿ ਪਰਮਾਨੈਂਟ ਜਿਹੜਾ ਗ੍ਰੀਨ ਕਾਰਡ ਆ ਉਹਦੀ ਵੇਟ ਕਰਨ ਦੀ ਲੋੜ ਨਹੀਂ। ਜੇ ਤੁਸੀਂ ਸਿਟੀਜ਼ਨ ਲਈ ਐਲੀਜੀਬਲ ਹੋ, ਤੁਹਾਨੂੰ ਆਲਰੇਡੀ 2 ਸਾਲ 10 ਮਹੀਨੇ ਹੋ ਗਿਆ, ਤੁਸੀਂ ਸਿਟੀਜ਼ਨ ਅਪਲਾਈ ਕਰ ਦਿਓ। ਠੀਕ ਹੈ ਜੀ, ਧੰਨਵਾਦ ਜੀ। ਓਕੇ ਜੀ, ਥੈਂਕ ਯੂ। ਤੇ ਅਗਲੇ ਸਾਡੇ ਕਾਲਰ ਆ ਮਨਦੀਪ ਜੀ। ਹੈਲੋ। ਹਾਂਜੀ ਹਾਂਜੀ ਸਰ, ਮੈਂ N400 ਅਪਲਾਈ ਕੀਤਾ ਸੀ, ਤੇ ਮੈਨੂੰ ਉਹਨਾਂ ਨੇ ਡਿਸੀਜ਼ਨ ਨਹੀਂ ਦਿੱਤਾ ਉਸ ਵੇਲੇ, ਕਿਉਂਕਿ ਮੇਰੀਆਂ ਟਿਕਟਾਂ ਸੀ ਥੋੜੀਆਂ, ਤੇ ਮੈਂ ਉਹਨਾਂ ਨੂੰ ਪ੍ਰੂਫ ਭੇਜ ਦਿੱਤਾ, ਤੇ ਹੁਣ ਉਹਨਾਂ ਨੂੰ ਪ੍ਰੂਫ ਮਿਲ ਗਿਆ। ਉਹ ਕਹਿੰਦੇ ਪਏ ਵੀ ਆਰ ਐਕਟਿਵਲੀ ਰਿਵਿਊਇੰਗ ਯੂਅਰ ਕੇਸ। ਤੇ ਕਿੰਨਾ ਟਾਈਮ ਲੱਗੇਗਾ ਹੋਰ? ਸੋ RFE ਦਾ ਭਾਜੀ ਉਹਨਾਂ ਕੋਲ ਨਾ ਐਨੀਵੇਅਰ ਬਿਟਵੀਨ 60 ਦਿਨ ਤੋਂ ਲੈ ਕੇ 120 ਦਿਨ ਤੱਕ ਉਹ ਔਨ ਐਵਰੇਜ ਲਗਾਉਂਦੇ ਆ। ਤੇ ਜੇ ਤੁਸੀਂ ਸਹੀ ਤਰੀਕੇ ਨਾਲ ਸਾਰਾ ਭੇਜਿਆ, 120 ਦਿਨਾਂ ਦੇ ਅੰਦਰ ਜਵਾਬ ਆ ਜਾਣਾ ਚਾਹੀਦਾ। ਪਰ ਕੋਈ ਏਦਾਂ ਨਹੀਂ ਕਿ ਉਹਨਾਂ ਨੇ ਨਹੀਂ ਫੈਸਲਾ ਦੇਣਾ। ਤੁਸੀਂ ਇਹ ਹੈ ਕਿ 120 ਦਿਨਾਂ ਬਾਅਦ ਉਹਨਾਂ ਨੂੰ ਰਿਕੁਐਸਟ ਪਾ ਸਕਦੇ ਆ ਕਿ ਕਿੱਥੇ ਮੇਰਾ ਕੇਸ ਆ, ਕੀ ਚੱਲਦਾ ਨਾ। ਪਰ ਆਪਣਾ ਟਾਈਮ ਉਹ ਲੈ ਸਕਦੇ ਆ। ਜੇ ਤਾਂ ਤੁਹਾਡੀਆਂ ਸਿੰਪਲ ਟ੍ਰੈਫਿਕ ਟਿਕਟਾਂ ਸੀਗੀਆਂ, ਫਿਰ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਣਾ ਉਹਨਾਂ ਨੂੰ। ਹਾਂਜੀ, ਸਿੰਪਲ ਟ੍ਰੈਫਿਕ ਟਿਕਟ ਹੀ ਗਿਆ ਸੀ ਮੇਰੀਆਂ। ਹਾਂਜੀ, ਠੀਕ। ਧੰਨਵਾਦ ਜੀ। ਧੰਨਵਾਦ। ਤੇ ਸਾਡੇ ਅਗਲੇ ਕਾਲਰ ਆ ਗਗਨਦੀਪ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਹੈ ਜੀ, ਮੇਰੇ ਫਾਦਰ ਨੂੰ ਆਏ ਨੂੰ 6 ਮਹੀਨੇ ਹੋ ਗਏ, ਤੇ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਆਇਆ ਹਜੇ ਤੱਕ ਜੀ। ਆਪਣਾ ਤੁਸੀਂ ਜਿਹੜਾ ਬੋਰਡਿੰਗ ਫਾਈਲ ਸੀਗਾ ਉਹ ਸਬਮਿਟ ਕੀਤਾ ਸੀਗਾ ਜਦੋਂ 에ਅਰਪੋਰਟ ਤੋਂ ਆਏ ਸੀਗੇ? ਉਹ ਭਾਜੀ ਕਿੱਦਾਂ, ਮਤਲਬ ਜਿਹੜੀ ਆਪਾਂ ਫੀਸ ਪੇ ਕਰਦੇ ਆ? ਸੋ ਜਦੋਂ ਤੁਹਾਡਾ ਵੀਜ਼ਾ ਲੱਗਦਾ ਨਾ ਉੱਥੋਂ ਦੀ, ਤੁਸੀਂ ਇੱਕ ਤੁਹਾਨੂੰ ਬੋਰਡਿੰਗ ਫਾਈਲ ਦਿੰਦੇ ਆ, ਇੱਕ ਐਨਵੈਲਪ ਦਿੰਦੇ ਆ। ਉਹ ਤੁਸੀਂ ਆ ਕੇ ਨਾ ਉਹਨੂੰ ਦੇਣਾ ਹੁੰਦਾ ਆਪਣਾ, ਜਦੋਂ ਤੁਸੀਂ ਪੋਰਟ ਆਫ ਐਂਟਰੀ ਤੇ ਆਉਂਦੇ ਆ, ਜਦੋਂ 에ਅਰਪੋਰਟ ਤੇ ਉਤਰਦੇ ਆ। ਤੇ ਕਈ ਵਾਰੀ ਜਿਹੜਾ ਕੋਵਿਡ ਦੇ ਵਿੱਚ ਕੀ ਸੀਗਾ ਕਿ ਕਈ ਵਾਰੀ ਉਹ ਕਹਿੰਦੇ ਉਹਨਾਂ ਨੇ ਬੋਰਡਿੰਗ ਫਾਈਲ ਨਹੀਂ ਦਿੱਤਾ। ਉਹ ਕਹਿੰਦੇ ਆਪਾਂ ਇਲੈਕਟ੍ਰੋਨਿਕਲੀ ਤੁਹਾਡਾ ਜਿਹੜਾ ਰੈਕਡ ਆ ਨਾ, ਆਪਾਂ ਆਪ ਹੀ ਭੇਜ ਦੇਣੇ CBP ਨੂੰ। ਸੋ ਜ਼ਿਆਦਾ ਤੁਹਾਡੇ ਕੇਸ ਦੇ ਵਿੱਚ ਮੁੱਦਾ ਇਹ ਹੋਣਾ ਕਿ ਬੋਰਡਿੰਗ ਫਾਈਲ ਨਹੀਂ ਉਹਨਾਂ ਨੂੰ ਮਿਲਿਆ, ਜਾਂ ਉਹ ਡਾਕੂਮੈਂਟ ਨਹੀਂ ਆਏ, ਜਾਂ ਫੀਸ ਨਹੀਂ ਪੇ ਕੀਤੀ। ਦੋਨਾਂ ਚੋਂ ਇੱਕ ਚੀਜ਼ ਹੋਣੀ ਹੈ। ਤੇ ਉਹ ਭਾਜੀ ਆਪਾਂ ਨੂੰ ਕੋਈ ਬੋਰਡਿੰਗ ਫਾਈਲ ਮਿਲਿਆ ਨਹੀਂ ਸੀ ਉੱਥੋਂ ਇੰਡੀਆ ਤੋਂ, ਕੁਝ ਵੀ ਇਦਾਂ ਦਾ। ਸਿਰਫ ਉਹਨਾਂ ਨੇ ਨਾ ਹੀ ਕੁਝ ਇਦਾਂ ਦਾ ਕਿਹਾ ਆ, ਤੇ ਨਾ ਹੀ ਉਹਨਾਂ ਨੇ ਕੋਈ ਲੈਟਰ ਭੇਜੀ ਕੋਈ ਡਾਕੂਮੈਂਟ ਰਿਕੁਆਇਰਡ ਵਾਸਤੇ। ਤੁਸੀਂ ਭਾਜੀ ਆਪਣੇ ਨਾ ਜਿਹੜਾ CBP ਆ 에ਅਰਪੋਰਟ, ਜਿਹੜਾ ਵੀ ਤੁਹਾਨੂੰ ਪੈਂਦਾ ਜਿੱਥੋਂ ਆਏ ਸੀਗੇ, ਉਹਨਾਂ ਨਾਲ ਅਪਾਇੰਟਮੈਂਟ ਬਣਾਓ। ਉਹਨਾਂ ਨੂੰ ਪਰਸੂ ਕਰੋ ਕਿ ਕੋਈ ਚੀਜ਼ ਇਦਾਂ ਦੀ ਤਾਂ ਨਹੀਂ ਕਿ ਤੁਹਾਡੇ ਵੱਲੋਂ ਰਹਿੰਦੀ ਹੋਵੇ। ਕਿਉਂਕਿ ਜਿਹੜਾ CBP ਆ, ਉਹਨਾਂ ਨੇ ਆਪਣੇ ਜਿਹੜੇ ਬੋਰਡਿੰਗ ਫਾਈਲ ਵਗੈਰਾ ਉਸ ਤੋਂ ਬਾਅਦ ਮਾਰਕ ਕਰਨਾ ਹੁੰਦਾ ਕਿ ਇਹ ਬੰਦੇ ਨੂੰ ਆਪਾਂ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਐਡਮਿਟ ਕਰ ਲਿਆ। ਤੇ ਜਦੋਂ CBP ਉਹ ਕਰ ਲੈਂਦਾ ਤੁਹਾਨੂੰ, ਉਹ ਅੱਗੇ ਜਿਹੜਾ USCIS ਆ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਾ ਨੋਟੀਫਿਕੇਸ਼ਨ ਭੇਜ ਦਿੰਦਾ ਕਿ ਇਹ ਬੰਦੇ ਨੂੰ ਗ੍ਰੀਨ ਕਾਰਡ ਭੇਜੋ। ਸੋ ਸੀਬੀਪੀ ਨਾਲ ਪਹਿਲਾਂ ਕੰਟੈਕਟ ਕਰੋ ਤੁਸੀਂ ਕਿ ਉਹਨਾਂ ਨੇ ਆਪਣੀ ਜਿਹੜੀ ਕਾਰਵਾਈ ਆ ਉਹ ਪੂਰੀ ਕਰਤੀ ਹੈ ਕਿ ਨਹੀਂ ਕੀਤੀ ਹੈ। ਠੀਕ ਹੈ ਭਾਈ। ਤੇ ਪਰ ਭਾਈ ਉਹ ਸੋਸ਼ਲ ਸਿਕਿਉਰਿਟੀ ਆ ਗਿਆ ਸੀ। ਉਹ ਤਾਂ ਆ ਜਾਂਦਾ, ਪਰ ਗ੍ਰੀਨ ਕਾਰਡ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਇੱਦਾਂ ਹੀ ਕਰਿਓ। ਤੇ ਜੇ ਤੁਹਾਨੂੰ ਡਿਟੇਲ 'ਚ ਕੁਐਸਚਨ ਪੁੱਛਣਾ ਹੋਇਆ ਤੁਸੀਂ ਆਫਿਸ ਕਾਲ ਕਰ ਲਿਓ। ਜੇ ਸੋਸ਼ਲ ਸਿਕਿਉਰਿਟੀ ਤੁਹਾਡਾ ਆ ਗਿਆ, ਤੁਸੀਂ USCIS ਨਾਲ ਇੱਕ ਵਾਰੀ ਦੁਬਾਰਾ ਕਾਲ ਕਰਕੇ ਦੇਖ ਸਕਦੇ ਆ। ਸਰਵਿਸ ਰਿਕੁਐਸਟ ਪਲੇਸ ਕਰ ਦਿਓ ਕਿ ਗ੍ਰੀਨ ਕਾਰਡ ਮੇਰਾ ਕੀ ਆ। ਜੇ ਤਾਂ ਤੁਹਾਨੂੰ ਉਹ ਜਵਾਬ ਦੇ ਦੋਗੇ ਕਿ ਪੈਂਡਿੰਗ ਆ ਜਾਂ ਆਪਾਂ ਭੇਜਤਾ ਵਾ, ਸੋ ਉਹਨਾਂ ਨੇ ਵੀ ਦੋਨਾਂ ਨੇ CBP ਤੇ USCIS ਦੋਨਾਂ ਨੇ ਚੈੱਕ ਕਰਕੇ ਦੇਖ ਲਓ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਜਗਦੀਪ ਜੀ। ਜਗਦੀਪ ਜੀ, ਹੈਲੋ। ਹਾਂਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਭਾਜੀ, ਕੁਐਸਚਨ ਮੇਰੀ ਕੋਡ ਜਿਹੜੀ ਸੀ ਉਹ ਸੈਨ ਫਰਾਂਸਿਸਕੋ ਜਿੱਦਾਂ ਅਪਲਾਈ ਹੋਇਆ ਸੀਗਾ, ਤੇ ਮੈਂ ਰਹਿੰਦਾ ਸੈਕਰਾਮੈਂਟੋ ਜੀ, ਤੇ ਮੈਂ ਹੁਣ ਐਡਰੈਸ ਆਪਣਾ ਚੇਂਜ ਕਰਨਾ ਸੀਗਾ ਸੈਕਰਾਮੈਂਟੋ ਦਾ ਹੀ, ਤੇ ਮੈਨੂੰ ਕੁਝ ਉਹਦੇ ਕੋਡ ਵੀ ਚੇਂਜ ਕਰਾਉਣੀ ਪੈਗੀ ਜੀ, ਕੋਈ ਪ੍ਰੋਸੈਸ? ਤੁਸੀਂ ਆਪਣਾ ਐਡਰੈਸ ਚੇਂਜ ਪਾ ਦਿਓ। EOIR 33 ਫਾਰਮ ਜਿਹੜਾ ਹੈਗਾ ਆਪਣੇ ਵਕੀਲ ਨੂੰ ਕਹਿ ਕੇ। ਕੋਰਟ ਦਾ ਜੁਰਿਸਡਿਕਸ਼ਨ ਸੈਕਰਾਮੈਂਟੋ ਬਣਦਾ, ਪਰ ਠੀਕ ਹੈ ਜੇ ਤੁਸੀਂ ਆਪ ਚੇਂਜ ਨਹੀਂ ਕਰਾਉਣਾ ਚਾਹੁੰਦੇ ਤੁਸੀਂ ਰਹਿਣ ਦਿਓ ਉਹਨੂੰ ਉੱਥੇ ਹੀ, ਹੈ ਨਾ, ਕਿ ਉੱਥੇ ਹੀ ਚੱਲਣ ਦਿਓ। ਪਰ ਕਈ ਵਾਰੀ ਕੀ ਹੁੰਦਾ ਕਿ ਜੱਜ ਜੇ ਨਹੀਂ ਸਹੀ ਸੁਭਾਅ ਦਾ, ਉਹ ਕਈ ਵਾਰੀ ਕੀ ਕਰਦਾ ਕਿ ਫਾਈਨਲ ਤਰੀਕ ਤੇ ਉਹ ਕਹਿੰਦਾ ਕਿ ਤੂੰ ਤਾਂ ਸੈਕਰਾਮੈਂਟੋ ਪੈਂਦਾ, ਤੈਨੂੰ ਉੱਥੇ ਜਾਣਾ ਚਾਹੀਦਾ। ਪਰ ਇਹ ਹੈ ਕਿ ਕੋਈ ਐਸਾ ਚ ਰਿਕੁਆਇਰਮੈਂਟ ਨਹੀਂ ਹੈਗੀ ਐਡਰੈਸ ਚੇਂਜ ਕਰਨ ਦੀ ਰਿਕੁਆਇਰਮੈਂਟ ਹੈ, ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ ਆਪਣਾ ਕੇਸ ਵੀ ਮੂਵ ਕਰਾਉਣਾ ਵਾ, ਉਹ ਤੁਹਾਡੀ ਮਰਜ਼ੀ ਹੈ। ਉਹਦੇ ਨਾਲ ਭਾਜੀ ਇਹ ਵੀ ਹੋ ਸਕਦਾ ਜੀ ਉਹਦੇ ਨਾਲ ਇਹ ਵੀ ਹੋ ਸਕਦਾ ਜੇ ਮੈਂ ਸੈਕਰਾਮੈਂਟੋ ਮੂਵ ਕਰਾਉਣਾ ਤੇ ਕਿ ਮੇਰਾ ਕੁਝ ਮੇਰੀ ਡੇਟ ਜਲਦੀ ਆ ਸਕਦੀ ਹੈ? ਸੈਕਰਾਮੈਂਟੋ ਦਾ ਜਿਹੜੇ ਸਾਡੇ ਕੇਸ ਆ, ਮੈਨੂੰ ਬਾਕੀਆਂ ਦਾ ਪਤਾ ਨਹੀਂ, ਸਾਡੇ ਕੇਸ ਜਿਹੜੇ 6 ਤੋਂ 8 ਮਹੀਨੇ ਦੇ ਵਿੱਚ ਤਰੀਕਾਂ ਪੈ ਰਹੀਆਂ ਸੈਕਰਾਮੈਂਟੋ। ਠੀਕ ਹੈ, ਥੈਂਕ ਯੂ ਭਾਜੀ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਭੁਪਿੰਦਰ ਜੀ। ਹਾਂਜੀ ਵੀਰ ਜੀ, ਮੈਂ ਪਤਾ ਕਰਨਾ ਸੀ। ਮੈਂ ਪਹਿਲਾਂ ਪੁੱਛਦੀ ਹੁੰਦੀ ਹਾਂ ਕਿ ਮੇਰੇ ਮੰਮੀ ਪਾਪਾ ਦਾ ਇੰਟਰਵਿਊ ਤਾਂ ਹੋ ਗਈ ਸੀ ਦੋਨਾਂ ਦੀ, ਉਹਨਾਂ ਨੇ ਕੁਝ ਪੇਪਰ ਮੰਗੇ ਸੀ ਤਾਂ ਉਹ ਮੈਂ ਜਮ੍ਹਾਂ ਕਰਵਾਤੇ ਸੀ, ਪਰ ਕਰੋਨਾ ਦਾ ਕਰਕੇ ਉਹ ਬੰਦ ਹੋ ਗਿਆ ਸੀ ਇਮੀਗ੍ਰੇਸ਼ਨ। ਹੁਣ ਉਹਨਾਂ ਨੇ ਦੁਬਾਰਾ ਮੈਡੀਕਲ ਮੰਗਿਆ, ਉਹ ਵੀ ਹੋ ਗਿਆ, ਜਮ੍ਹਾਂ ਕਰਵਾਤਾ। ਮੈਂ ਪੁੱਛਣਾ ਸੀ ਵੀ ਮੈਡੀਕਲ ਹੋਣ ਤੋਂ ਬਾਅਦ ਕਿੰਨੀ ਕੁ ਦੇਰ ਬਾਅਦ ਉਹ ਵੀਜ਼ੇ ਦਾ ਪ੍ਰੋਸੀਜਰ ਜਿਹੜਾ ਦਿੰਦੇ ਹੈਗੇ, ਵੀਜ਼ਾ ਵਗੈਰਾ ਦਿੰਦੇ ਨੇ? ਜੀ ਕੋਈ ਮੈਡੀਕਲ ਫਿੰਗਰਪ੍ਰਿੰਟ ਦਾ ਕੋਈ ਲੈਣਾ ਦੇਣਾ ਨਹੀਂ, ਕਿ ਮੈਡੀਕਲ ਕਰਤੇ ਤਾਂ ਉਹਨਾਂ ਨੇ ਕਿੰਨੀ ਦੇਰ ਬਾਅਦ ਦੇਣਾ, ਉਹਨਾਂ ਨੇ ਆਪਣਾ ਟਾਈਮ ਲਾਣਾ ਜਿੰਨਾ ਵੀ ਉਹਨਾਂ ਨੇ ਲਾਣਾ। ਤੇ ਇਸ ਵੇਲੇ ਫਾਈਲਾਂ ਦੀ ਪੰਡ ਥੱਲੇ ਤੁਹਾਡੀ ਵੀ ਫਾਈਲ ਦੱਬੀ ਹੋਈ ਆ, ਉਹ ਜਦੋਂ ਹੁਣ ਖੋਲੂਗੇ ਅੱਗੇ ਟਾਈਮ ਉਹਨਾਂ ਨੂੰ ਲੱਗੂਗਾ, ਉਦੋਂ ਚੱਲਣਾ। ਸੋ ਇਹਦਾ ਕੋਈ ਆਨਸਰ ਨਹੀਂ ਹੈਗਾ ਕਿ ਕਿੰਨੀ ਦੇਰ ਲੱਗਣੀ ਹੈ ਜੀ, ਵੇਟ ਹੀ ਕਰਨਾ ਪੈਣਾ। ਅਗਲੇ ਸਾਡੇ ਕਾਲਰ ਆ ਜਸਵਿੰਦਰ ਜੀ। ਭਾਜੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਸੀ ਕਿ ਮੇਰੇ ਹਸਬੈਂਡ ਦਾ ਪੋਲੀਟੀਕਲ ਅਸਾਈਲਮ ਦਾ ਅਸੀਂ ਵਰਕ ਪਰਮਿਟ ਅਪਲਾਈ ਕੀਤਾ ਫਰਵਰੀ ਦਾ, ਤਾਂ ਇਸ ਮਹੀਨੇ ਕਿਹੜਾ ਮਹੀਨਾ ਚੱਲ ਰਿਹਾ ਉੱਥੇ ਪੋਲੀਟੀਕਲ ਅਸਾਈਲਮ ਦਾ? ਜੀ ਆ ਜਿਹੜੇ ਸਾਰੇ ਜੀ ਫੋਲੋ ਅਪ ਵਾਲੇ ਆ ਨਾ, USCIS.gov ਤੇ ਜਾ ਕੇ ਪ੍ਰੋਸੈਸਿੰਗ ਟਾਈਮ ਦੇਖੋ। ਪਹਿਲਾਂ ਵੀ ਮੈਂ ਬੜੀ ਵਾਰੀ ਗਿਆ, ਮੈਂ ਕਿਹਾ ਕੱਲੀ ਐਪਲੀਕੇਸ਼ਨ ਫਾਰਮ ਦਾ ਮੈਂ ਨਹੀਂ ਦੱਸ ਸਕਦਾ ਕਿ ਕਿਹੜਾ ਮਹੀਨਾ ਚੱਲ ਰਿਹਾ। USCIS.gov ਤੇ ਜਾਓ, ਪ੍ਰੋਸੈਸਿੰਗ ਟਾਈਮ ਲਿਖਿਆ ਉੱਥੇ ਭਰੋ, ਕਿਹੜਾ ਸਰਵਿਸ ਸੈਂਟਰ ਆ, ਫਿਰ ਮੈਂ ਤੁਹਾਡੇ ਕੋਲ ਇਹ ਪੁੱਛੂੰਗਾ ਕਦੋਂ ਫਾਈਲ ਕੀਤਾ, ਕਿਹੜੇ ਸੈਂਟਰ 'ਚ ਫਾਈਲ ਕੀਤਾ। ਸੋ ਇਹ ਚੀਜ਼ ਆ ਜਿਹੜੀ ਤੁਸੀਂ ਆਪ ਜਾ ਕੇ ਨਾ USCIS.gov ਦੀ ਵੈਬਸਾਈਟ ਤੇ ਦੇਖੋ। ਧੰਨਵਾਦ ਜੀ। ਓਕੇ। ਤੇ ਸਾਡੇ ਇੱਕ ਜੀ ਕਾਲਰ ਆ ਫੇਸਬੁੱਕ ਤੋਂ ਹਰਮੀਤ ਸਿੰਘ। ਉਹ ਕਹਿੰਦੇ ਆ ਵੀ B1 ਤੇ B2 ਵੀਜ਼ਾ ਅਪਲਾਈ ਕੀਤਾ ਸੀ ਇੰਡੀਆ ਤੇ ਆਫਿਸ ਨੇ ਸੈਕਸ਼ਨ 2126 CI ਤੇ 2146 ਦਾ ਲੈਟਰ ਦਿੱਤਾ ਜੀ, ਇਹਦਾ ਕੀ ਹੋ ਸਕਦਾ? ਇਹ ਜੀ ਇਹਨਾਂ ਨੇ ਮਿਸ ਰਿਪਰੈਜ਼ੈਂਟੇਸ਼ਨ ਦਾ ਇਹਨਾਂ ਤੇ ਚਾਰਜ ਲਾਇਆ ਉਹਨਾਂ ਨੇ, ਤੇ ਪਤਾ ਨਹੀਂ ਹੁਣ ਕੀ ਮਿਸ ਰਿਪਰੈਜ਼ੈਂਟੇਸ਼ਨ ਇਹਨਾਂ ਨੇ ਕੀਤੀ ਹੈ, ਕੀ ਝੂਠ ਬੋਲਿਆ ਵਾ ਉਹਦੇ ਵਿੱਚ। ਤੇ ਉਹਦਾ ਜੇ ਤਾਂ ਮਿਸ ਰਿਪਰੈਜ਼ੈਂਟੇਸ਼ਨ ਮਤਲਬ ਡਿਪੈਂਡ ਕਰਦਾ ਕਿ ਕਿੱਦਾਂ ਦੇਖਣਾ ਪੈਣਾ ਸਾਨੂੰ। ਜੇ ਤਾਂ ਕਈ ਝੂਠ ਹੋਵੇ, ਜੇ ਕੁਆਲੀਫਾਈਂਗ ਰਿਲੇਟਿਵ ਤੁਹਾਡਾ US ਸਿਟੀਜ਼ਨ ਪੇਰੈਂਟ ਜਾਂ ਸਪਾਊਸ ਹੋਵੇ, ਉਹਦੇ ਬੇਸ ਤੇ ਤੁਹਾਨੂੰ ਵੇਵਰ ਮਿਲ ਸਕਦਾ। ਤੇ ਦੇਖਣਾ ਪੈਣਾ ਕਿ ਕੀ ਚਾਰਜ ਲੱਗੇ ਆ, ਕਿੱਦਾਂ ਦਾ ਵੇਵਰ ਚਾਹੀਦਾ। ਸੋ ਇਹ ਤੁਸੀਂ ਆਫਿਸ ਕਾਲ ਕਰ ਲਿਓ ਜੇ ਟਰਕੀ ਆਉਣਾ। ਉਹਨਾਂ ਦੇ ਆਫਿਸ ਦਾ ਨੰਬਰ ਇੱਕ ਵਾਰੀ ਫੇਰ ਦੱਸਦੇ ਜਾਈਏ, 415 909 0503 415 909 0503। ਤੇ ਤੁਸੀਂ ਵੀਕਡੇ 'ਚ ਵੀ ਅੱਜ ਵੀ ਇਹਨਾਂ ਦੇ ਆਫਿਸ ਦੇ ਵਿੱਚ EMPLOYEE ਹੁੰਦੇ, ਉੱਥੇ ਕਾਲ ਕਰਕੇ ਪਤਾ ਕਰ ਲਿਓ। ਸਾਡੇ ਅਗਲੇ ਕਾਲਰ ਆ ਮੁਖਤਿਆਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਮਤਲਬ ਤੁਹਾਨੂੰ ਪੁੱਛਣਾ ਸੀ ਜੀ, ਸਾਡੀ ਬੇਟੀ ਦਾ ਵਿਆਹ ਹੋਇਆ ਸੀ 2018 ਚ, ਤੇ ਸਾਡੀ ਬੇਟੀ ਹੈਗੀ ਆ ਗ੍ਰੀਨ ਕਾਰਡ ਹੋਲਡਰ ਹੈ ਜੀ, ਤੇ ਉਹਨਾਂ ਦੇ ਨਾ ਮਤਲਬ ਸਾਰੇ ਮਤਲਬ ਫਾਈਲ ਜਿਹੜੀ ਅਪਰੂਵ ਹੋ ਗਈ ਸੀ, ਤੇ ਹੁਣ 1 ਸਾਲ ਤੋਂ 2 ਮਹੀਨਿਆਂ ਦਾ ਮਤਲਬ 2 ਮਹੀਨਿਆਂ ਬਾਅਦ ਉਹਨਾਂ ਦੀ ਇਹ ਈਮੇਲ ਆ ਜਾਂਦੀ ਹੈ ਵੀ ਵੇਟ ਕਰੋ ਤੇ ਭਾਜੀ ਨੰਬਰ ਆ ਨਹੀਂ ਰਿਹਾ ਜੀ ਹਲੇ। ਇਹ ਪੁੱਛਣਾ ਜੀ ਇਹਦੀ ਜੀ ਵੇਟ ਹੀ ਕਰਨੀ ਪੈਣੀ ਹੈ। ਹੁਣ ਇਹ ਦੱਸ ਕੇ ਹਟੇ ਆ ਕਿ ਕੋਈ ਇਹਦੇ ਵਿੱਚ ਟਾਈਮ ਲਾਈਨ ਨਹੀਂ ਹੈਗੀ।
ਤੁਹਾਨੂੰ ਉਹੀ ਉਹਨਾਂ ਨੇ ਈਮੇਲ ਭੇਜਣੀ ਹੈ, ਸੋ ਤੁਸੀਂ ਵੇਟ ਕਰਨੀ ਪੈਣੀ ਤੁਹਾਨੂੰ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਭਵਨੀਸ਼ ਹੈਲੋ ਜੀ। ਹਾਂਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਸਤਿ ਜੀ। ਸ਼੍ਰੀ ਮੇਰਾ ਸਵਾਲ ਹੈਗਾ ਜੀ, ਮੈਂ ਇੱਥੋਂ ਇੰਡੀਆ ਤੋਂ ਆਇਆ, ਮੇਰੇ ਕੋਲ B1 B2 ਵੀਜ਼ਾ ਹੈ, ਆਮ ਵਿਦ ਮਾਈ ਫੈਮਿਲੀ ਹੇਅਰ ਸੈਕਰਾਮੈਂਟੋ, ਤੇ ਮੈਂ ਇੱਥੇ ਆਪਣੀ ਮਦਰ ਇਨ ਲਾਅ ਨੂੰ ਮਿਲਣ ਆਇਆ ਸੀ। ਮੇਰੀ ਮਦਰ ਇਨ ਲਾਅ ਦਾ ਗ੍ਰੀਨ ਕਾਰਡ ਹੈਗਾ ਹੈ, ਸਿਟੀਜ਼ਨਸ਼ਿਪ ਅਪਲਾਈ ਹੋ ਰੱਖੀ ਹੈ। ਹੁਣ ਉਹ ਕਹਿੰਦੇ ਨੇ ਕਿ ਲਾਸਟ ਫਾਈਨਲ ਇੰਟਰਵਿਊ ਜਿਹੜਾ ਹੁੰਦਾ ਹੈ ਉਹ ਬਚ ਗਿਆ, ਔਰ ਉਸਕੇ ਬਾਅਦ ਸ਼ੀਲ ਬੀ ਦੀ ਸਿਟੀਜ਼ਨਸ਼ਿਪ ਆਫ US। ਤੇ ਜੀ। ਮੈਂ ਇੱਥੇ ਮਦਰ ਇਨ ਲਾਅ ਵਾਸਤੇ ਪੱਕਾ ਹੋ ਸਕਦਾ? ਮੈਂ ਮੇਰੀ ਫੈਮਿਲੀ ਪੂਰੀ ਆ ਰੱਖੀ ਨੇ, ਮੈਂ, ਮੇਰੀ ਵੋਟੀ, ਮੇਰੇ ਬੱਚੇ, ਮੇਰੀ ਮੰਮੀ ਆ ਰੱਖੇ ਨੇ, ਮੈਂ ਇੱਥੇ ਪੱਕਾ ਹੋਣਾ ਚਾਹੁੰਦਾ। ਕੋਈ ਚਾਂਸ ਹੈਗਾ ਮੇਰਾ ਪੱਕਾ ਹੋਣ ਦਾ ਵਾਏ ਮੇਰੀ ਮਦਰ ਇਨ ਲਾਅ? ਭਾਜੀ ਏਦਾਂ ਹੈ ਕਿ ਜਿਹੜਾ ਤੁਹਾਡੀ ਮਦਰ ਇਨ ਲਾਅ ਦੇ ਥਰੂ ਤੁਸੀਂ ਫਾਈਲ ਕਰੋਗੇ, ਉਹਦਾ ਪਹਿਲੀ ਗੱਲ ਤੇ ਜਿਹੜਾ ਵੇਟਿੰਗ ਟਾਈਮ ਫਰੇਮ ਹੈਗਾ ਉਹ ਹੈਗਾ 12 ਸਾਲ ਅੱਛਾ ਜੀ। ਸਿਟੀਜ਼ਨ ਦੇ। ਸੋ ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਹੈਗਾ, ਤੁਹਾਨੂੰ ਇਹ 12 ਸਾਲ ਰਹਿਣ ਦੀ ਅਨੁਮਤੀ ਨਹੀਂ ਦਿੰਦਾ, ਇਹ 6 ਮਹੀਨੇ ਦੀ ਅਨੁਮਤੀ ਦਿੰਦਾ। ਤੁਹਾਡੀ ਮਦਰ ਇਨ ਜੀ ਲਾਅ ਫਾਈਲ ਕਰ ਸਕਦੀ ਹੈ, ਪਰ ਤੁਹਾਨੂੰ ਵਾਪਸ ਜਾਣਾ ਪਏਗਾ। ਫਿਰ ਜਦੋਂ 12 ਸਾਲ ਬਾਅਦ ਤੁਹਾਡਾ ਨੰਬਰ ਲੱਗੂਗਾ, ਉਦੋਂ ਤੁਸੀਂ ਆਪਣਾ, ਜੇ ਮੰਨ ਲਓ ਤੁਹਾਡੇ ਉਹ 12 ਸਾਲ ਅੱਜ ਹੋ ਗਏ ਹੁੰਦੇ ਤੇ ਤੁਸੀਂ ਇੱਥੇ ਹੁੰਨੇ, ਫਿਰ ਤੁਸੀਂ ਇੱਥੇ ਪੱਕੇ ਹੋ ਸਕਦੇ ਸੀਗੇ। ਪਰ ਉਹ ਜਿਹੜਾ ਮਦਰ ਇਨ ਲਾਅ ਦੇ ਥਰੂ ਤੁਸੀਂ ਤੁਹਾਡੀ ਘਰ ਵਾਲੀ ਪੱਕੀ ਹੋ ਸਕਦੀ ਹੈ, ਉਹਦੇ ਥਰੂ ਤੁਸੀਂ ਹੋ ਸਕਦੇ ਆ। ਪਰ ਇਹ ਹੈ ਕਿ ਜਿਹੜਾ 12 ਸਾਲ ਦਾ ਵਕਫਾ ਹੈਗਾ ਉਹ ਤੇ ਪੂਰਾ ਕਰਨਾ ਹੀ ਪੈਣਾ। ਅੱਛਾ, ਤੇ ਕੋਈ ਫਾਸਟ ਟਰੈਕ ਦਾ ਭਾਜੀ ਕੋਈ ਸਿਨੈਰੀਓ ਹੈਗਾ ਨਹੀਂ? ਨਹੀਂ ਵਾਰੀ ਭਾਜੀ, fast ਫਾਸਟ track ਟਰੈਕ ਹੋ ਰਿਹਾ ਕਿਉਂ ਕਿਉਂਕਿ- ਹੋਊਗਾ ਜੀ? ਡਿਲੇ ਜਿਹੜਾ ਰੀਜ਼ਨ ਹੈਗਾ, ਜਿਹੜਾ ਡਿਲੇ ਦਾ, ਉਹਦਾ ਰੀਜ਼ਨ ਦਾ ਡਿਲੇ ਦਾ ਹੈ ਹੀ ਇਹੀ ਹੈ ਕਿ ਸਾਲ ਦੇ ਵਿੱਚ ਉਹ ਇੱਕ ਫਿਕਸਡ ਗ੍ਰੀਨ ਕਾਰਡ ਦੇ ਸਕਦੇ ਆ, ਤੇ ਲੋਕਾਂ ਦੀ ਲਾਈਨ ਬਹੁਤ ਲੰਬੀ ਆ, ਤੇ ਉਹ ਗ੍ਰੀਨ ਕਾਰਡ ਖਤਮ ਹੋ ਜਾਂਦੇ ਆ ਹਰ ਸਾਲ। ਸੋ ਫਾਸਟ ਟਰੈਕ ਸਲੋ ਟਰੈਕ ਵਾਲਾ ਦੇ ਵਿੱਚ ਕੋਈ ਰੂਲ ਨਹੀਂ, ਇਹ ਬਸ ਗ੍ਰੀਨ ਕਾਰਡ ਜਾਂ ਤਾਂ ਕਾਂਗਰਸ ਕਹਿ ਦੇਵੇ ਕਿ 1 ਮਿਲੀਅਨ ਗ੍ਰੀਨ ਕਾਰਡ ਦੇਣੇ ਆ ਹਰ ਇੱਕ ਸਾਲ, ਫਿਰ ਫਾਸਟ ਟਰੈਕ ਹੋ ਸਕਦਾ। ਪਰ 1,40,000 ਗ੍ਰੀਨ ਕਾਰਡ ਆ, ਸੋ ਵੇਟ ਕਰਨੀ ਪਊਗੀ। ਜਿਹੜਾ ਇਹ ਟਾਈਮ ਅੱਜ 12 ਸਾਲ ਆ, ਆਉਣ ਵਾਲੇ 5 ਸਾਲਾਂ 'ਚ 12 ਤੋਂ 15 ਸਾਲ ਹੋਣਾ, ਕਿਉਂਕਿ ਵੱਧ ਤੋਂ ਵੱਧ ਲੋਕ ਆ ਰਹੇ ਆ ਨਾ ਇੱਥੇ, ਘੱਟ ਨਹੀਂ ਰਹੇ। ਤੋ ਧੰਨਵਾਦ ਭਾਜੀ, ਤੁਸੀਂ ਬਾਕੀ ਪ੍ਰੋਗਰਾਮ ਸੁਣਿਓ, ਬਹੁਤ ਆਪਸ਼ਨਸ ਆ। ਹੋਰ ਕੋਈ ਇਨਵੈਸਟਮੈਂਟ ਵੀਜ਼ਾ, ਪੋਲੀਟੀਕਲ ਅਸਾਈਲਮ, ਬਹੁਤ ਤੁਸੀਂ ਨਾ ਪੁਰਾਣੇ ਸਾਡੇ ਪ੍ਰੋਗਰਾਮ ਸੁਣ ਲਿਓ। ਤੇ ਇੱਕ ਜੀ ਅਗਲਾ ਕੁਐਸਚਨ ਸਾਡਾ ਫੇਸਬੁੱਕ ਤੋਂ ਆ। ਮਿਨੀਮਮ ਇਨਵੈਸਟਮੈਂਟ ਕਹਿੰਦੇ ਵੀ ਇੰਡੀਆ ਤੋਂ ਜੇ ਆਣਾ ਕਿੰਨੀ ਕਾ? ਤੇ ਆਪਾਂ ਇਹ ਪ੍ਰੋਗਰਾਮ ਪਹਿਲਾਂ ਡਿਸਕਸ ਵੀ ਕੀਤਾ, ਪਰ ਇੱਕ ਵਾਰੀ ਮਾੜੀ ਜੀ ਇੱਕ ਲਾਈਨ 'ਚ ਦੱਸ ਦਿਓ। ਜਿਹੜੇ ਇੰਡੀਅਨ ਸਿਟੀਜ਼ਨ ਆ, ਮਿਨੀਮਮ ਉਹਨਾਂ ਨੂੰ E2 ਵੀਜ਼ਾ ਨਹੀਂ ਹੈਗਾ, ਉਹਨਾਂ ਨੂੰ EB5 ਕਰਨਾ ਪੈਣਾ। ਮਿਨੀਮਮ ਇਨਵੈਸਟਮੈਂਟ ਉਹਦੀ $5 ਲੱਖ ਹੈ ਜੀ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਗੁਰਦੀਪ ਜੀ। ਹੈਲੋ। ਹਾਂਜੀ ਹਾਂਜੀ ਭਾਜੀ, ਮੈਂ ਨਾ ਆਪਣਾ ਗ੍ਰੀਨ ਕਾਰਡ ਹੋਲਡਰ ਆ, ਤੇ 2018 'ਚ ਫੈਮਿਲੀ ਦਾ ਅਪਲਾਈ ਕੀਤਾ ਜੂਨ ਦੇ ਵਿੱਚ। ਉਹ 2019 'ਚ I-30 ਅਪਰੂਵ ਹੋ ਗਿਆ ਸੀ। ਉਹ 2020 'ਚ ਅਸੀਂ ਫੀਸਾਂ ਜਨਵਰੀ 'ਚ ਭਰਤੀਆਂ ਸੀ, ਉਹ ਤੋਂ ਬਾਅਦ ਮਾਰਚ 'ਚ ਬੰਦ ਹੋ ਗਿਆ ਜਿਵੇਂ ਕੋਵਿਡ ਕਰਕੇ। ਜੀ। ਤੇ ਹੁਣ ਅਸੀਂ ਨਾ 2 ਸਾਲਾਂ ਬਾਅਦ ਆਪਣਾ ਅਪਾਇੰਟਮੈਂਟ ਬਣਵਾਈ ਸੀ ਐਮਬੈਸੀ ਉੱਥੇ ਇੰਡੀਆ, ਤੇ ਉਹਨਾਂ ਇਹ ਕਹਿ ਕੇ ਕੈਂਸਲ ਕਰਤੀ ਅਪਾਇੰਟਮੈਂਟ ਕਿ ਇਹ ਆਨਲਾਈਨ ਕੇਸ ਇਹ NVC ਕਰੇਗਾ ਜਾਣੀ। ਜੀ ਤੇ ਆਫਲਾਈਨ ਤੇ ਆਨਲਾਈਨ ਕੇਸ ਦਾ ਫਰਕ ਕੀ ਹੈ, ਮੈਂ ਪੁੱਛਣਾ ਚਾਹੁੰਦਾ ਸੀ। ਨਹੀਂ, ਏਦਾਂ ਦਾ ਕੁਝ ਨਹੀਂ ਹੈਗਾ। ਮਤਲਬ ਇਹ ਜੋ ਤੁਸੀਂ ਫੈਮਿਲੀ ਦਾ ਮਤਲਬ ਤੁਸੀਂ ਘਰ ਵਾਲੀ ਤੇ ਬੱਚੇ ਲਈ ਕੀਤਾ ਨਾ? ਹਾਂਜੀ ਹਾਂਜੀ ਹਾਂਜੀ। ਅੱਛਾ, ਸੋ ਇੱਕ ਖਿਆਲ ਰੱਖਿਓ ਇਹਦੇ ਵਿੱਚ, ਜੇ ਤੁਸੀਂ ਸਿਟੀਜ਼ਨ ਬਣੇ, ਬੱਚੇ ਦਾ ਦੁਬਾਰਾ ਕਰਨਾ ਪੈਣਾ, ਸੋ ਸਿਟੀਜ਼ਨ ਨਾ ਬਣਿਓ, ਠੀਕ ਹੈ? ਪਹਿਲੀ ਗੱਲ। ਠੀਕ ਹੈ ਜੀ। ਦੂਜੀ ਗੱਲ ਇਹ ਹੈ ਕਿ ਆਨਲਾਈਨ ਆਫਲਾਈਨ ਦਾ ਕੋਈ ਨਹੀਂ। ਜਿਹੜੇ ਡਾਕੂਮੈਂਟ, ਜਿਹੜੇ ਦਸਤਾਵੇਜ਼ ਸਬਮਿਟ ਹੁੰਦੇ ਆ, ਉਹ ਆਨਲਾਈਨ ਹੁੰਦੇ ਆ NVC ਨੂੰ। ਤੇ ਜਿਹੜਾ ਕੇਸ ਫਿਰ ਅੱਗੇ NVC, ਸਾਰੇ ਹੀ ਇਦਾਂ ਕਰਦੇ ਆ, ਤੁਹਾਡਾ ਇਕੱਲੇ ਦਾ ਨਹੀਂ। NVC ਨੂੰ ਸਬਮਿਟ ਹੁੰਦੇ ਆ, NVC ਫਿਰ ਅੱਗੋਂ ਦੀ ਐਮਬੈਸੀ ਨੂੰ ਭੇਜਦੀ ਆ। ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੋ ਸਕਦਾ ਕਿ ਜਿਹੜਾ ਕੇਸ ਆ ਜੇ NVC ਕੋ ਪੈਂਡਿੰਗ ਆ, ਉਹਨਾਂ ਨੂੰ ਭੇਜਿਆ ਨਹੀਂ ਐਮਬੈਸੀ ਨੂੰ। ਠੀਕ ਠੀਕ ਹੈ। ਇਹਦੇ ਲਈ ਕੋਈ ਆਪਾਂ ਕਰ ਸਕਦੇ ਹਾਂ ਭਾਜੀ NVC ਤੋਂ ਕੋਈ ਫਾਈਲ NVC ਉਧਰ ਭਜਵਾਉਣ ਲਈ ਜਾਂ ਕੋਈ? ਕੰਟੈਕਟ ਕਰ ਸਕਦੇ ਹੋ, ਗੂਗਲ ਕਰੋ ਹਾਊ ਟੂ ਕੰਟੈਕਟ NVC, ਉੱਥੇ ਤੁਹਾਨੂੰ ਲਿੰਕ ਮਿਲ ਜਾਣਾ। NVC ਨੂੰ ਕੰਟੈਕਟ ਕਰੋ, ਕੇਸ ਨੰਬਰ ਦਿਓ ਆਪਣਾ। ਧੰਨਵਾਦ ਜੀ। ਠੀਕ ਹੈ ਜੀ। ਧੰਨਵਾਦ। ਤੇ ਇੱਕ ਵਾਰੀ ਫੇਰ ਸਾਡੇ ਸਰੋਤਿਆਂ ਨੂੰ ਦੱਸਦੀ ਜਾਈਏ, ਸਾਡਾ ਟੈਲੀਫੋਨ ਨੰਬਰ ਹੈਗਾ 408 272 5200। ਤੇ ਅਗਲੇ ਕਾਲਰ ਆ ਜਤਿੰਦਰ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਮੇਰੇ ਬੇਟੇ ਦੀ ਗ੍ਰੀਨ ਕਾਰਡ ਹੋਲਡਰ ਹੈ, ਤੇ ਉਹਦਾ ਨਾ ਆਇਆ ਸੀਗਾ, ਆਪਣੇ ਰਿਨਿਊਅਲ ਹੋਈ ਹੈ 14 ਸਾਲਾਂ ਤੋਂ ਬਾਅਦ ਰਿਨਿਊਅਲ ਲਈ ਅਪਲਾਈ ਕੀਤਾ ਹੈ। 1.25 ਸਾਲ ਹੋ ਗਿਆ, ਉਹਦਾ ਕੋਈ ਅੱਗੇ ਜਵਾਬ ਨਹੀਂ ਆਇਆ, ਪੈਂਡਿੰਗ ਸ਼ੋ ਕਰ ਰਿਹਾ ਜੀ, ਫਿੰਗਰਪ੍ਰਿੰਟ ਹੋ ਗਏ ਆ ਜੀ। ਸੋ ਭਾਜੀ ਇਹ uscis.gov ਤੇ ਜਾਓ, ਪ੍ਰੋਸੈਸਿੰਗ ਟਾਈਮ ਦੇਖੋ ਕੀ ਹੈ। ਜੇ ਤੁਹਾਡੇ ਪ੍ਰੋਸੈਸਿੰਗ ਟਾਈਮ 8 to 10 ਮੰਥਸ ਹੈ, 8 to 10 ਮੰਥਸ ਹੈ। ਅੱਛਾ, ਸੋ ਭਾਜੀ, ਸੋ ਇਹਦਾ ਪਹਿਲਾ ਸਟੈਪ ਇਹ ਹੈਗਾ ਕਿ USCIS ਕਾਲ ਕਰੋ, ਸਰਵਿਸ ਰਿਕੁਐਸਟ ਪਲੇਸ ਕਰੋ, ਨੰਬਰ ਲਓ। ਉਹ ਤੁਹਾਨੂੰ ਦੱਸੂਗੇ ਕਿ ਆਪਾਂ 45 ਦਿਨਾਂ 'ਚ ਤੁਹਾਨੂੰ ਜਵਾਬ ਦਿੰਦੇ ਹਾਂ ਨਾ। 45 ਦਿਨਾਂ ਬਾਅਦ ਜੇ ਤੁਹਾਨੂੰ ਨਹੀਂ ਜਵਾਬ ਆਇਆ, ਤੁਸੀਂ ਦੁਬਾਰਾ ਦੂਜੀ ਸਰਵਿਸ ਰਿਕੁਐਸਟ ਪਲੇਸ ਕਰੋ, ਸਰਵਿਸ ਟਰੈਕਿੰਗ ਨੰਬਰ ਲਓ ਉਹਨਾਂ ਕੋਲ। ਜੇ ਫੇਰ ਵੀ ਤੁਹਾਡਾ ਨਹੀਂ ਆਉਂਦਾ, ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਓਮਬਡਸਮੈਨ, ਕਾਂਗਰਸਮੈਨ ਨਾਲ ਜਿਹੜੇ ਸਾਰੇ ਦੂਜੇ ਹੋਰ ਫਾਰਮੂਲਾ ਅਪਣਾ ਸਕਦੇ ਹੋ। ਸੋ ਪਹਿਲਾ ਸਟੈਪ ਤੁਹਾਡਾ ਰਿਕੁਆਇਰਮੈਂਟ ਇਹ ਹੈ ਕਿ ਜੇ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਵਾਕਈ ਹੈਗਾ,
ਤਾਂ USCIS ਕਾਲ ਕਰੋ, ਪਹਿਲਾਂ ਉਹਨਾਂ ਨਾਲ ਡੀਲ ਕਰੋ, ਸੋ ਹੈਲਪ ਕਰ ਦੋਗੇ ਤੁਹਾਡੀ। ਓਕੇ ਧੰਨਵਾਦ ਜੀ। ਸੋ ਫੇਸਬੁੱਕ ਠੀਕ ਤੇ ਹੈ ਜੀ, ਜਿੰਨੇ ਵੀ ਸਾਡੇ ਫਰੈਂਡ ਹੈਗੇ ਆ ਪੰਜਾਬੀ ਰੇਡੀਓ USA ਦੇ, ਧੰਨਵਾਦ ਕਰ ਰਹੇ ਸਾਰਿਆਂ ਦਾ, ਬਹੁਤ-ਬਹੁਤ ਥੈਂਕ ਯੂ। ਕੁਛ ਆਪਣੇ ਜੇ ਸਿੰਘ ਹੁਣੀ ਸਟਾਰ ਵੀ ਭੇਜ ਰਹੇ ਹੈਗੇ ਆ, ਸੋ ਸਾਡੇ ਉਹਨਾਂ ਦਾ ਵੀ ਧੰਨਵਾਦ। ਅਗਲੇ ਕਾਲਰ ਆ ਨਰਿੰਦਰ ਸਿੰਘ ਜੀ। ਹੈਲੋ। ਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਤੁਹਾਡੀ ਬੜੀ ਧਿਆਨ ਨਾਲ ਗੱਲਬਾਤ ਸੁਣੀ ਜਿਹੜੀ ਪਹਿਲਾਂ ਹੋਈ ਸੀ ਸੈਲਮ ਦੇ ਕੇਸ ਬਾਰੇ, ਤੇ ਮੈਂ ਉਹਦੇ ਵਿੱਚ ਡਿਟੇਲ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਤੇ ਉਹ ਹੁਣ ਹੋਏਗੀ ਜਾਂ ਬਾਅਦ ਵਿੱਚ ਆਪਾਂ ਨੂੰ ਕੋਈ ਤੁਸੀਂ ਆਫਿਸ ਕਾਲ ਕਰ ਲਿਓ, ਆਫਿਸ ਦੇ ਵਿੱਚ ਡਿਟੇਲ 'ਚ ਤਾਂ ਇੰਨੀ ਨਹੀਂ ਹੋ ਸਕਦੀ। ਆਫਿਸ ਦਾ ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 415 909 0503। ਧੰਨਵਾਦ ਜੀ। ਇੱਕ ਮੈਂ 415 ਅੱਗੇ 909 0503। 0503। ਇਹਨਾਂ ਦਾ ਭਾਜੀ ਉਹਨਾਂ ਦਾ ਕੀ ਨਾਮ ਹੈ ਜਿਹੜੇ ਦੱਸ ਰਹੇ, ਮਤਲਬ ਕਿ ਆਪਣੇ ਜੀ ਜੇ ਟਿਰਕੀਆਣਾ ਹੈ ਜੀ। ਜੇ ਵਿਰਕੀਆਣਾ, ਹਾਂ ਟਿਰਕੀਆਣਾ, ਹਾਂਜੀ ਵਿਰਕੀਆਣਾ। ਠੀਕ ਹੈ, ਥੈਂਕ ਯੂ। ਓਕੇ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਅਮਨਦੀਪ ਜੀ। ਇੱਕ ਭਾਜੀ ਚੀਜ਼ ਮੈਂ ਐਡ ਕਰ ਦਵਾਂ ਜੀ। ਮੈਨੂੰ ਕੋਈ ਵੀ ਬੰਦਾ ਕਾਲ ਨਾ ਕਰੇ ਪੁੱਛ ਕੇ ਕਿ ਅਸਾਈਲਮ ਦਾ ਕੇਸ ਸਟਰੋਂਗ ਕੀ ਹੋਣਾ ਚਾਹੀਦਾ ਹੈਗਾ, ਜੀ ਉਹਨੂੰ ਦਰਵਾਜ਼ਾ ਦਿਖਾਣਾ ਪੈ ਜਾਂਦਾ ਸਿੱਧੇ। ਕੋਈ ਡਿਸਰਿਸਪੈਕਟ ਵਾਲੀ ਗੱਲ ਨਹੀਂ, ਕਿਸੇ ਦੀ ਕੋਈ ਕਹਾਣੀ ਕੂਣੀ ਨਹੀਂ ਬਣਾਉਣੀ, ਕਿਸੇ ਦਾ ਕੋਈ ਉਹ ਨਹੀਂ ਹੈ। ਜਿਹੜਾ ਤੁਹਾਡਾ ਆਪਣੇ ਸਟੇਟ ਹੈ, ਤੁਸੀਂ ਦੱਸਣਾ ਵਾ ਕਿੱਦਾਂ। ਤੁਹਾਨੂੰ ਮੈਂ ਕੇਸ ਲਾਅ ਦੱਸ ਰਿਹਾ ਕਿ ਕੇਸ ਲਾਅ 'ਚ ਕੀ ਹੋਇਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਮੈਂ ਇੱਦਾਂ ਦੀ ਸਰਵਿਸ ਪ੍ਰੋਵਾਈਡ ਕਰ ਰਿਹਾ ਜਿੱਥੇ ਮੈਂ ਦੱਸਾਂਗੀ ਸਟਰੋਂਗ ਕੇਸ ਕਿੱਦਾਂ ਬਣਦਾ। ਸੋ ਬਿਲਕੁਲ ਆਉਂਦੀਆਂ ਸਾਰਿਆਂ ਨੂੰ ਮੈਂ ਕਹਿੰਦਾ ਕਿ ਆ ਕੇ ਪਹਿਲੀ ਗੱਲ, ਜਿੱਦਾਂ ਹੁਣ ਜਿਹੜਾ ਬੰਦਾ ਕਹਿੰਦਾ ਭਾਜੀ ਵਕੀਲ ਤੋਂ ਤੇ ਡਾਕਟਰ ਤੋਂ ਕੁਝ ਲੁਕਾਉਣਾ ਨਹੀਂ ਚਾਹੀਦਾ, ਮੈਨੂੰ ਕੋਈ ਉਹ ਡਾਇਲੌਗ ਨਾਲ ਮਤਲਬ ਨਹੀਂ ਹੈਗਾ। ਸਾਡਾ ਸਿੰਪਲ ਹੈਗਾ ਕਿ ਮੈਂ ਕੋਈ ਪ੍ਰੋਬਲਮ 'ਚ ਨਹੀਂ ਆਉਣਾ, ਜਿਹੜੀ ਕਮਿਊਨਿਟੀ ਦੀ ਹੈਲਪ ਆ ਮੈਂ ਪੂਰੀ ਕਰੂੰਗਾ, ਪਰ ਤੁਹਾਡੇ ਆਪਣੇ ਫੈਕਟਸ ਆ। ਜਿਹੜਾ ਮੇਰਾ ਰੋਲ ਆ ਉਹ ਸਿਰਫ ਇੱਕ ਲਾਇਰ ਦਾ ਰੋਲ ਆ। ਸੋ ਮੈਨੂੰ ਜਿਹੜਾ ਹੈਗਾ ਲਾਇਰ ਵਾਲੇ ਤੁਸੀਂ ਸਵਾਲ ਪੁੱਛ ਸਕਦੇ ਆ, ਲਾਇਰ ਵਾਲਾ ਕੰਮ ਕਰਾ ਸਕਦੇ ਆ, ਉਸ ਤੋਂ ਇਲਾਵਾ ਮੈਂ ਕੋਈ ਕੰਮ ਨਹੀਂ ਕਰਦਾ ਇਦਾਂ ਦਾ ਜੀ। ਸੋ ਬਿਲਕੁਲ ਇਹ ਬਹੁਤ ਵਧੀਆ ਗੁੱਡ ਮੈਸੇਜ ਆ, ਕਿਉਂਕਿ ਫਿਰ ਬਾਅਦ 'ਚ ਰੇਡੀਓ ਤੇ ਵੀ ਕਾਲਸ ਆਉਂਦੀ ਰਹਿੰਦੀਆਂ ਭਾਜੀ ਉਹਨਾਂ ਨੇ ਸਾਨੂੰ ਸਟੋਰੀ ਨਹੀਂ ਬਣਾਉਣੀ, ਉਹ ਕਹਿੰਦੇ ਵੀ ਨਹੀਂ ਸਾਡੇ ਕੋਲ ਕੋਈ ਇਦਾਂ ਦਾ ਕੰਮ ਨਹੀਂ ਹੈਗਾ। ਸੋ ਬਿਲਕੁਲ ਜਿਹੜੇ ਸਹੀ ਫੈਕਟਸ ਵਾਲੇ ਆ, ਜਿਸ ਤਰ੍ਹਾਂ ਦੱਸਿਆ ਜੇ ਟਿਰਕੀਆਣਾ ਉਹਨਾਂ ਨੇ, ਉਹੀ ਕੰਟੈਕਟ ਕਰਨ ਉਹਨਾਂ ਨੂੰ, ਉਹ ਕਲੀਅਰਲੀ ਕਹਿ ਰਹੇ ਹੈਗੇ ਆ। ਸੋ ਸਾਡੇ ਅਗਲੇ ਕਾਲਰ ਆ ਅਮਨਦੀਪ ਜੀ। ਪ੍ਰਭਜੋਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈਗਾ ਕਿ ਮੈਂ ਆਪਣੇ ਫਰੈਂਡ ਦਾ ਨਾ EV5 ਅਪਲਾਈ ਕੀਤਾ ਸੀਗਾ, ਬਿਜ਼ਨਸ ਵੀ ਰੈਡੀ ਹੋ ਗਿਆ, ਸਾਰੇ ਪੇਪਰ ਵਰਕ ਸਬਮਿਟ ਹੋ ਗਏ ਸੀ, ਤੇ ਉਹਨਾਂ ਦੀ ਵੀਜ਼ੇ ਦੀ ਜਿਹੜੀ ਡਿਟੇਲ ਆ ਗਈ ਸੀਗੀ ਬਈ ਉਹਨਾਂ ਨੂੰ ਵੀਜ਼ਾ ਮਿਲਣਾ April 17, 2019 ਚ, ਪਰ ਐਮਬੈਸੀਆਂ ਬੰਦ ਹੋ ਗਈਆਂ ਸੀਗੀਆਂ। ਹੁਣ ਉਹਦਾ ਅਸੀਂ ਕੀ ਕਰ ਸਕਦੇ ਹਾਂ ਪਤਾ ਕਰਨ ਲਈ? ਤੁਹਾਡਾ 526 ਅਪਰੂਵ ਹੋ ਗਿਆ? ਸਾਰਾ ਕੁਝ ਅਪਰੂਵ ਹੋ ਗਿਆ ਸੀ, ਐਵਰੀਥਿੰਗ ਰੈਡੀ ਟੂ ਗੋ। ਫਾਈਨਲ ਇੰਟਰਵਿਊ ਸੀਗੀ April ਚ, ਆਪਣਾ ਵੀਜ਼ਾ ਲੈਣ ਲਈ ਸਾਰੇ ਫੈਮਿਲੀ ਦਾ, ਜਿਨ੍ਹਾਂ ਨੇ ਆਉਣਾ ਸੀਗਾ, ਜਿਨ੍ਹਾਂ ਦਾ ਮੈਂ ਕੀਤਾ ਸੀਗਾ EV5। ਤੁਸੀਂ ਭਾਜੀ ਉਹਨਾਂ ਨੂੰ ਆਪਣਾ ਨਾ ਜਿਹੜਾ ਐਮਬੈਸੀ ਵਾਲੇ ਉਹਨਾਂ ਨੂੰ ਕੰਟੈਕਟ ਕਰੋ, ਤੇ ਹੋ ਸਕੇ ਤਾਂ ਕਾਂਗਰਸਮੈਨ ਵੀ ਪਵਾਓ। ਉਹਨਾਂ ਨੂੰ ਇਹ ਦੱਸੋ ਕਿ ਜਿਹੜਾ ਬਿਜ਼ਨਸ ਹੈ ਨਾ ਉਹ ਲਾਸ 'ਚ ਜਾ ਰਿਹਾ, ਬਹੁਤ ਪੈਸੇ ਜਿਹੜੇ ਆ ਉਹ 5 ਲੱਖ ਡੁੱਬ ਜਾਣੇ ਆ, ਤੇ ਉਹ ਲਈ ਜਿਹੜੀ ਤੁਸੀਂ ਆਪਣੀ ਦਲੀਲ ਉਹ ਪੇਸ਼ ਕਰੋ ਕਿ ਬੰਦੇ ਦਾ ਆਉਣਾ ਇੱਥੇ ਜ਼ਰੂਰੀ ਕਿਉਂ ਹੈਗਾ, ਤੇ ਉਹਦੇ ਬੇਸ ਤੇ ਫਿਰ ਜਿਹੜੀ ਆ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕਰਕੇ ਹੋ ਸਕਦਾ ਕਿ ਤੁਹਾਡੀ ਜਿਹੜੀ ਐਮਬੈਸੀ ਆ ਉਹ ਤੁਹਾਡਾ ਜਿਹੜਾ ਕੇਸ ਆ ਪ੍ਰਾਇੋਰਟਾਈਜ਼ ਕਰ ਦੇਵੇ। ਤੇ ਜਦੋਂ ਤੁਸੀਂ ਇਹ ਲੈਟਰ ਲਿਖੋਗੇ ਨਾ, ਨਾਲ ਉਹਨਾਂ ਨੂੰ ਇਹ ਵੀ ਦੱਸਿਓ ਕਿ ਕਾਂਗਰਸਮੈਨ ਨੂੰ ਹੁਣ ਵੀਜ਼ੇ ਵਾਲੇ ਤਾਂ ਸਾਰੇ ਹੀ ਕਰੀ ਜਾਂਦੇ ਆ ਕਿ ਫੈਮਿਲੀ ਨੇ ਆਉਣਾ, ਇਦਾਂ ਆਉਣਾ, ਉਦਾਂ ਆਉਣਾ। ਉਹਨਾਂ ਨਾਲ ਇਹ ਦੱਸਿਓ ਕਿ ਇਹ ਉਹ ਵਾਲਾ ਕੇਸ ਨਹੀਂ ਹੈਗਾ, ਆਪਾਂ 10 ਜੌਬ ਜਿਹੜੀਆਂ ਨਾ US ਸਿਟੀਜ਼ਨ ਦੀਆਂ ਕ੍ਰੀਏਟ ਕਰਕੇ ਦੇਣੀਆਂ, ਤੇ ਉਹਦੇ ਕਰਕੇ US ਇਕਨੋਮੀ ਨੂੰ ਜਿਹੜਾ ਉਹ ਫਾਇਦਾ ਹੋਣਾ, ਤੇ ਇਹ ਕੋਵਿਡ ਕਰਕੇ ਕਿ ਜ਼ਰੂਰੀ ਕੇਸ ਆ, ਤੁਹਾਨੂੰ ਵੀ ਫਾਇਦਾ ਸਾਨੂੰ ਵੀ ਫਾਇਦਾ। ਸੋ ਇਦਾਂ ਕਰਕੇ ਨਾ ਵਧੀਆ ਜੀ ਦਲੀਲ ਉਹਨਾਂ ਨੂੰ ਪੇਸ਼ ਕਰੋ, ਹੋ ਸਕਦਾ ਕਿ ਉਹ ਤੁਹਾਨੂੰ ਦੇ ਦੇਣ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਰਾਜ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਸਾਡੀ ਮੰਮੀ ਦਾ ਇੰਟਰਵਿਊ ਅਸਾਈਲਮ ਦਾ ਹੋ ਚੁੱਕਿਆ ਮਈ ਅੰਦਰ, ਤੇ ਹਜੇ ਤੱਕ ਕੋਈ ਜਵਾਬ ਨਹੀਂ ਆਇਆ। ਇੰਟਰਵਿਊ ਕਿੱਦਾਂ, ਠੀਕ ਹੋ ਗਿਆ ਸੀਗਾ? ਹਾਂਜੀ ਇੰਟਰਵਿਊ ਠੀਕ ਸੀਗਾ, ਐਕਚੁਅਲੀ ਓਰੀਜਨਲ ਪੇਪਰ ਲੈ ਗਏ ਸੀਗੇ, ਤੇ ਉਹ ਉਹਨਾਂ ਨੇ ਕਿਹਾ ਜੀ ਓਰੀਜਨਲ ਪੇਪਰ ਕਿੱਦਾਂ ਨੇ, ਤੇ ਮੇਰੇ ਮੁੰਡੇ ਕੋਲ ਬਾਹਰ ਪਏ ਸੀਗੇ, ਤੇ ਉਹਨਾਂ ਨੇ ਬਸ ਇੰਨੀ ਗੱਲ ਕੀਤੀ, ਤੇ ਫਿਰ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ, ਬਸ ਇੰਨਾ ਹੀ ਪੁੱਛਿਆ। ਦੁਬਾਰਾ ਤੁਸੀਂ ਓਰੀਜਨਲ ਪੇਪਰ ਸਬਮਿਟ ਕਰਾਏ ਉਹਨਾਂ ਨੂੰ? ਨਹੀਂ ਜੀ, ਕੁਝ ਆਇਆ ਨਹੀਂ, ਉਸ ਤੋਂ ਬਾਅਦ ਕੋਈ ਵੀ ਜਵਾਬ ਨਹੀਂ ਆਇਆ ਉਹਨਾਂ ਦਾ, ਬਸ 5-7 ਮਹੀਨੇ ਹੋ ਗਏ ਨੇ। ਅੱਛਾ, ਸੋ ਮੇਰੇ ਹਿਸਾਬ ਨਾਲ ਜਿਹੜਾ ਤੁਹਾਡਾ ਨਾ ਮੋਸਟ ਲਾਈਕਲੀ ਜਿਹੜਾ ਉਹਨਾਂ ਨੇ ਕੇਸ, ਮੈਨੂੰ ਲੱਗਦਾ ਇਦਾਂ ਕਿ ਅਪਰੂਵ ਕਰ ਦੇਣਾ, ਕਿਉਂਕਿ ਜਿਹੜਾ ਡਿਨਾਈ ਕਰਨਾ ਉਹ ਇੰਨਾ ਟਾਈਮ ਨਹੀਂ ਲਾਉਂਦੇ, ਚੱਕ ਕੇ ਫਟਾਫਟ ਡਿਨਾਈ ਕਰਦੇ ਨੇ। ਉਹਨਾਂ ਕੋਈ ਰੀਜ਼ਨ ਨਹੀਂ ਹੈਗਾ ਕਿ ਰੱਖਣਾ, ਕਿਉਂਕਿ ਉਹ ਹੋ ਸਕਦਾ ਕਿ ਬੈਕਗ੍ਰਾਉਂਡ ਚੈੱਕ ਕਰ ਰਹੇ ਆ, ਕਿਉਂਕਿ ਤੁਸੀਂ ਓਰੀਜਨਲ ਨਹੀਂ ਦਿੱਤੇ। ਉਹ ਹੋ ਸਕਦਾ ਕਿ ਇੰਡੀਆ ਇਨਕੁਆਇਰੀ ਵਗੈਰਾ ਕਰ ਰਹੇ ਆ ਉਹ ਪੇਪਰ ਵਗੈਰਾ ਦੀ। ਸੋ ਜੇ ਤੁਹਾਡਾ ਬੈਕਗ੍ਰਾਉਂਡ ਚੈੱਕ ਵਗੈਰਾ ਸਾਰੇ ਜੇ ਤੁਹਾਡੇ ਸਹੀ ਆ ਜਾਂਦੇ ਆ, ਤਾਂ ਹੋ ਸਕਦਾ ਕਿ ਤੁਹਾਡਾ ਕੇਸ ਉਹ ਪਾਸ ਕਰ ਦੋਗੇ। ਤੁਸੀਂ ਵੇਟ ਕਰੋ, ਇਹਦੇ ਵਿੱਚ ਕਾਹਲੀ ਨਾ ਕਰਿਓ। ਕਈ ਵਾਰੀ ਆਪਾਂ ਦੇਖਿਆ ਕਿ ਲੋਕੀ ਫਿਰ ਅਸਾਈਲਮ ਆਫਿਸ ਦੇ ਪਿੱਛੇ ਪੈਂਦੇ ਆ, ਉਹ ਸਿੱਧੇ ਡਿਨਾਈ ਕਰ ਦਿੰਦੇ, ਸਾਨੂੰ ਲਟਕਾ ਰਹਿਣ ਦਿਓ ਤੁਸੀਂ ਏਦਾਂ।
ਧੰਨਵਾਦ ਜੀ, ਵੇਟ ਕਰੋ। ਹਾਂਜੀ, ਸੋ ਅਗਲੇ ਕਾਲਰ ਆ ਮੋਹਨ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਜੀ ਸਰ ਜੀ, ਮੇਰਾ ਕੁਐਸਚਨ ਹੈ ਕਿ ਮੇਰੇ ਸਸੁਰ ਜੀ ਇੱਥੇ ਇਕੱਲੇ ਰਹਿੰਦੇ ਆ ਤੇ ਉਹਨਾਂ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਹੈ ਤੇ ਉਹ ਇੰਡੀਆ ਤੋਂ ਆਪਣੇ ਬੇਟੇ ਨੂੰ ਬੁਲਾਉਣਾ ਚਾਹੁੰਦੇ ਹੋ, ਕਿਹੜੇ ਵੀਜ਼ੇ ਤੇ ਅਪਲਾਈ ਕਰ ਸਕਦੇ ਤੇ ਕਿੰਨਾ ਟਾਈਮ ਲੱਗੇਗਾ? ਉਹ ਸਿਟੀਜ਼ਨ ਹੈ ਜਾਂ ਗ੍ਰੀਨ ਕਾਰਡ ਹੋਲਡਰ? ਗ੍ਰੀਨ ਕਾਰਡ ਹੋਲਡਰ ਹੈ ਜੀ। ਬੇਟਾ ਉਹ ਗ੍ਰੀਨ ਕਾਰਡ ਤਾਂ ਅਨਮੈਰਿਡ ਬੱਚਿਆਂ ਨੂੰ ਅਪਲਾਈ ਕਰ ਸਕਦਾ ਤੇ ਸਿਟੀਜ਼ਨ ਮੈਰਿਡ ਵਾਲਿਆਂ ਨੂੰ ਕਰ ਸਕਦਾ ਤੇ ਦੋਨਾਂ ਦੇ ਵਿੱਚ ਹੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਜਦੋਂ ਅਪਲਾਈ ਕਰਦਾ ਅਨਮੈਰਿਡ ਬੱਚਿਆਂ ਲਈ 7 ਸਾਲ ਦਾ ਟਾਈਮ ਆ ਤੇ ਵਿਆਹੇ ਬੱਚਿਆਂ ਲਈ ਜਿਹੜਾ ਹੈਗਾ ਸਿਟੀਜ਼ਨ ਜਦੋਂ ਕਰਦਾ ਉਹ 12 ਸਾਲ ਦਾ ਟਾਈਮ ਆ ਤੇ ਇਦਾਂ ਦਾ ਕੋਈ ਵੀਜ਼ਾ ਨਹੀਂ ਹੈਗਾ ਕਿ ਉਹ ਉਹਨਾਂ ਦੀ ਟੇਕ ਕੇਅਰ ਵਾਸਤੇ ਉਹਨਾਂ ਨੂੰ ਮਿਲ ਜਾਊਗਾ। ਉਹਨਾਂ ਨੇ ਕਹਿਣਾ ਤੁਸੀਂ ਫ੍ਰੀ ਵਰਲਡ ਆ, ਤੁਸੀਂ ਸਿਟੀਜ਼ਨ ਬਣੋ, ਜਿੱਥੇ ਤੁਹਾਡੀ ਟੇਕ ਕੇਅਰ ਹੁੰਦੀ ਹੈ ਤੁਸੀਂ ਉੱਥੇ ਚੱਲ ਜਾਓ। ਹਨਾ, ਇਹ ਕੋਈ ਅਮਰੀਕਾ ਦੀ ਰਿਸਪੌਂਸਿਬਿਲਟੀ ਨਹੀਂ ਹੈਗੀ ਕਿ ਬੰਦਾ ਟੇਕ ਕੇਅਰ ਨਹੀਂ ਕਰ ਸਕਦਾ ਤੇ ਉਹਦੇ ਰਿਸ਼ਤੇਦਾਰਾਂ ਨੂੰ ਵੀ ਵੀਜ਼ਾ ਦਿੱਤਾ ਜਾਊਗਾ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਅਮਨਦੀਪ ਜੀ। ਦੋਨੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ। ਮੇਰਾ ਕੁਐਸਚਨ ਕੋਈ ਨਹੀਂ ਜੀ, ਤੇ ਮੈਂ ਤਾਂ ਐਪਰੀਸ਼ੀਏਟ ਕਰਨ ਲਈ ਕਾਲ ਕੀਤੀ ਆ। ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਦੈਟਸ ਅ ਲਾਟ। ਆਪਾਂ ਕੋਈ ਵੀ ਅਟਰਨੀ ਕੋਲ ਜਾਂਦੇ ਹਾਂ ਜੀ, ਕੰਸਲਟੈਂਟ ਲਈ ਹੈ 3-3, 400, $500 ਚਾਰਜ ਕਰਦੇ ਹੈਗੇ। ਕਿੰਨੀ ਸੋਹਣੀ ਤੁਸੀਂ ਸੇਵਾ ਕਰ ਰਹੇ ਹੋਗੇ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਤੇ ਸਾਨੂੰ ਮੈਂ ਟਰੱਕ ਚਲਾਉਣਾ ਜੀ, ਹਰ ਸੈਟਰਡੇ ਮੈਨੂੰ ਵੇਟ ਰਹਿੰਦੀ ਆ ਕਿ ਕਦੋਂ ਤੁਸੀਂ ਆਓਗੇ, ਮੈਂ ਤੁਹਾਡੀ ਬਾਤ ਸੁਣੂਗਾ ਤੇ ਇਨਫੋਰਮੇਸ਼ਨ ਮਿਲੂਗੀ ਜੀ। ਰੱਬ ਤਰੱਕੀਆਂ ਵਾਸਤੇ ਲੰਮੀਆਂ ਉਮਰਾਂ ਸਾਰੇ ਪਰਿਵਾਰਾਂ ਦੀਆਂ ਤੁਹਾਡੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਜੀ, ਬਹੁਤ ਬਹੁਤ ਧੰਨਵਾਦ ਨਾਈਸ ਮੈਸੇਜ ਲਈ। ਤੇ ਇਹ ਨਹੀਂ ਕਿ ਰੇਡੀਓ ਤੇ ਹੈਗਾ ਮੈਂ ਤਾਂ ਹੀ ਇਹ ਕਹਿ ਰਿਹਾ, ਆਪਾਂ ਪੈਸੇ ਹੋਰ ਏਰੀਆ ਚੋਂ ਵੀ ਬਹੁਤ ਬਣਾ ਲਈਦੇ ਆ, ਕੰਮ ਵੀ ਬਥੇਰਾ ਵਾ, ਇਮੀਗ੍ਰੇਸ਼ਨ ਲਾਇਰ ਘੱਟ ਆ, ਕੰਮ ਕੁਮ ਸਾਰੇ ਜਿਹੜੇ ਆ ਇਦਾਂ ਹੀ ਚੀਜ਼ਾਂ ਚੱਲਦੀਆਂ ਰਹਿਣੀਆਂ। ਜਿਹੜਾ ਇੱਕ ਰੇਡੀਓ ਤੇ ਆਉਣ ਦਾ, ਦਰਸ਼ਕਾਂ ਨਾਲ ਜੁੜਨ ਦਾ, ਹਰਜੋਤ ਜੀ ਨਾਲ, ਰਾਜਕਰਨ ਜੀ ਨਾਲ, ਇਹ ਕਰਕੇ ਸਾਨੂੰ ਵੀ ਬਹੁਤ ਵਧੀਆ ਲੱਗਦਾ, ਮਜ਼ਾ ਆਉਂਦਾ। ਤਾਂ ਕਰਕੇ ਆਪਾਂ ਇਹ ਜਿਹੜਾ ਕਰੀਦਾ। ਤੁਹਾਡੇ ਜਦੋਂ ਮੈਸੇਜ ਆਉਂਦੇ ਨੇ, ਆਫਿਸ ਆ ਕੇ ਲੋਕੀ ਦੱਸਦੇ ਨੇ ਤੇ ਸਾਨੂੰ ਵੀ ਇਨਕਰੇਜਮੈਂਟ ਹੁੰਦੀ ਹੈ ਕਿ ਆਪਾਂ ਇਦਾਂ ਹੀ ਕੰਟੈਂਟ ਜਿਹੜਾ ਅੱਗੇ ਲੈ ਕੇ ਆਈਏ ਕਿ ਲੋਕੀ ਜੇ ਸਾਨੂੰ ਸੁਣਦੇ ਆ ਤਾਂ ਹੀ ਆਪਾਂ ਅੱਗੇ ਹਨਾ ਹੋਰ ਹੋਰ ਪੜ੍ਹਨਾ ਚਾਹੁੰਦੇ ਆ, ਉਹਦੇ ਵਿੱਚ ਦੱਸਣਾ ਚਾਹੁੰਦੇ ਆ। ਸੋ ਤੁਹਾਡਾ ਵੀ ਸਾਰਿਆਂ ਦਾ, ਸੁਣਨ ਵਾਲਿਆਂ ਦਾ, ਸਾਡੇ ਨਾਲ ਜੁੜਨ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ। ਪੰਜਾਬੀ ਰੇਡੀਓ ਦਾ ਬਹੁਤ ਥੈਂਕ ਯੂ ਜਿਹਨਾਂ ਨੇ ਪਹਿਲੀ ਗੱਲ ਤਾਂ ਇਹ ਪਲੇਟਫਾਰਮ ਦਿੱਤਾ। ਜੇ ਇਹ ਮੈਨੂੰ ਪਲੇਟਫਾਰਮ ਨਹੀਂ ਦਿੰਦੇ ਕਦੀ ਮੈਂ ਇੱਦਾਂ ਦਰਸ਼ਕਾਂ ਦੇ ਵਿੱਚ ਆ ਨਹੀਂ ਸਕਦਾ ਸੀਗਾ। ਸੋ ਮੈਟਰ ਨਹੀਂ ਕਰਦਾ ਸੀਗਾ ਕਿ ਬੰਦਾ ਕਿੰਨਾ ਪੜ੍ਹਿਆ, ਕੀ ਕੀਤਾ, ਜੇ ਲੋਕ ਉਹਨੂੰ ਸੁਣ ਹੀ ਨਾ ਸਕਣ ਉਹਦੀ ਆਵਾਜ਼ ਨੂੰ। ਤਾਂ ਸੋ ਸਭ ਤੋਂ ਵੱਡਾ ਥੈਂਕ ਯੂ ਪੰਜਾਬੀ ਰੇਡੀਓ ਨੂੰ, ਜਿਹਨੇ ਮੈਨੂੰ ਲੋਕਾਂ ਨਾਲ ਕੰਟੈਕਟ ਕਰਾਇਆ ਤੇ ਸੁਣਨ ਵਾਲਿਆਂ ਦਾ ਜਿਹੜੇ ਹਰ ਵੀਕ ਸਾਨੂੰ ਰੋਜ਼ਾਨਾ ਸੁਣਦੇ। ਸੋ ਬਿਲਕੁਲ, ਆਪਾਂ ਵੀ ਜੇ ਟਰਕੀਆਂ ਵਾਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਹੀਂ ਤਾਂ ਐਡਵਰਟਾਈਜ਼ਮੈਂਟ ਤਾਂ ਤੁਸੀਂ ਸਾਰੇ ਵਕੀਲਾਂ ਦੀਆਂ ਵੱਖ-ਵੱਖ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨਾਂ 'ਤੇ ਸੁਣ ਸਕਦੇ ਆ, ਪਰ ਇੱਦਾਂ ਦੀ ਇਨਫੋਰਮੇਸ਼ਨ ਤੁਸੀਂ ਪੰਜਾਬੀ ਰੇਡੀਓ USA ਤੋਂ ਹੀ ਪ੍ਰਾਪਤ ਕਰਦੇ ਹੋ। ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਸਾਰੇ ਜਿੰਨੇ ਵੀ ਜਿਨ੍ਹਾਂ ਕੋਲ ਪੇਪਰ ਨਹੀਂ ਪੱਕੇ ਹੋ ਜਾਣ, ਪਰ ਜਾਂਦੇ-ਜਾਂਦੇ ਆਪਾਂ ਖਬਰ ਡਿਸਕਸ ਕਰ ਲਈਏ। ਜਿਹੜੇ ਬਿਲਡ ਬੈਕ ਬੈਟਰ ਵਾਲਾ ਜਿਹੜਾ ਪ੍ਰੋਗਰਾਮ ਆ, ਜਿਹਦੇ ਅੰਡਰ ਸੈਨੇਟ ਕੰਮ ਕਰ ਰਹੀ ਆ, ਤੇ ਲੱਗਦਾ ਫਿਰ ਇਹਦੇ ਵਿੱਚ ਫਿਰ ਇਮੀਗ੍ਰੇਸ਼ਨ ਵਾਲਾ ਇੱਦਾਂ ਹੀ ਲਟਕਦਾ ਰਹਿ ਜਾਣਾ ਪ੍ਰੋਗਰਾਮ। ਜੀ ਲੱਗਦਾ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਉਹ ਕੰਪਲਿਕੇਟਡ ਆ। ਜਿਹੜੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਜਿੱਦਾਂ ਮਿਡ ਟਰਮ ਜਿਹੜੀਆਂ ਆਣੀਆਂ, ਡੈਮੋਕ੍ਰੈਟਸ ਨੂੰ ਬਹੁਤ ਵੱਡਾ ਇੱਕ ਚੈਲੰਜ ਆ। ਚੈਲੰਜ ਹੁਣ ਇਮੀਗ੍ਰੇਸ਼ਨ ਦਾ ਤਾਂ ਇੱਕ ਮੁੱਦਾ ਸੀਗਾ, ਪਰ ਸਾਰਿਆਂ ਨੇ ਹੁਣ ਇਮੀਗ੍ਰੇਸ਼ਨ ਦੇ ਮੁੱਦੇ ਤੇ ਵੋਟ ਨਹੀਂ ਪਾਣੀ। ਜੀ, ਵੋਟ ਅਮਰੀਕਨ ਸਿਟੀਜ਼ਨ ਨੇ ਪਾਣੀ ਆ। ਸੋ ਉਹਨਾਂ ਦੇ ਲਈ ਕਈਆਂ ਲਈ ਵੱਡਾ, ਕਈਆਂ ਲਈ ਛੋਟਾ, ਪਰ ਹੋਰ ਵੀ ਬਥੇਰੇ ਮੁੱਦੇ ਆ। ਇਕਨੋਮੀ ਹੋ ਗਿਆ, ਸੇਫਟੀ ਹੋ ਗਿਆ, ਜਿੱਦਾਂ ਅਫਗਾਨਿਸਤਾਨ ਤੋਂ ਉਹਨਾਂ ਨੇ ਪੁੱਲ ਬੈਕ ਕੀਤਾ। ਸੋ ਹੋਰ ਬੜੇ ਸਾਰੇ ਮੁੱਦੇ ਆ। ਸੋ ਲੱਗਦਾ ਇਦਾਂ ਕਿ ਜਿਹੜੀ ਡੈਮੋਕ੍ਰੈਟਸ ਆ ਉਹਨਾਂ ਨੂੰ ਟੱਕਰ ਚੰਗੀ ਮਿਲਣੀ ਆ, ਹਾਰ ਵੀ ਸਕਦੇ ਆ ਜਿਹੜੇ ਮਿਡ ਟਰਮ ਇਲੈਕਸ਼ਨ 'ਚ ਆ, ਕਿਉਂਕਿ ਉਹਨਾਂ ਨੇ ਕਹਿਣਾ ਕਿ ਤੁਸੀਂ ਕੰਮ ਕੀ ਕੀਤਾ। ਸੋ ਇਮੀਗ੍ਰੇਸ਼ਨ ਥੋੜਾ ਜਿਹਾ ਮੈਨੂੰ ਲੱਗਦਾ ਬੈਕ ਸਟੈਪ ਲਊਗਾ। ਤੇ ਜਿਹੜੇ ਰਿਪਬਲਿਕਨਸ ਆ ਉਹ, ਕਿਉਂਕਿ ਬਾਰਡਰ ਦੇ ਬਾਹਰ ਇੰਨੇ ਸਾਰੇ ਜਿਹੜੇ ਲੋਕੀ ਆ ਕੇ ਖੜੇ ਆ ਤੇ ਆ ਰਹੇ ਆ ਅੰਦਰ, ਉਹ ਮੇਰੇ ਖਿਆਲ ਜਿਹੜਾ ਉਹਨੂੰ ਜਿਹੜੇ ਰਿਪਬਲਿਕਨ ਆ ਉਹਨੂੰ ਇਲੈਕਸ਼ਨਸ ਦੇ ਵਿੱਚ ਯੂਜ਼ ਕਰੂਗੇ ਕਿ ਜੇ ਆਪਾਂ ਸਟ੍ਰਿਕਟ ਇਮੀਗ੍ਰੇਸ਼ਨ ਪਾਲਿਸੀਆਂ ਨਾ ਅਪਣਾਈਆਂ ਤੇ ਹੋਰ ਜ਼ਿਆਦਾ ਰਸ਼ ਜਿਹੜਾ ਇੱਥੇ ਇਕੱਠਾ ਹੋ ਜਾਣਾ। ਸੋ ਮੈਨੂੰ ਨਹੀਂ ਲੱਗਦਾ ਕਿ ਐਮਨੈਸਟੀ ਜਾਂ ਜਿੱਦਾਂ ਕਹਿੰਦੇ ਸੀ ਸਾਰੇ ਪੱਕੇ ਕਰ ਦੇਣੇ ਆ, ਉਹਦੀ ਕੋਈ ਹੋਪ ਇਸ ਵੇਲੇ ਹੈ ਨਹੀਂ ਗੀ। ਜੀ, ਸੋ ਬਿਲਕੁਲ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡਾ ਜਿਹੜਾ ਇਹ ਅਪਡੇਟ ਅਮਰੀਕਾ ਵਾਲਾ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਸਪੈਸ਼ਲ ਹਰ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਹੁੰਦਾ ਹੈ। ਇਹਦੇ ਉੱਤੇ ਹਰ ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੇ ਮੁੱਦੇ ਆ, ਚਾਹੇ ਉਹ ਫੈਮਿਲੀ ਇਮੀਗ੍ਰੇਸ਼ਨ ਆ, ਪੋਲੀਟੀਕਲ ਅਸਾਈਲਮ ਆ, ਬਿਜ਼ਨਸ ਵੀਜ਼ਾ ਆ, H1B ਵੀਜ਼ਾ, ਇਹਦੇ ਤੇ ਵੱਖ-ਵੱਖ ਪ੍ਰੋਗਰਾਮ ਬਹੁਤ ਹੋ ਚੁੱਕੇ ਆ। ਜਿਹੜੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਉਹਨਾਂ ਦੇ ਉੱਤੇ ਇੱਕ ਵਾਰੀ ਫੇਰ ਸੁਣਨਾ ਹੈ ਤੇ ਤੁਸੀਂ YouTube ਜਿਹੜਾ ਪੰਜਾਬੀ ਰੇਡੀਓ USA ਦਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ। ਉਹਦੇ ਉੱਤੇ ਸਾਰੀਆਂ YouTubes ਪਈਆਂ। ਇਸੇ ਤਰ੍ਹਾਂ Facebook ਤੇ ਵੀ ਜਾ ਸਕਦੇ ਹੋ। ਤੇ ਜਿਹੜੇ ਆਪਣੇ ਭੈਣ ਭਰਾ ਆਪਣਾ ਕੁਐਸਚਨ ਮਿਸ ਕਰ ਗਏ ਆ ਜਾਂ ਉਹਨਾਂ ਨੇ ਆਪਣੇ ਕੇਸ ਬਾਰੇ ਡਿਸਕਸ ਕਰਨਾ ਆ, ਉਹ ਤੁਸੀਂ ਅਟਾਰਨੀ ਜੇ ਟਰਕੀ ਆਣਾ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ।
ਤੇ ਉਹਨਾਂ ਦਾ ਟੈਲੀਫੋਨ ਨੰਬਰ 415 909 0503 ਆ। ਇਹਨਾਂ ਦਾ ਹੈੱਡ ਆਫਿਸ ਮੇਨ ਸੈਨ ਹੋਜ਼ੇ ਦੇ ਵਿੱਚ ਆ। ਨਵਾਂ ਆਫਿਸ ਇਹਨੀ ਨਿਊਯਾਰਕ ਦੇ ਵਿੱਚ ਵੀ ਖੋਲ੍ਹਿਆ ਆ। ਉਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਜੇ ਤੁਸੀਂ ਦੇਣੀ ਆ, ਅੱਗੇ ਵੀ ਦਿੱਤੀ ਆ, ਜੀ ਦੱਸ ਦਿਓ। ਜੀ ਫੋਰੈਸਟ ਹਿੱਲ ਦੇ ਵਿੱਚ ਜੀ ਆਫਿਸ ਖੁੱਲ ਰਿਹਾ। ਉੱਥੇ ਜਿਹੜੀ ਕਹਿ ਲਓ ਅੰਦਰ ਜਿਹੜੀ ਹੈਗੀ ਰੈਨੋਵੇਸ਼ਨ ਵਗੈਰਾ ਚੱਲ ਰਹੀ ਹੈ। ਸੋ ਹੋਪਫੁਲੀ ਜਿਹੜਾ ਆਪਣਾ ਜਨਵਰੀ ਐਂਡ ਤੱਕ ਆਪਣਾ ਤਿਆਰ ਹੋ ਜਾਊਗਾ ਤੇ ਫਿਰ ਤੁਹਾਨੂੰ ਉੱਥੇ ਮਿਲਿਆ ਕਰਾਂਗੇ। ਸੋ ਪਲਾਨ ਇਹੀ ਹੈ ਕਿ ਹਾਫ ਟਾਈਮ ਮੈਂ ਨਿਊਯਾਰਕ ਰਹੂੰਗਾ, ਹਾਫ ਟਾਈਮ ਮੈਂ ਇੱਥੇ ਰਹੂੰਗਾ। ਤੇ 3 ਸਾਡੇ ਲਾਇਰ ਆ ਆਲਰੇਡੀ, 2 ਜਿਹਦੇ ਵਿੱਚੋਂ ਕੈਲੀਫੋਰਨੀਆ ਦੇ ਵਿੱਚ ਆ ਤੇ ਨਿਊਯਾਰਕ ਪਲਾਨ ਇਹ ਹੈ ਕਿ ਕੈਲੀਫੋਰਨੀਆ ਵਾਲਾ ਆਫਿਸ ਹੁਣ ਸੈੱਟ ਹੈ ਸਾਡਾ ਸਾਰਾ। ਸੋ ਇਹਨੂੰ ਕਰਕੇ ਤੇ ਨਿਊਯਾਰਕ ਜਾ ਕੇ ਮੈਂ ਸੈੱਟ ਕਰੂੰਗਾ ਤੇ ਫਿਰ ਆ ਦੋਨੋਂ ਜਿਹੜੀਆਂ ਸਟੇਟਾਂ ਦੇ ਵਿੱਚ ਮੈਂ ਬੈਕ ਟੂ ਬੈਕ ਫਲਾਈ ਕਰੂੰਗਾ। 1 ਹਫ਼ਤਾ ਉੱਥੇ, 1 ਹਫ਼ਤਾ ਇੱਦਾਂ। ਸੋ ਇਹ ਪਲਾਨ ਆ ਅਗਲੇ ਸਾਲ ਦਾ। ਬਿਲਕੁਲ ਆਪਣੇ ਜਿਹੜੇ ਸਰੋਤੇ ਇਹ ਵੀ ਦੱਸਦੇ ਜਾਈਏ, ਜਿੰਨੇ ਇਹਨਾਂ ਦੇ ਕੇਸ ਹੁੰਦੇ ਆ ਖੁਦ ਇਹ ਆਪ ਜਾਂਦੇ ਕੋਰਟ ਦੇ ਵਿੱਚ, ਇੱਦਾਂ ਨਹੀਂ ਵੀ ਹੋਰ ਕਿਸੇ ਨੂੰ ਭੇਜ ਦਿੰਦੇ ਆ। ਸੋ ਪ੍ਰੋਫੈਸ਼ਨਲ ਹੈਗੇ ਆ। ਸੋ ਕਿਸੇ ਨੂੰ ਵੀ ਕੁਐਸਚਨ ਹੋਇਆ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਲ ਕਰ ਸਕਦੇ ਹੋ 415 909 0503। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਜੀ ਬਹੁਤ ਬਹੁਤ ਧੰਨਵਾਦ। ਭਾਜੀ ਇੱਕ ਚੀਜ਼ ਕਹੂੰਗਾ, ਕਿਉਂਕਿ ਤੁਸੀਂ ਕਹੇ ਨਾ ਸਾਰੇ ਕੇਸਾਂ 'ਚ ਆਪ ਜਾਂਦੇ ਆ, ਤੇ ਹੁਣ ਇੱਦਾਂ ਕਿ ਜਦੋਂ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪ ਜਾਈਏ, ਹੈ ਨਾ, ਕਿਉਂਕਿ ਕੰਮ ਕਰਕੇ ਮਜ਼ਾ ਤਾਂ ਸਾਨੂੰ ਵੀ ਕੋਰਟ 'ਚ ਜੱਜ ਦੇ ਮੂਹਰੇ ਉਹੀ ਜਿਹੜਾ ਮੇਨ ਆ ਲਾਇਰ ਨੂੰ ਵੀ ਉਸੇ ਚੀਜ਼ ਦਾ ਸਵਾਦ ਆਉਂਦਾ ਕਿ ਹੁਣ ਫਾਈਨਲ ਦੇਖੀਏ ਕਿੱਦਾਂ। ਪਰ ਹੁਣ ਜਦੋਂ ਬੰਦੇ ਦਾ ਕੰਮ ਵੱਧਦਾ, ਇਹ ਹੈ ਕਿ ਹਰੇਕ ਜਗ੍ਹਾ ਬੰਦਾ ਇੱਕ ਵਾਰੀ 2 ਜਗ੍ਹਾ 3 ਜਗ੍ਹਾ ਪ੍ਰੈਜ਼ੈਂਟ ਨਹੀਂ ਹੋ ਸਕਦਾ। ਪਰ ਇਹ ਹੈ ਕਿ ਸਾਡੇ ਹੁਣ ਇਹ ਹੈ ਕਿ ਪਹਿਲ ਮੈਂ ਆਪਣੇ ਕੈਲੰਡਰ ਤੇ ਪੰਨਾ ਜਦੋਂ ਮੇਰਾ ਭਰਿਆ ਹੁੰਦਾ, ਉਦੋਂ ਫਿਰ ਮੇਰਾ ਜਿਹੜੇ ਦੂਜੇ ਅਟਰਨੀ ਆ ਉਹ ਟੇਕ ਓਵਰ ਕਰਦੇ ਆ। ਪਰ ਜਿਹੜੇ ਸਾਡੇ ਦੂਜੇ ਅਟਰਨੀਜ਼ ਵੀ ਉਹ ਵੀ 10-10 ਸਾਲ ਵਾਲੇ ਐਕਸਪੀਰੀਅੰਸ ਚੰਗਾ ਜਿਹੜਾ ਉਹਨਾਂ ਨੇ ਐਪੀਲੇਟ ਵਰਕ ਜਿਹੜਾ ਉਹ ਕੀਤਾ ਹੋਇਆ। ਮੇਰਾ ਕਿਉਂਕਿ ਗ੍ਰੀਨ ਕਾਰਡ ਨਹੀਂ ਸੀਗਾ, ਮੈਂ ਸੀਨ ਤੇ ਲੇਟ ਆਇਆ, ਆਪਣੀ ਫਰਮ ਲੇਟ ਸ਼ੁਰੂ ਕੀਤੀ ਹੈ। ਪਰ ਜਿਹੜੇ ਤੁਸੀਂ ਅਟਰਨੀ ਦੇਖੋਗੇ ਹੁਣ ਆਉਣ ਵਾਲੇ ਜਿਹੜੇ ਸਰਕਿਟ ਕੋਰਟ ਦੇ ਜਿਹੜੀਆਂ ਅਪੀਲਾਂ, ਜਿਹੜੇ ਡਿਸੀਜਨ ਆ, ਉਹ ਤੁਹਾਨੂੰ ਸਾਡੇ ਹੀ ਦਿਖੂਗੇ। ਕਿਉਂਕਿ ਜਿਹੜੇ ਦੂਜੇ ਆ ਉਹ ਕਰਦੇ ਨਹੀਂ, ਹੈ ਨਾ। ਸੋ ਇਹ ਹੈ ਕਿ ਲੌਂਗ ਸਟੋਰੀ ਸ਼ਾਰਟ, ਜਿਹੜੇ ਆਪਾਂ ਅਟਰਨੀ ਰੱਖੋਗੇ ਵੀ ਉਹ ਸਾਰੇ ਜਿਹੜੇ ਹੈਗੇ ਆ ਉਹ 10-10 ਸਾਲ ਵਾਲੇ ਵਧੀਆ ਐਕਸਪੀਰੀਅੰਸ ਵਾਲੇ, ਜਿਹੜੇ ਵੈਟ ਕਰਕੇ ਇੰਡਸਟਰੀ ਦੇ ਵਿੱਚ ਜਿਹੜੇ ਟੌਪ ਦੇ ਲਾਇਰ ਉਹੀ ਆਪਾਂ ਆਪਣੀ ਫਰਮ 'ਚ ਰੱਖੋਗੇ। ਤੇ ਜਿਹੜਾ ਐਵੇਂ ਲੰਡੂ ਫੰਡੂ ਲਾਇਰ ਨਹੀਂ ਆਪਾਂ ਬਾੜਨਾ ਕੋਈ ਵੀ। ਜੀ ਸੋ ਬਿਲਕੁਲ ਮੈਂ ਕਲੈਰੀਫਾਈ ਕਰਦਾ ਵੀ ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਜਾਂ ਖੁਦ ਜਾਂ ਇਹਨਾਂ ਦਾ ਜਿਹੜਾ ਆਫਿਸ ਦੇ ਅਟਾਰਨੀ ਜਿਹੜੇ ਇਹਨਾਂ ਦੇ ਆਫਿਸ 'ਚ ਕੰਮ ਕਰਦੇ ਆ, ਤਾਂ ਕਿ ਕਈ ਵਾਰੀ ਸਾਨੂੰ ਰੇਡੀਓ ਤੇ ਕਾਲਸ ਆਉਂਦੀਆਂ ਵੀ ਯਾਰ ਮੈਂ ਅਟਾਰਨੀ ਆ ਹਾਇਰ ਕੀਤਾ ਸੀ ਤੇ ਉਹਨਾਂ ਨੇ ਸੈਨ ਫਰਾਂਸਿਸਕੋ 'ਚ ਮੈਨੂੰ ਕੋਈ ਹੋਰ ਹੀ ਉੱਥੇ ਅਟਾਰਨੀ ਭੇਜ ਦਿੱਤਾ ਜਿੱਦਣ ਮੇਰੀ ਡੇਟ ਸੀ। ਇਹ ਜੀ ਬਿਲਕੁਲ ਬਿਲਕੁਲ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਆਸ ਆ ਤੁਹਾਨੂੰ ਇਹ ਜਿਹੜੇ ਪ੍ਰੋਗਰਾਮ ਆ ਬਹੁਤ ਹੀ ਪਸੰਦ ਆਏ ਹੋਣਗੇ। ਕੋਈ ਇਹਦੇ ਬਾਰੇ ਸੁਝਾਅ ਆ, ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408 272 5200 ਤੇ ਕਾਲ ਕਰ ਸਕਦੇ ਹੋ। ਇੱਥੇ ਹੀ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ।